ਧਰਤੀ ਦੇ ਵੱਖ-ਵੱਖ ਖੰਡਾਂ ਦੇ ਵਿੱਚੋਂ ਵੱਖ-ਵੱਖ ਮਾਧਿਅਮਾਂ ਰਾਹੀਂ ਟੀਵੀ 80 ਫੋਮ ਦੇ ਇਸ ਮੰਚ ਦੇ ਉੱਤੇ ਜੁੜ ਚੁੱਕੇ ਸਾਰੇ ਹੀ ਦਰਸ਼ਕਾਂ ਦਾ ਔਰ ਸਾਰੇ ਹੀ ਸਰੋਤਿਆਂ ਦਾ ਮੈਂ ਮਨਵੀਰ ਸਿੰਘ ਅੱਜ ਦੇ ਪ੍ਰੋਗਰਾਮ ਗੁਫ਼ਤਗੂ ਦੇ ਵਿੱਚ ਜੀ ਆਇਆਂ ਆਖਦਾ ਹੋਇਆ ਸਵਾਗਤ ਕਰਦਾ ਜੀ ਔਰ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਕੱਲ ਅਸੀਂ ਗੱਲਬਾਤ ਕੀਤੀ ਸੀ ਕੱਲ ਦੇ ਪ੍ਰੋਗਰਾਮ ਦੇ ਵਿੱਚ ਕਿ ਜਾਤੀਵਾਦ ਨੂੰ ਕਿਸ ਤਰ੍ਹਾਂ ਪੰਜਾਬ ਦੀ ਧਰਤੀ ਦੇ ਉੱਤੇ ਵਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ ਕੁਝ ਸੰਸਥਾਵਾਂ ਜਾਂ ਕੁਝ ਜਿਹੜੇ ਟੀਵੀ ਮਾਧਿਅਮਾਂ ਰਾਹੀਂ। ਅੱਜ ਅਸੀਂ ਇਸੇ ਕੜੀ ਨੂੰ ਜਿਹੜਾ ਅੱਗੇ ਤੋਰਾਂਗੇ ਔਰ ਵਿਸਤਾਰ ਦੇ ਵਿੱਚ ਇਹਦੇ ਹੋਰ ਜਿਹੜੇ ਵੱਖ-ਵੱਖ ਪਹਿਲੂ ਨੇ ਉਹਨਾਂ ਦੇ ਉੱਤੇ ਗੱਲਬਾਤ ਕਰਾਂਗੇ। ਅਸੀਂ ਇਸ ਦੀ ਜਿਹੜੀ ਜੜ ਹੈ ਜਾਤੀਵਾਦ ਦੀ ਪੰਜਾਬ ਦੀ ਧਰਤੀ ਦੇ ਉੱਤੇ ਜਿਹੜੀ ਸੋ ਕਾਲਡ ਬਹੁਤ ਵਧਾ ਕੇ ਜਿਹੜੀ ਸਾਨੂੰ ਦਿਖਾਈ ਜਾਂਦੀ ਹੈ ਜਾਂ ਸਮਝਾਉਣ ਦਾ ਯਤਨ ਕੀਤਾ ਜਾਂਦਾ, ਅਸਲ ਦੇ ਵਿੱਚ ਇਹ ਸਾਰਾ ਘਟਨਾਕ੍ਰਮ ਕਿਉਂ ਹੋ ਰਿਹਾ ਤੇ ਕੀ ਇਹਦੇ ਕਾਰਨ ਨੇ, ਇਸ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਅੱਜ ਸਾਡਾ ਸਾਥ ਦੇਣਗੇ ਭਾਈ ਸਾਹਿਬ ਸਰਦਾਰ ਪ੍ਰਭ ਸ਼ਰਨਵੀਰ ਸਿੰਘ ਜੀ, ਜਿਹੜੇ ਨੇ ਸਕਾਲਰ ਨੇ ਔਰ ਲੈਕਚਰਰ ਨੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਔਰ ਉਸ ਦੇ ਨਾਲ ਜਿਹੜਾ ਇਹ ਆਪਣਾ PhD ਵੀ ਕਰਦੇ ਨੇ। ਸੋ ਵੱਖ-ਵੱਖ ਮਾਧਿਅਮਾਂ ਰਾਹੀਂ ਤੁਸੀਂ ਇਹਨਾਂ ਦੇ ਨਾਲ ਰੂਬਰੂ ਵੀ ਹੁੰਦੇ ਹੋ। ਸੋ ਅੱਜ ਅਸੀਂ ਭਾਗੀਸ਼ਾਲੀ ਹਾਂ ਜੀ, ਸਾਡੇ ਇਸ ਪਲੇਟਫਾਰਮ ਦੇ ਉੱਤੇ ਅੱਜ ਸਾਡੇ ਨਾਲ ਇਸ ਵਿਸ਼ੇ ਦੇ ਉੱਤੇ ਗੱਲ ਕਰਨਗੇ। ਸੋ ਮੈਂ ਭਾਈ ਪ੍ਰਭ ਸ਼ਰਨਵੀਰ ਸਿੰਘ ਹੁਣਾਂ ਨੂੰ ਜੀ ਆਇਆਂ ਆਖਦਾ ਹੋਇਆ ਇਹਨਾਂ ਨੂੰ ਫਤਿਹ ਅਰਜ਼ ਕਰਦਾ ਜੀ। ਭਾਈ ਸ਼ਰਨਵੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਪ੍ਰਭ ਸ਼ਰਨਵੀਰ ਸਿੰਘ ਜੀ, ਅੱਜ ਜਿਹੜੀ ਗੱਲਬਾਤ ਅਸੀਂ ਕੱਲ ਵੀ ਇਸ ਵਿਸ਼ੇ ਦੇ ਉੱਤੇ ਕੀਤੀ ਸੀ ਕਿ ਜਿਹੜਾ ਜਾਤੀਵਾਦ ਇੱਕ ਨਵੇਂ ਰੂਪ ਦੇ ਵਿੱਚ ਪੰਜਾਬ ਦੀ ਧਰਤੀ ਦੇ ਉੱਤੇ ਪ੍ਰਚਾਰਿਆ ਜਾ ਰਿਹਾ ਹੈ, ਇਹਦੇ ਬਾਰੇ ਤੁਸੀਂ ਵੀ ਇੱਕ ਲੇਖ ਦੇ ਵਿੱਚ ਵੀ ਰੀਸੈਂਟਲੀ ਜ਼ਿਕਰ ਕੀਤਾ। ਸੋ ਅਸੀਂ ਇਹਦਾ ਜਿਹੜਾ ਸਿਨੈਰੀਓ ਆ, ਇਹਦਾ ਜਿਹੜਾ ਵੱਡਾ ਸਿਨੈਰੀਓ ਆ, ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜਾ ਕਿਉਂ ਬਾਰ-ਬਾਰ ਜਿਹੜੀ ਚੀਜ਼ ਇੱਕ ਹੈ ਨਹੀਂ ਜਾਂ ਬਹੁਤ ਹੀ ਘੱਟ ਹੋਣ ਦੇ ਵਿੱਚ ਜਿਹੜੀ ਉਸ ਧਰਤੀ ਦੇ ਉੱਤੇ ਪ੍ਰੈਜ਼ੈਂਟ ਹੈ, ਉਹਨੂੰ ਇੰਨਾ ਵੱਡਾ ਬਣਾ ਕੇ ਜਿਹੜਾ ਕਲੈਸ਼ ਦੀ ਲਾਈਨ ਤੱਕ ਜਿਹੜਾ ਪੰਜਾਬ ਦੇ ਵਿੱਚ ਲਿਜਾਇਆ ਜਾ ਰਿਹਾ, ਇਹਦੇ ਮੁੱਢਲੇ ਤੌਰ ਦੇ ਉੱਤੇ ਤੁਸੀਂ ਕੀ ਕਾਰਨ ਸਮਝਦੇ ਹੋ? ਦੇਖੋ, ਮੈਂ ਇਹ ਸਮਝਦਾ ਕਿ ਜਿਹੜੀ ਸੋਸ਼ਲ ਕੌਨਫਲਿਕਟ ਦੀ ਕੋਈ ਵੀ ਸਿਚੁਏਸ਼ਨ ਪੈਦਾ ਹੁੰਦੀ ਹੈ ਜਦੋਂ ਜੀ, ਉਹਦੇ 'ਚ ਆਪਣੇ ਕੋਲੇ ਦੋ ਰਾਹ ਹੁੰਦੇ ਆ। ਇੱਕ ਤਾਂ ਉਸ ਕੌਨਫਲਿਕਟ ਦੇ ਵਿੱਚ ਆਪਾਂ ਇੱਕ ਧਿਰ ਬਣ ਕੇ ਗੱਲ ਕਰੀਏ ਜੀ, ਇਹ ਆਹ ਧਿਰ ਠੀਕ ਹੈ ਤੇ ਆਹ ਧਿਰ ਗਲਤ ਹੈ ਜੀ। ਦੂਸਰਾ ਹੁੰਦਾ ਹੈ ਕਿ ਆਪਾਂ ਉਸ ਕੌਨਫਲਿਕਟ ਦੀ ਜੜ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇਹ ਕੌਨਫਲਿਕਟ ਪੈਦਾ ਕਿੱਥੋਂ ਹੋ ਰਹੀ ਹੈ, ਕਿੱਥੋਂ ਆ ਰਹੀ ਹੈ, ਦਾ ਸੋਰਸ ਕੀ ਹੈ ਜੀ, ਤੇ ਫਿਰ ਉਹਦਾ ਹੱਲ ਕੀ ਕੀਤਾ ਜਾ ਸਕਦਾ, ਉਹਦੇ ਹੱਲ ਨੂੰ ਕਰੀਏ। ਮੇਰੇ ਖਿਆਲ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਜਾਤੀਵਾਦ ਵਾਲਾ ਮਸਲਾ ਜਿਹੜਾ ਉਹ ਇਹੋ ਜਿਹਾ ਮਸਲਾ ਹੈ ਜਿਹਦੇ 'ਚ ਧਿਰ ਬਣ ਕੇ ਗੱਲ ਨਹੀਂ ਕੀਤੀ ਜਾ ਸਕਦੀ ਤੇ ਕਰਨੀ ਚਾਹੀਦੀ ਵੀ ਨਹੀਂ ਜੀ, ਤੇ ਇਹਦੀ ਜੜ ਫੜਨੀ ਚਾਹੀਦੀ ਹੈ। ਤੇ ਜਦੋਂ ਸਾਨੂੰ ਇਹਦੀ ਜੜ ਸਮਝ ਆ ਜੂਗੀ ਤੇ ਅੱਧਾ ਇਸ ਮਸਲੇ ਦਾ ਹੱਲ ਆਪੇ ਹੀ ਹੋ ਜਾਣਾ ਜੀ। ਤੇ ਇਹੋ ਜਿਹੀਆਂ ਜਿਹੜੇ ਸੋਸ਼ਲ ਇਸ਼ੂਜ਼ ਹੁੰਦੇ ਆ ਉਹ ਉਹਨਾਂ ਦੀ ਹਿਸਟਰੀ ਇੰਨੀ ਕੰਪਲੀਕੇਟਡ ਹੁੰਦੀ ਹੈ, ਇੰਨੀ ਗੱਲ ਗੁੰਝਲਦਾਰ ਹੁੰਦੀ ਹੈ ਕਿ ਉਹਨੂੰ ਸਮਝਣਾ ਜਿਹੜਾ ਉਹ ਛੋਟੀ ਗੱਲ ਨਹੀਂ, ਉਹ ਕਾਫੀ ਵੱਡਾ ਚੈਲੰਜ ਹੁੰਦਾ ਸਾਡੇ ਸਾਹਮਣੇ ਉਹਨੂੰ ਸਮਝਣਾ। ਸੋ ਬੇਨਤੀ ਸਾਰੇ ਦਰਸ਼ਕਾਂ ਨੂੰ ਇਹ ਹੈ ਕਿ ਇਹ ਕਿਉਂਕਿ ਇਸ਼ੂ ਹੈ ਜਿਹੜਾ ਉਹ ਇੰਨਾ ਗੁੰਝਲਦਾਰ ਹੈ ਤੇ ਇਹਨੂੰ ਥੋੜਾ ਜਿਹਾ ਸਾਨੂੰ ਤਹੱਮਲ ਨਾਲ ਇਹਨੂੰ ਸਮਝਣਾ ਪੈਣਾ ਵੀ ਇਹ ਆਇਆ। ਜਿੰਨਾ ਚਿਰ ਅਸੀਂ ਇਹਦੀਆਂ ਹਿਸਟੋਰੀਕਲ ਰੂਟਸ ਨੂੰ ਨਹੀਂ ਸਮਝਦੇ ਉਨਾ ਚਿਰ ਸਾਨੂੰ ਇਹਦੀ ਕਰੰਟ ਜਿਹੜੀ ਇਹਦੀ ਕੰਡੀਸ਼ਨ ਹੈ ਪੰਜਾਬ ਦੀ ਸੋਸਾਇਟੀ ਦੇ ਵਿੱਚ ਉਹਦੀ ਵੀ ਸਮਝ ਨਹੀਂ ਪੈ ਸਕਦੀ ਜੀ। ਸੋ ਜਿਹੜਾ ਕਾਸਟ ਸਿਸਟਮ ਹੈ ਇਹ ਬੇਸਿਕਲੀ ਹੈ ਕੀ? ਕਾਸਟ ਸਿਸਟਮ ਜੇ ਬਿਲਕੁਲ ਸਧਾਰਨ ਸ਼ਬਦਾਂ ਦੇ ਵਿੱਚ, ਸਿੱਧੇ ਸਾਦੇ ਸ਼ਬਦਾਂ ਦੇ ਵਿੱਚ ਕਹਿਣਾ ਹੋਵੇ ਜੀ, ਇਹਦਾ ਮਤਲਬ ਹੈ ਕਿ ਕੁਝ ਲੋਕ ਹੈ ਜਿਹੜੇ ਉਹ ਆਪਣੇ ਜਨਮ ਕਰਕੇ ਦੂਜੇ ਲੋਕਾਂ ਨਾਲੋਂ ਸੁਪੀਰੀਅਰ ਹੈ ਜੀ। ਇਸ ਥਿੰਕਿੰਗ ਦੇ ਦੁਨੀਆ ਦੇ ਵਿੱਚ ਦੋ ਰੂਪ ਵੇਖਣ ਨੂੰ ਮਿਲਦੇ ਆ ਜੀ। ਇੱਕ ਜਿਹੜਾ ਇੰਡੀਅਨ ਕਾਸਟ ਸਿਸਟਮ, ਹਿੰਦੂ ਕਾਸਟ ਸਿਸਟਮ, ਤੇ ਇੱਕ ਜਿਹੜਾ ਵੈਸਟ ਦੇ ਵਿੱਚ ਵਾਈਟ ਸੁਪਰੀਮੇਸੀ ਜੀ, ਜਿਹੜਾ ਵਾਈਟ ਸੁਪੀਰੀਓਰਿਟੀ ਕਿ ਵਾਈਟ ਰੇਸ ਬੈਸਟ ਹੈ ਤੇ ਉਹ ਜਿਹੜਾ ਇੰਡੀਆ ਦੇ ਵਿੱਚ ਕਾਸਟ ਸਿਸਟਮ ਹੈ ਉਹ ਥੋੜਾ ਜਿਹਾ ਇਹਦੇ ਨਾਲੋਂ ਵੱਧ ਕੰਪਲੀਕੇਟਡ ਹੈ ਕਿਉਂਕਿ ਵਾਈਟ ਸੁਪਰੀਮੇਸੀ ਆ ਉਹ ਤਾਂ ਬਈ ਵਾਈਟ ਇੱਕ ਪਾਸੇ ਬਾਕੀ ਸਾਰੇ ਦੂਜੇ ਪਾਸੇ।
ਜੀ ਕਾਸਟ ਸਿਸਟਮ 'ਚ ਇਹ ਨਹੀਂ ਗਾ, ਉਹਦੇ 'ਚ ਇੱਕ ਉਹਨਾਂ ਨੇ ਪੂਰੀ ਗ੍ਰੇਡਿੰਗ ਕੀਤੀ ਹੋਈ ਆ ਜਿਹਦੇ 'ਚ 4 ਕਾਸਟਸ ਨੇ ਤੇ ਉਹਦੇ 'ਚ ਬ੍ਰਾਹਮਣ ਸਭ ਤੋਂ ਉੱਪਰ, ਫਿਰ ਖੱਤਰੀ, ਫਿਰ ਵੈਸ਼ ਤੇ ਫਿਰ ਸ਼ੂਦਰ। ਜੀ ਉਹ ਥੋੜੀਆਂ ਉਹਦੀਆਂ ਲੇਅਰਸ ਆ ਜਿਹੜੀਆਂ ਥੋੜੀਆਂ ਜਿਹੀਆਂ ਜ਼ਿਆਦਾ। ਹੁਣ ਇਹ ਆਈਡੀਆ ਪੈਦਾ ਕਿੱਥੋਂ ਹੁੰਦਾ, ਜਿਹੜੀ ਇਹ ਬਾਇਓਲੋਜੀਕਲ ਸੁਪੀਰੀਓਰਿਟੀ ਕਿ ਬਾਇਓਲੋਜੀ ਤੇ ਬੇਸਡ ਹੈ, ਜਨਮ ਤੇ ਬੇਸਡ ਹੈ, ਜੀ ਬੰਦੇ ਦੇ ਕੰਮਾਂ ਤੇ ਨਹੀਂ, ਬੰਦਾ ਕਿਹੋ ਜਿਹੇ ਕੰਮ ਕਰਦਾ, ਉਹਦਾ ਕਰੈਕਟਰ ਕੀ ਹੈ, ਇਸ ਗੱਲ ਤੇ ਨਹੀਂ ਆਧਾਰਿਤ, ਉਹਦਾ ਜਨਮ ਕਿਹੜੇ ਪਰਿਵਾਰ ਦੇ ਵਿੱਚ ਹੋਇਆ, ਕਿਹੜੀ ਜਾਤ ਦੇ ਵਿੱਚ ਹੋਇਆ, ਇਸ ਗੱਲ ਦੇ ਉੱਤੇ ਜਿਹੜੀ ਇਹ ਸਾਰੀ ਚੀਜ਼ ਦੀ ਜੜ ਟਿਕੀ ਹੋਈ ਹੈ। ਜੀ ਪਹਿਲੀ ਗੱਲ ਤਾਂ ਇਹ ਹੈ। ਦੂਜੀ ਗੱਲ, ਜਦੋਂ ਅਸੀਂ ਕਾਸਟ ਸਿਸਟਮ ਦੀ ਗੱਲ ਕਰਦੇ ਹਾਂ, ਕਿਉਂਕਿ ਅੱਜ ਆਪਾਂ ਜਿਹੜਾ ਵਾਈਟ ਸੁਪਰੀਮੇਸੀ ਦੀ ਤਾਂ ਗੱਲ ਨਹੀਂ ਕਰਨੀ ਗੀ, ਜਿਵੇਂ ਹੁਣ, ਪਰ ਉਹਦੇ 'ਚ ਮੈਂ ਥੋੜਾ ਜਿਹਾ ਇੰਨਾ ਕਹਿਣਾ ਚਾਹੁੰਦਾ ਵੀ ਇਹ ਦੋਵੇਂ ਸਿਸਟਮ ਹੈ ਜਿਹੜੇ ਇਹਨਾਂ ਨੇ ਦੁਨੀਆ ਦੇ ਉੱਤੇ ਬਹੁਤ ਜ਼ਿਆਦਾ ਦੁੱਖ ਪੈਦਾ ਕੀਤੇ ਆ। ਜਿਹੜਾ ਹਿਟਲਰ ਸੀ ਉਹ ਵੀ ਬੇਸਿਕਲੀ ਏਰੀਅਨ ਰੇਸ ਦੀ ਸੁਪੀਰੀਓਰਿਟੀ ਨੂੰ ਮੰਨਦਾ ਸੀ। ਜੀ ਇਹ ਸਮਝਦਾ ਸੀਗਾ ਵੀ ਬਾਕੀ ਆ ਜਿਹੜੇ ਨਾਨ ਏਰੀਅਨ ਆ ਉਹ ਮਾੜੇ ਆ ਤੇ ਉਹਨਾਂ ਨੂੰ ਮਾਰ ਦੇਣਾ ਚਾਹੀਦਾ, ਉਹਦੇ ਚੋਂ ਪੈਦਾ ਹੋਇਆ। ਤੇ ਜਿਹੜਾ ਹਿੰਦੂ ਕਾਸਟ ਸਿਸਟਮ ਹੈ ਇਹਦੇ ਚੋਂ ਸਦੀਆਂ ਦੀ ਜਿਹੜੀ ਓਪਰੇਸ਼ਨ ਪੈਦਾ ਹੋਈ ਜਿਹੜੀਆਂ ਸੋ ਕਾਲਡ ਨੀਵੀਆਂ ਜਾਤਾਂ ਦੇ ਲੋਕਾਂ ਲਈ। ਸੋ ਉਹ ਵੀ ਜੋ ਕੁਝ ਹਿਟਲਰ ਨੇ ਕੀਤਾ ਉਹੋ ਜਿਹਾ ਹੀ ਕੰਮ ਹੈ ਜਿਹੜਾ ਉਹ ਇੰਡੀਆ 'ਚ ਸਦੀਆਂ ਤੋਂ ਹੁੰਦਾ ਆ ਰਿਹਾ। ਜੀ ਸੋ ਕਾਸਟ ਸਿਸਟਮ ਹੈ ਜਿਹੜਾ ਇਹ ਦੱਖਣੀ ਏਸ਼ੀਆ ਦਾ ਖਿੱਤਾ ਹੈ ਜਿਹੜਾ ਜਿਹਦੇ ਵਿੱਚ ਭਾਰਤ, ਸ੍ਰੀਲੰਕਾ, ਬੰਗਲਾਦੇਸ਼, ਪਾਕਿਸਤਾਨ, ਇਹ ਅੱਜ ਕੱਲ੍ਹ ਦੀਆਂ ਮਾਡਰਨ ਨੇਸ਼ਨ ਸਟੇਟਸ ਆ ਜਿਹੜੀਆਂ ਸਾਰੀਆਂ ਆ ਜਾਂਦੀਆਂ, ਨੇਪਾਲ, ਇਹ ਸਾਰੇ ਦੱਖਣੀ ਏਸ਼ੀਆ ਦੇ ਖਿੱਤੇ ਦੇ ਰਗੋ ਰੇਸ਼ੇ ਦੇ ਵਿੱਚ ਸਮਾਈ ਹੋਈ ਚੀਜ਼ ਹੈ, ਬਹੁਤ ਡੂੰਘੀ ਹੋਈ ਚੀਜ਼ ਹੈ। ਕੋਈ ਵੀ ਭਾਈਚਾਰਾ, ਕੋਈ ਵੀ ਕੌਮ, ਕੋਈ ਵੀ ਸਮੂਹ ਆ ਜਿਹੜਾ ਇਹਦੇ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ। ਜੀ ਦੱਖਣੀ ਏਸ਼ੀਆ ਜਿਹੜੇ ਮਰਜ਼ੀ ਖਿੱਤੇ ਚਲੇ ਜਾਓ, ਕਿਤੇ ਵੀ ਇਹ ਕਲੇਮ ਨਹੀਂ ਕੀਤਾ ਜਾ ਸਕਦਾ ਵੀ ਇੱਥੇ ਕਾਸਟ ਸਿਸਟਮ ਨਾਂ ਦੀ ਚੀਜ਼ ਹੀ ਹੈ ਨਹੀਂ। ਜੀ ਹਰ ਥਾਂ ਤੇ ਕਾਸਟ ਦੇ ਵੱਖੋ ਵੱਖਰੇ ਡਾਇਨਾਮਿਕਸ ਹੈ, ਵੱਖੋ ਵੱਖਰੇ ਰੂਪ ਹੈ, ਸਾਰੀਆਂ ਥਾਵਾਂ ਤੇ ਇੱਕੋ ਜਿਹਾ ਨਹੀਂ ਗਾ। ਇੰਡੀਆ ਦੇ ਵਿੱਚ ਜਿਹੜੀ ਕਾਸਟ ਸਿਸਟਮ ਨੂੰ ਜਿਹੜੀ ਵੱਡੇ ਚੈਲੰਜ ਮਿਲੇ ਇਤਿਹਾਸ ਦੇ ਵਿੱਚ, ਉਹ ਸੀਗਾ ਵੀ ਪਹਿਲੀ ਵਾਰੀ ਬੁੱਧ ਧਰਮ ਦੇ ਰੂਪ ਦੇ ਵਿੱਚ ਸਿਸਟਮ ਨੂੰ ਚੈਲੰਜ ਕੀਤਾ ਗਿਆ, ਬ੍ਰਾਹਮਣ ਦੀ ਸੁਪਰੀਮੇਸੀ ਨੂੰ ਚੈਲੰਜ ਕੀਤਾ ਗਿਆ। ਤਾਂ ਇਹ ਨਿਕਲਿਆ ਕਿ ਜਦੋਂ ਦੁਬਾਰਾ ਬ੍ਰਾਹਮਣਾਂ ਕੋਲੇ ਰਾਜ ਆਇਆ ਤੇ ਉਹਨਾਂ ਨੇ ਬੁੱਧ ਧਰਮ ਦਾ ਨਾਮੋ ਨਿਸ਼ਾਨ ਹੀ ਇੰਡੀਆ ਚੋਂ ਮਿਟਾਤਾ, ਦੱਖਣੀ ਏਸ਼ੀਆ। ਸੋ ਬੁੱਧ ਧਰਮ ਰਿਹਾ ਨਹੀਂ, ਸੋ ਉਹ ਕਾਸਟ ਦੇ ਚੈਲੰਜ ਵਜੋਂ ਵੀ ਖਤਮ ਹੋ ਗਿਆ। ਹੁਣ ਤਾਂ ਉਹ ਦੁਬਾਰਾ ਜਿਵੇਂ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਰਿਵਾਈਵ ਹੋਇਆ, ਪਰ ਉਹ ਕਲਚਰਲੀ ਰਿਵਾਈਵ ਹੋਇਆ ਨਹੀਂ ਬੇਸਿਕਲੀ। ਉਹ ਇੱਕ ਕਿਸਮ ਦੀ ਕਾਈਂਡ ਆਫ ਪੇਪਰਾਂ ਦੇ ਵਿੱਚ ਹੀ ਹੈ, ਲੋਕ ਜਿਹੜੇ ਬੋਧੀ ਬਣੇ ਆ, ਪਰ ਕਲਚਰਲੀ ਉਹ ਹਿੰਦੂਇਜ਼ਮ ਦੇ ਫੋਲਡ ਦੇ ਵਿੱਚ ਹੀ ਨੇ। ਦੂਸਰਾ ਜਿਹੜਾ ਵੱਡਾ ਚੈਲੰਜ ਹੋਇਆ ਕਾਸਟ ਸਿਸਟਮ ਨੂੰ, ਉਹ ਹੋਇਆ ਸਿੱਖੀ ਦੇ ਰੂਪ ਦੇ ਵਿੱਚ। ਜਦੋਂ ਕਾਸਟ ਸਿਸਟਮ ਹੈ ਜਿਹੜਾ ਉਹ ਸਿਰਫ ਸਿਧਾਂਤਕ ਤੌਰ ਤੇ ਹੀ ਚੈਲੰਜ ਨਹੀਂ ਕੀਤਾ ਗਿਆ, ਪਰ ਉਹਦੇ ਨਾਲ ਇੱਕ ਸਮਾਜ ਦੀ ਵੀ ਇਹੋ ਜਿਹੀ ਦੀ ਸਿਰਜਣਾ ਕੀਤੀ ਗਈ ਜਿੱਥੇ ਉਹ ਵਾਕਿਆ ਹੀ ਪ੍ਰੈਕਟਿਸ ਹੁੰਦੀ ਸੀ ਇਕੁਐਲਿਟੀ ਵਾਲੀ ਗੱਲ, ਤੇ ਉਹਦੇ 'ਚ ਕੋਈ ਫਰਕ ਨਹੀਂ। ਸੋ ਜਿਹੜਾ ਸਿੱਖਾਂ ਦਾ ਹਿੰਦੂਇਜ਼ਮ ਨਾਲ ਵਿਰੋਧ ਆ, ਜਿਹੜਾ ਪੋਲੀਟੀਕਲ ਕੌਨਫਲਿਕਟ ਵੀ ਚੱਲ ਰਹੀ ਹੈ, ਇਹ ਸਿਰਫ ਇਹ ਕੌਨਫਲਿਕਟ ਸਿੱਖਾਂ ਦੀ ਜਿਹੜੀ ਇੰਡੀਆ ਦੇ ਵਿੱਚ ਚੱਲ ਰਹੀ ਹੈ, ਇਹ ਇਕੱਲੀ ਪੋਲੀਟੀਕਲ ਕੌਨਫਲਿਕਟ ਨਹੀਂ ਗੀ, ਇਹਦੀ ਜੜ ਵੀ ਕਿਤੇ ਨਾ ਕਿਤੇ ਕਾਸਟ ਸਿਸਟਮ ਦਾ ਵਿਰੋਧ ਜਿਹੜਾ ਸਿੱਖੀ ਦੇ ਵਿੱਚ ਸਿਧਾਂਤਕ ਤੌਰ ਤੇ ਉਹਦੇ ਨਾਲ ਜੁੜੀ ਹੋਈ ਹੈ। ਹੁਣ ਜਿਹੜੀ ਬਹੁਤ ਜ਼ਿਆਦਾ ਜਿਹੜੇ ਸਾਡੇ ਵੀਰ ਆ ਜਿਹੜੇ ਉਹ ਇਹ ਗੱਲ ਤੇ ਮੇਰੇ ਖਿਆਲ ਦੇ ਵਿੱਚ ਧਿਆਨ ਨਹੀਂ ਦਿੰਦੇ ਕਿ ਜਿਹੜੀ ਪਿਛਲੇ ਕੁਛ ਦਹਾਕਿਆਂ ਤੋਂ ਜੋ ਕੁਛ ਪੰਜਾਬ ਦੇ ਵਿੱਚ ਚੱਲ ਰਿਹਾ ਹੈ, ਉਹਦੀ ਡਾਇਰੈਕਸ਼ਨ ਉਹੀ ਹੈ, ਉਧਰ ਨੂੰ ਹੀ ਵੱਧ ਰਹੀ ਹੈ ਜਿੱਧਰ ਨੂੰ ਜੋ ਕੁਝ ਬੁੱਧ ਧਰਮ ਨਾਲ ਹੋਇਆ ਉਹ ਗੱਲ ਜਿੱਥੇ ਕਿ ਉਸ ਖਿੱਤੇ ਚੋਂ ਉਹਦਾ ਨਾਮੋ ਨਿਸ਼ਾਨ ਜਿਹੜਾ ਮਿਟਾ ਦੇਣ ਦੀ ਕੋਸ਼ਿਸ਼ ਹੈ ਜਿਹੜੀ ਉਹ ਚੱਲ ਰਹੀ ਹੈ। ਹੁਣ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਇਹ ਹੋ ਜਾਊਗਾ,
ਪਰ ਮੈਂ ਇਹ ਜ਼ਰੂਰ ਦਾਅਵੇ ਨਾਲ ਕਹਿੰਦਾ ਵੀ ਪਲ ਪਲ ਗੱਲ ਉਧਰ ਨੂੰ ਵੱਧ ਰਹੀ ਹੈ ਜੀ। ਮੋੜਾ ਨਹੀਂ ਪੈਂਦਾ ਤੇ ਫਿਰ ਹੋ ਵੀ ਸਕਦਾ, ਕਿਉਂਕਿ ਢੰਗ ਨਾਲ ਪੰਜਾਬ ਦੇ ਵਿੱਚੋਂ ਸਿੱਖ ਜਿਹੜੀ ਜਨਸੰਖਿਆ ਉਹ ਬਾਹਰ ਪ੍ਰਵਾਸ ਕਰ ਰਹੀ ਹੈ, ਘਟ ਰਹੀ ਹੈ ਹੋਰਾਂ ਤਰੀਕਿਆਂ ਨਾਲ। ਉਸ ਆਉਣ ਵਾਲੇ 150 ਸਾਲ ਦੇ ਵਿੱਚ ਇਹ ਕੋਈ, ਮੈਨੂੰ ਲੱਗਦਾ ਵੀ ਇਹ ਅਨਇਮੈਜੀਨੇਬਲ ਨਹੀਂ ਗਾ। ਇਹ ਗੱਲ ਹੋ ਸਕਦੀ ਹੈ ਵੀ ਬੁੱਧ ਧਰਮ ਵਾਲਾ ਹਾਲ ਹੈ ਜਿਹੜਾ ਉਹ ਸਿੱਖਾਂ ਦਾ ਹੋ ਸਕਦਾ ਜੇ ਆਹੀ ਜਾਰੀ ਰਹੇ ਤਾਂ। ਹੁਣ ਉਹਦੇ ਪਿੱਛੇ ਉਹਦੀ ਜੜ ਦੇ ਵਿੱਚ ਕੀ ਗੱਲ ਹੈ? ਉਹਦੀ ਜੜ ਦੇ ਵਿੱਚ ਹੈ ਕਾਸਟ ਸਿਸਟਮ ਨੂੰ ਜਿਹੜਾ ਚੈਲੰਜ ਕੀਤਾ ਸਿੱਖੀ ਦੇ ਵਿੱਚ, ਜਿਹੜਾ ਬਹੁਤ ਜ਼ਿਆਦਾ ਭਰਮਾਂ ਜਿਹੜਾ ਕਾਸਟ ਸਿਸਟਮ ਤੇ ਵਾਰ ਕੀਤਾ ਗਿਆ ਜੀ। ਇੰਨੀ ਇਹ ਕੌਨਫਲਿਕਟ ਸ਼ੁਰੂ ਤੋਂ ਲੈ ਕੇ ਪਹਿਲੇ ਪਾਤਸ਼ਾਹ ਦੇ ਵੇਲੇ ਤੋਂ ਲੈ ਕੇ ਪਹਾੜੀ ਰਾਜਿਆਂ ਨਾਲ ਜਿਹੜੀਆਂ 10ਵੇਂ ਪਾਤਸ਼ਾਹ ਦੀਆਂ ਜੰਗਾਂ ਹੋਈਆਂ ਉਹਨਾਂ ਦੇ ਥਰੂ ਤੇ ਅੱਜ ਤੱਕ ਇਹ ਜਿਹੜਾ ਵਿਰੋਧ ਆ ਜਿਹੜਾ ਇਹਨੂੰ ਐਨੀਮੇਟ ਹੀ ਇਹ ਚੀਜ਼ ਕਰ ਰਹੀ ਹੈ ਕਿ ਕਾਸਟ ਸਿਸਟਮ ਹੈ ਜਿਹੜਾ ਉਹ ਰੱਦ ਕੀਤਾ ਗਿਆ ਪੰਜਾਬ 'ਚ। ਤੇ ਇਸੇ ਜਿਹੜੀ ਸਾਰੀ ਦੀ ਸਾਰੀ ਕੌਨਫਲਿਕਟ ਆ ਉਹਦੀ ਜੜ ਦੇ ਵਿੱਚ ਇਹ ਗੱਲ ਪਈ ਹੈ ਜੀ। ਹੁਣ ਜਿਹੜੀ ਪੰਜਾਬ ਦੀ ਕੰਪਲਿਕੇਟਡ ਸਿਚੁਏਸ਼ਨ ਕੀ ਹੈ? ਪੰਜਾਬ ਦੀ ਕੰਪਲਿਕੇਟਡ ਸਿਚੁਏਸ਼ਨ ਇਹ ਹੈ ਕਿ ਪੰਜਾਬ ਦੇ ਵਿੱਚ ਇੱਕ ਪਾਸੇ ਤਾਂ ਸਿੱਖੀ ਦੇ ਅਸਰ ਸਦਕਾ ਕਾਸਟ ਸਿਸਟਮ ਹੈ ਜਿਹੜਾ ਉਹ ਬਾਕੀ ਸਾਰੇ ਸਾਊਥ ਏਸ਼ੀਆ ਨਾਲੋਂ, ਮੈਂ ਇਹ ਕਲੇਮ ਕਰਦਾ ਵੀ ਸਾਰੇ ਸਾਊਥ ਏਸ਼ੀਆ ਦੇ ਬਾਕੀ ਹਰੇਕ ਖਿੱਤੇ ਨਾਲੋਂ ਘੱਟ ਹੈ ਜੀ। ਇਹ ਬਹੁਤ ਵੱਡੀ ਗੱਲ ਆ ਜੀ, ਬਹੁਤ ਵੱਡੀ ਇਤਿਹਾਸਕ ਪ੍ਰਾਪਤੀ ਹੈ ਜਿਹਦੇ ਚ ਸਿੱਖੀ ਤੋਂ ਬਿਨਾਂ ਹੋਰ ਕਿਸੇ ਚੀਜ਼ ਦਾ ਕੋਈ ਜ਼ਿਆਦਾ ਰੋਲ ਨਹੀਂ ਗਾ ਜੀ। ਪ੍ਰਾਇਮਰੀ ਰੋਲ ਹੈ ਜਿਹੜਾ ਪੰਜਾਬ ਦੇ ਵਿੱਚ ਕਾਸਟ ਘੱਟ ਹੋਣ ਦਾ। ਪੰਜਾਬ ਦੇ ਪਿੰਡਾਂ ਦੇ ਵਿੱਚ ਵੀ ਅਸੀਂ ਵੇਖਦੇ ਹਾਂ ਕਿ ਜਿਹੜੀ ਕਾਸਟ ਦੇ ਆਧਾਰ ਤੇ ਜਿਹੜੀ ਇਕਨੋਮਿਕ ਵੰਡ ਹੋਈ ਵੀ ਹੈ ਜੀ, ਪਰ ਜੇ ਤੁਸੀਂ ਦੂਜੇ ਸੂਬਿਆਂ ਦੇ ਵਿੱਚ ਵੇਖੋ ਜਿਹੜੀ ਸਿਚੁਏਸ਼ਨ ਹੈ ਲੋਅਰ ਕਾਸਟ ਦੀ, ਉਹਦੇ ਮੁਕਾਬਲੇ ਪੰਜਾਬ ਦੇ ਵਿੱਚ ਉਹਨਾਂ ਦੀ ਸਿਚੁਏਸ਼ਨ ਮੱਚ ਬੈਟਰ ਹੈ ਜੀ। ਉਹਦੇ ਪਿੱਛੇ ਜਿਹੜੀ ਸਿੱਖ ਸਿਧਾਂਤਾਂ ਦੀ ਜਿਹੜਾ ਯੋਗਦਾਨ ਹੈ, ਸਿੱਖੀ ਦਾ ਯੋਗਦਾਨ ਹੈ। ਇਹ ਗੱਲ ਜਦੋਂ ਵੀ ਆਉਂਦੀ ਹੈ ਉਹਨੂੰ ਕਿਹਾ ਇਸ ਤਰ੍ਹਾਂ ਜਾਂਦਾ ਕਿ ਦੇਖੋ ਪੰਜਾਬ ਦੇ ਵਿੱਚੋਂ ਵੀ ਪੂਰੀ ਤਰ੍ਹਾਂ ਤਾਂ ਨਹੀਂ ਨਾ ਖਤਮ ਹੋ ਸਕੀ ਸਿੱਖ ਧਰਮ ਵੀ ਇਹਨੂੰ ਪੂਰੀ ਤਰ੍ਹਾਂ ਤਾਂ ਨਹੀਂ ਨਾ ਖਤਮ ਕਰ ਸਕਿਆ ਕਾਸਟ ਨੂੰ ਜੀ। ਇਸ ਕਰਕੇ ਮੇਨ ਵਾਰ ਉਹਦੇ ਉੱਤੇ ਹੈ। ਇਹਨੂੰ ਗੱਲ ਨੂੰ ਪ੍ਰੈਜ਼ੈਂਟ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਜਿਵੇਂ ਠੀਕ ਹੈ ਵੀ ਕੋਸ਼ਿਸ਼ ਤਾਂ ਹੋਈ ਪਰ ਕੰਮ ਫੇਲ ਹੋ ਗਿਆ ਜੀ, ਬਣੀ ਨਹੀਂ। ਇਸ ਗੱਲ ਦਾ ਜਵਾਬ ਆ ਜਿਹੜਾ ਉਹ ਇਹ ਹੈ ਕਿ ਜੇ ਤਾਂ ਪੰਜਾਬ ਦੇ ਉੱਤੇ ਸਿੱਖਾਂ ਦਾ ਰਾਜ ਹੁੰਦਾ ਜੀ, ਤੇ ਫਿਰ ਸਿੱਖਾਂ ਨੇ ਉਹੋ ਜਿਹੀਆਂ ਆਪਦੇ ਸਿਧਾਂਤਾਂ ਦੇ ਅਨੁਕੂਲ ਸੋਸ਼ਲ ਪੋਲੀਟੀਕਲ ਇੰਸਟੀਟਿਊਸ਼ਨਸ ਬਣਾਈਆਂ ਹੁੰਦੀਆਂ ਜੀ, ਤੇ ਉਹਨਾਂ ਦੇ ਵਿੱਚ ਵੀ ਕਾਸਟ ਹੁੰਦੀ, ਫਿਰ ਤਾਂ ਅਸੀਂ ਇਹ ਗੱਲ ਕਹਿ ਸਕਦੇ ਸੀ। ਪਰ ਕਿਉਂਕਿ ਜਦੋਂ ਜਿਹੜਾ ਪੰਜਾਬ ਦੇ ਉੱਤੇ ਜਿਹੜਾ ਰਾਜਨੀਤਿਕ ਪ੍ਰਬੰਧ ਅੱਜ ਹਾਵੀ ਹੈ ਉਹ ਸਿੱਖ ਸਿਧਾਂਤਾਂ ਤੋਂ ਪੈਦਾ ਨਹੀਂ ਹੋਇਆਗਾ ਜੀ, ਆਪ ਗੁਲਾਮੀ ਹੰਢਾ ਰਹੇ ਆ। ਇਸ ਕਰਕੇ ਇਹ ਸਿੱਖਾਂ ਨੂੰ ਮਿਹਣਾ ਨਹੀਂ ਦਿੱਤਾ ਜਾ ਸਕਦਾ ਕਿ ਤੁਹਾਡੇ ਤੋਂ ਕਾਸਟ ਸਿਸਟਮ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਗਿਆ ਜੀ। ਜਿਹੜੀ ਗੱਲ ਹੈ ਗੁਰੂ ਘਰਾਂ ਦੇ ਵਿੱਚ ਜਿਹੜੇ ਤਾਂ ਵੱਡੇ ਇਤਿਹਾਸਕ ਗੁਰੂ ਘਰ ਆ ਉਹਨਾਂ ਦੇ ਵਿੱਚ ਤਾਂ ਬਿਲਕੁਲ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕਿ ਜਿਵੇਂ ਜੇ ਤੁਸੀਂ ਦਰਬਾਰ ਸਾਹਿਬ ਜਾਂਦੇ ਆ ਲੰਗਰ ਹਾਲ ਦੇ ਵਿੱਚ ਤੁਸੀਂ ਲੰਗਰ ਛਕਦੇ ਆ, ਮੈਂ ਤਾਂ ਸੈਂਕੜੇ ਵਾਰੀ ਗਿਆ ਹੋਊਗਾ ਉੱਥੇ ਤੇ 1% ਵੀ ਕੋਈ ਇਹੋ ਜਿਹੀ ਗੱਲ ਨਹੀਂ ਗੀ ਵੀ ਕੋਈ ਕਹਿੰਦਾ ਹੋਵੇ ਵੀ ਤੁਸੀਂ ਇੱਥੇ ਬਹਿਣਾ ਜਾਂ ਨਹੀਂ ਬਹਿਣਾ ਜਾਂ ਲੰਗਰ ਨਹੀਂ ਛਕਣ ਦੇਣਾ। ਪੰਜਾਬ ਦੇ ਕੁਛ ਇੱਕ ਡੇਰੇ ਜ਼ਰੂਰ ਹੈਗੇ ਆ ਜਿਨ੍ਹਾਂ ਦੇ ਵਿੱਚ ਇਹੋ ਜਿਹੀ ਡਿਸਕ੍ਰਿਮੀਨੇਸ਼ਨ ਹੁੰਦੀ ਜੀ, ਤੇ ਉਹਨਾਂ ਡੇਰਿਆਂ ਦਾ ਸਿੱਖੀ ਪ੍ਰਤੀ ਵੀ ਰਵੱਈਆ ਜਿਹੜਾ ਉਹ ਵੈਰ ਭਾਵਨਾ ਵਾਲਾ ਹੀ ਹੈ, ਇਹ ਅਸੀਂ ਜਾਣਦੇ ਹੀ ਹਾਂ ਜੀ। ਉਹਨਾਂ ਡੇਰਿਆਂ ਦੀ ਸਰਕਾਰੀ ਪੁਸ਼ਤ ਬਣਾਈ ਵੀ ਹੁੰਦੀ ਹੈ, ਇਹ ਵੀ ਅਸੀਂ ਜਾਣਦੇ ਜੀ। ਬਿਲਕੁਲ ਸਾਡੇ ਵੀਰ ਜਿਹੜੇ ਉਹ ਕੀ ਕਰਦੇ ਆ ਕਿ ਉਹਨਾਂ ਡੇਰਿਆਂ ਦੀ ਉਦਾਹਰਨ ਦੇ ਕੇ ਉਹਨੂੰ ਸਾਰੇ ਸਿੱਖਾਂ ਤੇ ਲਾਗੂ ਕਰ ਦਿੰਦੇ ਆ ਜੀ। ਦੇਖੋ ਜੀ ਫਲਾਣੇ ਡੇਰੇ ਚ ਆਏ ਹੁੰਦਾ ਤੇ ਸਿੱਖ ਸਾਰੇ ਐਂ ਕਰਦੇ। ਉਹ ਇਹ ਗੱਲ ਐਕਨੋਲੇਜ ਨਹੀਂ ਕਰਦੇ ਵੀ ਮੈਜੋਰਟੀ ਜਿਹੜੇ ਗੁਰੂ ਘਰ ਨੇ ਉਹਨਾਂ ਦੇ ਵਿੱਚ ਇਹ ਗੱਲ ਨਹੀਂ ਹੁੰਦੀ ਜੀ। ਤੇ ਜਿਹੜੇ ਡੇਰੇ ਆ ਉਹ ਵੈਸੇ ਹੀ ਐਂਟੀ ਸਿੱਖ ਸੈਂਟਰ ਬਣੇ ਹੋਏ ਆ ਹੁਣ ਪਿਛਲੇ ਬਹੁਤ ਲੰਬੇ ਸਮੇਂ ਤੋਂ, ਲਗਭਗ ਉਹ ਸਾਰੀਆਂ ਉੱਥੇ ਐਂਟੀ ਸਿੱਖ ਗਤੀਵਿਧੀਆਂ ਜਿਹੜੀਆਂ ਉਹ ਚੱਲਦੀਆਂ ਜੀ। ਡੇਰਿਆਂ ਦਾ ਜਿਹੜਾ ਕੰਟਰੋਲ ਹੈ ਉਹ ਕੋਈ ਸਿੱਖਾਂ ਦੀ ਰਿਪਰੈਜ਼ੈਂਟੇਟਿਵ ਬੋਡੀ ਕੋਲੇ ਨਹੀਂ ਗਾ। ਡੇਰੇ
ਹੈਡ ਹੁੰਦਾ ਉਹੀ ਉਹਦਾ ਤਾਨਾਸ਼ਾਹ ਹੁੰਦਾ, ਉਹਦੇ ਅੰਡਰ ਹੀ ਸਾਰਾ ਕੁਝ ਚੱਲਦਾ ਹੁੰਦਾ। ਜੋ ਵੀ ਉਹਦੀ ਸੋਚ ਹੁੰਦੀ ਆ ਉਹਦੇ ਹਿਸਾਬ ਨਾਲ ਡੇਰੇ ਆ ਜਿਹੜੇ ਉਹ ਚੱਲਦੇ ਆ। ਕਿਤੇ ਸਿੱਖਾਂ ਦਾ ਕਿਸੇ ਡੇਰੇਦਾਰ ਨਾਲ ਧਾਰਮਿਕ ਟਕਰਾਅ ਪੈਦਾ ਹੁੰਦਾ, ਉੱਥੇ ਤਾਂ ਮੋਸਟਲੀ ਜਿਹੜੇ ਪੰਜਾਬ ਦੇ ਖੱਬੇ ਪੱਖੀ ਵਿਦਵਾਨ ਚਿੰਤਕ ਆ ਉਹ ਡੇਰੇ ਦੇ ਹੱਕ 'ਚ ਖੜਦੇ ਆ ਤੇ ਇਹ ਕਲੇਮ ਕਰਦੇ ਆ ਕਿ ਡੇਰਾ ਜਿਹੜਾ ਉਹ ਡੇਰੇ ਦੀ ਆਪਦੀ ਆਜ਼ਾਦੀ ਆ ਤੇ ਸਿੱਖ ਉਹਨਾਂ ਨੂੰ ਫੋਰਸ ਨਹੀਂ ਕਰ ਸਕਦੇ ਕੁਛ ਵੀ ਕਰਨ ਵਾਸਤੇ ਜੀ। ਤੇ ਜਿੱਥੇ ਡੇਰਾ ਗਲਤ ਹੈ, ਜਿੱਥੇ ਡੇਰਾ ਕਿਸੇ ਨਾਲ ਕਾਸਟ ਦੇ ਆਧਾਰ ਤੇ ਡਿਸਕ੍ਰਿਮੀਨੇਟ ਕਰਦਾ, ਉੱਥੇ ਉਹ ਕਹਿ ਦਿੰਦੇ ਆ ਵੇਖੋ ਜੀ ਸਿੱਖਾਂ ਦਾ ਆਹ ਹਾਲ ਹੈ। ਸੋ ਇੱਕ ਕਿਸਮ ਦੀ ਮੈਂ ਸਮਝਦਾ ਵੀ ਇੱਕ ਕਿਸਮ ਦੀ ਬੇਈਮਾਨੀ ਹੈ ਇਹ ਜਿਹੜਾ ਸਾਰਾ ਡਿਸਕੋਰਸ ਚੱਲ ਰਿਹਾ ਕਾਸਟ ਦੇ। ਇਹ ਗੱਲ ਕੰਪਲੀਕੇਟ ਇਸ ਕਰਕੇ ਹੋ ਗਈ ਕਿ ਸਾਡਾ ਜਿਹੜਾ ਆਮ ਪੰਜਾਬ ਦਾ ਵਾਸੀ ਹੈ ਉਹ ਇੰਨਾ ਕੁ ਭੋਲਾ ਹੈ ਕਿ ਉਹਨੂੰ ਇਹ ਗੱਲ ਉਹਦੀ ਪੂਰੀ ਪਕੜ 'ਚ ਨਹੀਂ ਆਉਂਦੀ ਜੀ। ਜਦੋਂ ਉਹਦੀ ਪਕੜ 'ਚ ਨਹੀਂ ਆਉਂਦੀ ਤੇ ਉਹ ਫਿਰ ਉਹਨੂੰ ਗੱਲ ਨੂੰ ਆਈ ਮੰਨ ਲੈਂਦਾ। ਤੇ ਜਿਹੜੇ ਕਾਸਟ ਦੇ ਆਧਾਰ ਤੇ ਜਿਹੜਾ ਡਿਸਕੋਰਸ ਖੜਾ ਹੋਇਆ ਸਾਰੇ ਪੰਜਾਬ ਦੇ ਵਿੱਚ, ਉਹ ਮਾਈਂਡਲੈਸਲੀ ਲੋਕੀ ਉਹਨੂੰ ਰਿਪੀਟ ਕਰੀ ਜਾਂਦੇ ਆ ਵਾਰੀ ਤੇ ਉਹਦੇ ਨਾਲ ਹੋਇਆ ਕੀ ਵੀ ਇੱਕ ਇਹੋ ਜਿਹੀ ਧਾਰਨਾ ਬਣ ਗਈ ਆਮ ਬੰਦੇ ਦੇ ਮਨ ਦੇ ਵਿੱਚ ਵੀ ਕਾਸਟ ਦੇ ਆਧਾਰ ਤੇ ਜਿੰਨਾ ਜਾਤੀਵਾਦ ਪੰਜਾਬ ਦੇ ਵਿੱਚ ਆ ਉਹਨਾਂ ਤਾਂ ਕਿਤੇ ਹੋਰ ਹੈ ਹੀ ਨਹੀਂ ਜੀ। ਇਹ ਧਾਰਨਾ ਕਾਫੀ ਪੱਖਾਂ ਤੋਂ ਮੇਰੇ ਖਿਆਲ ਦੇ ਵਿੱਚ ਗਲਤ ਹੈ। ਦੂਜੇ ਪਾਸੇ ਇਹ ਵੀ ਨਹੀਂ ਮੈਂ ਮੰਨਦਾ ਵੀ ਪੰਜਾਬ ਦੇ ਵਿੱਚ ਜਾਤੀਵਾਦ ਹੈ ਨਹੀਂ ਗਾ ਜੀ। ਬਹੁਤ ਵਾਰੀ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਜਿਹੜੀਆਂ ਜਾਤੀਵਾਦੀ ਹੁੰਦੀਆਂ, ਪਰ ਰਿਲੇਟਿਵਲੀ ਸਪੀਕਿੰਗ ਇੰਡੀਆ ਦੇ ਦੂਜੇ ਸੂਬਿਆਂ ਤੋਂ ਇੱਥੇ ਘੱਟ ਹੈ। ਤੇ ਜਾਤੀਵਾਦ ਪੰਜਾਬ ਦੇ ਵਿੱਚ ਜਿੰਨਾ ਕੁ ਹੈਗਾ ਉਹਦਾ ਕਾਰਨ ਸਿੱਖੀ ਨਹੀਂ, ਉਹਦਾ ਕਾਰਨ ਲੋਕਾਂ ਦਾ ਸਿੱਖੀ ਤੋਂ ਦੂਰ ਜਾਣਾ ਜੀ। ਉਹ ਇਹ ਵੀ ਨਹੀਂ ਮੰਨਦੇ ਜੀ ਕਿ ਇਹਦਾ ਕਾਰਨ ਲੋਕਾਂ ਦਾ ਸਿੱਖੀ ਤੋਂ ਦੂਰ ਜਾਣਾ ਜੀ। ਉਹ ਇਹ ਮੰਨਦੇ ਆ ਵੀ ਲੋਕੀ ਆ ਜਿਹੜੇ ਉਹ ਜਿੰਨਾ ਵੱਧ ਮਾਡਰਨਾਈਜ਼ ਹੋਣਗੇ ਉਹਨਾਂ ਵੱਧ ਕਾਸਟ ਤੋਂ ਉੱਤੇ ਉੱਠਣਗੇ। ਪਰ ਇਹ ਗੱਲ ਗਲਤ ਸਾਬਤ ਹੋ ਚੁੱਕੀ ਹੈ, ਕਿਉਂਕਿ ਜੇ ਤੁਸੀਂ ਇੰਡੀਆ ਦੇ ਜਿਹੜੇ ਵੱਡੇ ਮੈਟਰੋਪੋਲੀਟਨ ਸਿਟੀਜ਼ ਹੈ ਤੇ ਜਿਹੜੇ ਉੱਥੋਂ ਦੇ ਬਹੁਤ ਐਜੂਕੇਟਡ ਤੇ ਬਹੁਤ ਹਾਈ ਫਾਈ ਕਲਾਸਿਸ ਨੇ ਜਿਹੜੀਆਂ ਉੱਥੋਂ ਦੀਆਂ, ਉੱਥੇ ਜਿੰਨੀ ਉੱਥੇ ਕਾਸਟ ਸਿਸਟਮ ਉਹਨੂੰ ਤਾਂ ਕਿਤੇ ਵੀ ਨਹੀਂ ਗਾ ਜੀ। ਬਿਲਕੁਲ। ਸੋ ਉਹ ਇਹ ਗੱਲ ਨਹੀਂ ਵੇਖਦੇਗੇ ਬਈ ਇਹਦਾ ਕਾਸਟ ਹੈ ਜਿਹੜੀ ਨਾ ਇਹ ਐਜੂਕੇਸ਼ਨ ਨਾਲ ਦੂਰ ਹੋ ਸਕਦੀ ਹੈ, ਨਾ ਇਹ ਅਰਬਨਾਈਜੇਸ਼ਨ ਨਾਲ ਦੂਰ ਹੋ ਸਕਦੀ ਹੈ ਜੀ, ਨਾ ਇਹ ਇਕਨੋਮਿਕ ਕੰਡੀਸ਼ਨਸ ਚੇਂਜ ਹੋਣ ਨਾਲ ਹੀ ਦੂਰ ਹੋ ਸਕਦੀ ਹੈ ਜੀ। ਕਾਸਟ ਦਾ ਇੱਕ ਵਰਡ ਵਿਊ ਹੈ ਜਿਹੜਾ ਕੁਝ ਲੋਕਾਂ ਨੇ ਅਪਣਾਇਆ ਹੋਇਆ ਕਿ ਉਹ ਸਮਝਦੇ ਆ ਕਿ ਅਸੀਂ ਸੁਪੀਰੀਅਰ ਹਾਂ ਜੀ ਤੇ ਬਾਕੀ ਸਾਡੇ ਤੋਂ ਇਨਫੀਰੀਅਰ ਨੇ ਜੀ। ਜਿਹੜਾ ਪੰਜਾਬ ਦੇ ਵਿੱਚ ਕਾਸਟ ਸਿਸਟਮ ਦੀ ਗੱਲ ਹੈ ਉਹਦੇ 'ਚ ਇਹਨੂੰ ਬਹੁਤ ਸੂਖਮ ਤਰੀਕੇ ਨਾਲ ਸਟੇਟ ਨੇ ਖੱਬੇ ਪੱਖੀ ਧਿਰਾਂ ਦੇ ਰਾਹੀਂ ਸਿੱਖਾਂ ਦੇ ਵਿਰੁੱਧ ਵਰਤਿਆ ਜੀ। ਉਹ ਕਿਵੇਂ ਵਰਤਿਆ ਜੀ? ਇਹਨਾਂ ਨੇ ਕੀ ਸਾਬਤ ਕੀਤਾ ਵੀ ਪੰਜਾਬ ਦੇ ਵਿੱਚ ਇੱਕ ਹੀ ਕਾਸਟ ਜਿਹੜਾ, ਜੇ ਤੁਸੀਂ ਖਬਰਾਂ ਦੇ ਪਿੱਛੇ ਜਾਓ, ਮੋਸਟਲੀ ਜਿਹੜੀ ਕਾਸਟ ਦੇ ਆਧਾਰ ਦੇ ਉੱਤੇ ਜਿਹੜੀਆਂ ਸੋਸ਼ਲ ਸਟਰਗਲਸ ਹੁੰਦੀਆਂ, ਜਿਹੜੇ ਪ੍ਰੋਟੈਸਟਸ ਹੁੰਦੇ ਆ, ਉਹਦੇ ਵਿੱਚ ਇੱਕ ਅਣਕਹੀ ਗੱਲ ਹੁੰਦੀ ਹੈ। ਉਹ ਇਹ ਹੈ ਵੀ ਸਾਰੇ ਪੰਜਾਬ ਦੇ ਵਿੱਚ ਇੱਕ ਹੀ ਜਾਤ ਹੈ ਜਿਹੜੀ ਕਿ ਜਾਤੀਵਾਦ ਫੈਲਾ ਰਹੀ ਹੈ ਤੇ ਉਹ ਹੈਗੀ ਜੱਟ ਜੀ, ਤੇ ਬਾਕੀ ਕਿਸੇ ਦਾ ਕੋਈ ਰੌਲਾ ਨਹੀਂ ਗਾ ਜੀ। ਪਹਿਲੀ ਗੱਲ ਹੈ ਜਿਹੜੀ, ਇਹ ਤਾਂ ਮੇਰਾ ਵਿਚਾਰ ਇਹ ਨਹੀਂ ਗਾ ਕਿ ਜੱਟਾਂ ਦੇ ਵਿੱਚ ਜਾਤੀਵਾਦ ਹੈ ਨਹੀਂ ਗਾ, ਹੈਗਾ ਕੁਛ ਹੱਦ ਤੱਕ ਜੀ। ਪਰ ਮੇਰਾ ਜਿਹੜਾ ਇਤਰਾਜ਼ ਆ ਉਹ ਇਹ ਹੈ ਕਿ ਜਿਹੜੀਆਂ ਪੰਜਾਬ ਦੇ ਵਿੱਚ ਬਾਕੀ ਜਾਤਾਂ ਵਸਦੀਆਂ ਦਲਿਤਾਂ ਤੋਂ ਬਿਨਾਂ, ਜਿਨ੍ਹਾਂ ਦੇ ਵਿੱਚ ਬ੍ਰਾਹਮਣ, ਖੱਤਰੀ, ਬਾਣੀਏ, ਰਾਮਗੜੀਏ ਤੇ ਹੋਰ ਸਾਰੀਆਂ ਜਾਤਾਂ ਜਿਹੜੀਆਂ ਦਲਿਤ ਨਹੀਂ ਗੀਆਂ ਜੀ, ਉਹਨਾਂ ਦਾ ਐਟੀਟਿਊਡ ਦਲਿਤਾਂ ਪ੍ਰਤੀ ਲਗਭਗ ਉਹੋ ਜਿਹਾ ਹੀ ਹੈ ਜਿਹੋ ਜਿਹਾ ਜੱਟਾਂ ਦਾ ਜੀ। ਬੜਾ ਹੀ ਹੈ ਕਈਆਂ ਦਾ ਤਾਂ, ਜਿਵੇਂ ਬ੍ਰਾਹਮਣਾਂ ਦੇ ਕੇਸ ਦੇ ਵਿੱਚ, ਕਿਉਂਕਿ ਬ੍ਰਾਹਮਣ ਹੈ ਜਿਹੜੇ ਬ੍ਰਾਹਮਣ ਪਰਿਵਾਰ ਆ ਪੰਜਾਬ ਦੇ, ਉਹ ਅਨਟੱਚੇਬਿਲਟੀ ਵੀ ਪ੍ਰੈਕਟਿਸ ਕਰਦੇ ਆ ਜੀ। ਦਲਿਤਾਂ ਤਾਂ ਉਹਦੇ ਨੇੜੇ ਨਹੀਂ ਜਾਣਾ, ਉਹਦਾ ਉਹ ਭਾਂਡਾ ਨਹੀਂ ਲੈਣਾ ਜਾਂ ਹੋਰ ਇਹੋ ਜਿਹੀਆਂ ਕਈ ਗੱਲਾਂ
ਜਿਹੜੀਆਂ ਉਹ ਪ੍ਰੈਕਟਿਸ ਕਰਦੇ ਆ, ਉਹਨਾਂ ਦੀ ਆਮ ਪ੍ਰੈਕਟਿਸ ਦੇ ਵਿੱਚ ਘਰਾਂ ਦੇ ਵਿੱਚ ਜੀ ਉਹੋ ਜੀ ਗੱਲ ਜਿਹੜੀ ਆਮ ਪੇਂਡੂ ਪਰਿਵਾਰਾਂ ਦੇ ਵਿੱਚ ਨਹੀਂ ਗੀ ਉਸ ਹੱਦ ਤੱਕ, ਕਿ ਇਹ ਨਹੀਂ ਕਿ ਵੀ ਜੇ ਕੋਈ ਕੋਲੇ ਆ ਜਾਊਗਾ ਤਾਂ ਮੈਂ ਪਿੱਟਿਆ ਜਾਊਂਗਾ, ਇਹੋ ਜੀ ਗੱਲ ਹੈ ਨਹੀਂ ਜੀ। ਲੋਕ ਇਕੱਠੇ ਖੇਤਾਂ ਦੇ ਵਿੱਚ ਕੰਮ ਕਰਦੇ, ਇਕੱਠੇ ਖਾਂਦੇ ਪੀਂਦੇ ਆ ਬਹਿ ਕੇ ਜੀ। ਹੁਣ ਜਿਹੜਾ ਖੱਬੇ ਪੱਖੀ ਧਿਰਾਂ ਨੇ ਪੰਜਾਬ ਦੇ ਵਿੱਚ ਕਾਸਟ ਦਾ ਪ੍ਰਵਚਨ ਸਿਰਜਿਆ, ਉਹਦੇ ਵਿੱਚ ਸਭ ਤੋਂ ਵੱਡਾ ਗੈਪ ਹੈ ਜਿਹੜਾ ਉਹ ਇਹ ਹੈ ਕਿ ਉਹਦੇ ਚੋਂ ਬ੍ਰਾਹਮਣ ਸ਼ਬਦ ਹੀ ਗਾਇਬ ਹੈ ਜੀ। ਕਾਸਟ ਦਾ ਸਾਰੀ ਦਾ ਆਧਾਰ ਹੈ। ਜਿਹੜੀ ਸਾਰੇ ਇੰਡੀਆ ਦੇ ਵਿੱਚ ਬਾਕੀ ਦੇ ਵਿੱਚ ਦਲਿਤਾਂ ਦੀ ਸਟਰਗਲ ਹੈ, ਜੇ ਤੁਸੀਂ ਸਾਊਥ ਇੰਡੀਆ ਦੇ ਦਲਿਤਾਂ ਦਾ ਲਿਟਰੇਚਰ ਪੜ੍ਹ ਕੇ ਵੇਖੋ, ਉਹਨਾਂ ਨਾਲ ਵੇਖੋ, ਉਹਨਾਂ ਦਾ ਸਾਰਾ ਅਟੈਕ ਹੈ ਜਿਹੜਾ ਉਹ ਬ੍ਰਾਹਮਣ ਤੇ ਹੈ, ਸਾਰਾ ਉਹਨਾਂ ਦਾ ਜ਼ੋਰ ਬ੍ਰਾਹਮਣ ਤੇ ਹੈ, ਕਿਉਂਕਿ ਉਹਨਾਂ ਨੇ ਪ੍ਰਚੰਡ ਕੀਤੀ ਹੈ ਵੀ ਬ੍ਰਾਹਮਣ ਕਾਸਟ ਸਿਸਟਮ ਬਣਾਇਆ ਹੀ ਬ੍ਰਾਹਮਣ ਨੇ, ਉਹ ਆਪ ਸਭ ਤੋਂ ਉੱਤੇ ਬਹਿ ਗਿਆ ਜੀ, ਬਿਲਕੁਲ ਥੱਲੇ ਰੱਖ ਲਿਆ। ਸੋ ਕਾਸਟ ਸਿਸਟਮ ਦੀ ਜੜ ਆ ਜਿਹੜੀ ਉਹ ਬ੍ਰਾਹਮਣਵਾਦ ਆ। ਕੱਲਾ ਪੰਜਾਬ ਹੈ ਜਿੱਥੇ ਕਾਸਟ ਜਿਹੜਾ ਡਿਸਕੋਰਸ ਹੈ ਉਹਦੇ ਚ ਬ੍ਰਾਹਮਣ ਸ਼ਬਦ ਗਾਇਬ ਹੈ ਜੀ, ਬ੍ਰਾਹਮਣ ਉਹਦੇ ਧਿਰ ਨਹੀਂ ਗਾ ਜੀ। ਇਸ ਤਰ੍ਹਾਂ ਪ੍ਰਟੈਂਡ ਕੀਤਾ ਜਾਂਦਾ ਵੀ ਬ੍ਰਾਹਮਣ ਦਾ ਕਾਸਟਿਸਟ ਹੈ ਹੀ, ਪੰਜਾਬ ਦਾ ਬ੍ਰਾਹਮਣ ਦਾ ਕਾਸਟਿਸਟ ਹੈ ਹੀ ਨਹੀਂ ਗਾ ਜੀ। ਇਹ ਗੱਲ ਸਿੱਧੀ ਐ ਕਹੀ ਨਹੀਂ ਜਾਂਦੀ, ਪਰ ਚੁੱਪ ਚਪੀਤੇ ਜਿਵੇਂ ਗੱਲਾਂ ਬਾਤਾਂ ਦੇ ਵਿੱਚੋਂ ਗੱਲ ਇਹੀ ਸਾਬਤ ਹੁੰਦੀ ਹੈ ਜੀ। ਕੋਈ ਕਦੇ ਅੱਜ ਤੱਕ ਕੋਈ ਸੋਸ਼ਲ ਮੂਵਮੈਂਟ, ਕੋਈ ਪ੍ਰੋਟੈਸਟ ਮੂਵਮੈਂਟ ਕੁਛ ਅੱਜ ਤੱਕ ਚਲਾਇਆ ਹੋਵੇ ਜਿਹਦੇ ਵਿੱਚ ਟਾਰਗੇਟ ਹੋਵੇ ਜਾਂ ਕੋਈ ਹੋਰ ਜਾਤ ਟਾਰਗੇਟ ਹੋਵੇ, ਨਹੀਂ ਚਲਾਇਆ ਜੀ। ਸਰਦਾਰ ਸਾਹਿਬ ਇੱਥੇ ਇੱਕ ਮੈਂ ਸੌਰੀ ਤੁਹਾਨੂੰ ਥੋੜਾ ਜਿਹਾ ਇੰਟਰਪਟ ਕਰਨਾ ਚਾਹੁੰਦਾ, ਕਿਉਂਕਿ ਇੱਥੇ ਇੱਕ ਸਵਾਲ ਜਿਹੜਾ ਉਹ ਖੜਾ ਹੋ ਜਾਂਦਾ ਕਿ ਲੋਕਾਂ ਤੱਕ ਜਿਹੜੀ ਇਹ ਗੱਲ ਆਪਾਂ ਹੁਣ ਤੱਕ ਇਹ ਸਮਝੇ ਆ ਕਿ ਗੁਪਤ ਰੂਪ ਦੇ ਵਿੱਚ ਜਿਹੜੀ ਆ ਉਹ ਦਿਮਾਗਾਂ 'ਚ ਪਾਈ ਜਾਂਦੀ ਆ। ਜਿਵੇਂ ਤੁਸੀਂ ਬੜੀ ਵੱਡੀ ਤੇ ਵਧੀਆ ਐਗਜ਼ਾਮਪਲ ਦਿੱਤੀ ਹੈ ਕਿ ਪੰਜਾਬ ਦੇ ਇਸ ਰੌਲੇ ਦੇ ਵਿੱਚ ਜਿਹੜਾ ਪਾਇਆ ਜਾ ਰਿਹਾ, ਇਹਦੇ 'ਚ ਜਿਹੜਾ ਜਾਤਾਂ ਪਾਤਾਂ ਦਾ ਕਰਤਾ ਧਰਤਾ ਜਿਹੜੇ ਸਿਰਜਣਹਾਰ ਹੈ ਬ੍ਰਾਹਮਣ, ਉਹਦਾ ਵਿੱਚ ਨਾਂ ਨਿਸ਼ਾਨ ਵੀ ਹੈ ਨੀਗਾ। ਬੜਾ ਵਧੀਆ ਪੁਆਇੰਟ ਆ। ਹੁਣ ਇੱਥੇ ਸਵਾਲ ਇਹ ਬਣ ਜਾਂਦਾ ਹੈ ਕਿ ਜਿਹੜੇ ਤਿੰਨ ਧਿਰਾਂ ਹੁੰਦੀਆਂ ਨੇ ਲੋਕਾਂ ਤੱਕ ਜਿਹੜਾ ਸੋਰਸ ਆਫ ਇਨਫੋਰਮੇਸ਼ਨ ਹੁੰਦਾ, ਇੱਕ ਤਾਂ ਹੁੰਦਾ ਵੀ ਜਿਹੜੇ ਉਹ ਧਾਰਮਿਕ ਅਦਾਰਿਆਂ ਨਾਲ ਜੁੜੇ ਹੋਏ ਆ, ਨੰਬਰ 1। ਦੂਜਾ ਹੁੰਦਾ ਮੀਡੀਆ, ਜਿਹਦਾ ਬਹੁਤੇ ਲੋਕਾਂ ਤੱਕ ਜਿਹੜੀ ਪਹੁੰਚ ਹੁੰਦੀ ਆ ਸਿੱਧੇ ਤੌਰ ਦੇ ਉੱਤੇ ਮੀਡੀਆ ਦੇ ਨਾਲ, ਉਹਦੇ 'ਚ ਅਖਬਾਰਾਂ ਵੀ ਆ ਜਾਂਦੀਆਂ ਨੇ, ਉਹਦੇ 'ਚ ਇਲੈਕਟ੍ਰੋਨਿਕ ਮੀਡੀਆ ਵੀ ਆ ਜਾਂਦਾ। ਤੇ ਤੀਜਾ ਗੱਲ ਹੁੰਦੇ ਨੇ ਜਿਹੜੇ ਅਕਾਦਮੀਆਂ ਹੁੰਦੇ ਨੇ ਨਾ, ਅਕੈਡਮਿਕ ਅਦਾਰੇ, ਜਿਹੜਾ ਵਿਦਿਅਕ ਅਦਾਰੇ ਕਹਿ ਲਓ, ਜਦ ਤੇ ਫਿਰ ਚੌਥਾ ਨੰਬਰ ਜਿਹੜਾ ਆ ਜਾਂਦਾ ਉਹ ਆ ਜਾਂਦਾ ਜਿਹੜਾ ਇੰਟੈਲੈਕਚੁਅਲਸ ਹੁੰਦੇ ਨੇ ਸਮਾਜ ਦੇ। ਸੋ ਜਿਹੜੀ ਆ ਧਾਰਮਿਕ ਅਦਾਰਿਆਂ ਦੀ ਗੱਲ ਉਹ ਤੁਸੀਂ ਬਿਲਕੁਲ ਸਪਸ਼ਟ ਕਰ ਚੁੱਕੇ ਆ ਕਿ ਗੁਰਦੁਆਰਿਆਂ ਨਾਲ ਜੁੜਿਆ ਹੋਇਆ ਜਿਹੜਾ ਕੋਈ ਵੀ ਇਨਸਾਨ ਹੈ ਉਹ ਇਸ ਚੀਜ਼ ਤੋਂ ਕਾਸਟ ਸਿਸਟਮ ਤੋਂ ਕਾਫੀ ਦੂਰ ਚਲਿਆ ਜਾਂਦਾ, ਕਿਉਂਕਿ ਗੁਰਦੁਆਰਿਆਂ ਦੇ ਵਿੱਚ ਸਿੱਖਿਆ ਜਿਹੜੀ ਆ ਉਹਨੂੰ ਜਿਹੜੀ ਸਿੱਖਿਆ ਉਹ ਇਸ ਤਰ੍ਹਾਂ ਦੀ ਮਿਲਦੀ ਆ। ਉਹਦੇ ਉਲਟ ਕੁਝ ਡੇਰੇ ਹੁੰਦੇ ਨੇ ਜਿਹਦੇ 'ਚ ਇਹ ਚੀਜ਼ ਆ ਜਿਹੜੀ ਇਹ ਪ੍ਰਭਾਵੀ ਹੋ ਜਾਂਦੀ ਆ। ਮੈਂ ਸਮਝਦਾ ਵੀ ਉਹ ਡੇਰਿਆਂ ਦੀ, ਮੇਰਾ ਖਿਆਲ ਆ ਉਹਨਾਂ ਦੀ ਵੀ ਜਿਹੜੀ ਸਮਾਜਿਕ ਬਣਤਰ ਆ ਵੀ ਕਿਸ ਖਿੱਤੇ 'ਚੋਂ ਰਹਿੰਦੇ ਨੇ, ਉਹਨਾਂ ਦਾ ਆਲਾ ਦੁਆਲਾ ਕਿਹੋ ਜਿਹਾ, ਉਹਦੇ ਤੇ ਕਾਫੀ ਚੀਜ਼ਾਂ ਨਿਰਭਰ ਕਰਦੀਆਂ ਹੋਣਗੀਆਂ। ਤੇ ਮੈਨੂੰ ਹੁਣ ਤੁਸੀਂ ਇਹ ਦੱਸੋ, ਜਿਹੜੇ ਬਾਕੀ ਦੇ ਆਪਣੇ ਕੋਲ ਤਿੰਨ ਚੀਜ਼ਾਂ ਰਹਿ ਜਾਂਦੀਆਂ ਨੇ, ਇੱਕ ਆਪਣੇ ਵਿਦਿਅਕ ਅਦਾਰੇ, ਇੱਕ ਮੀਡੀਆ, ਤੇ ਦੂਜਾ ਜਿਹੜੇ ਫਿਲਾਸਫਰ ਹੁੰਦੇ ਨੇ ਜਾਂ ਸਮਾਜ ਨੂੰ ਸੇਧ ਦੇਣ ਵਾਲੇ। ਸੋ ਸਿੱਧੇ ਤੌਰ ਦੇ ਉੱਤੇ ਮੀਡੀਆ ਦਾ ਜਿਹੜਾ ਪ੍ਰਭਾਵ ਆ ਉਹਦੇ ਬਾਰੇ ਤੁਸੀਂ ਜ਼ਰੂਰ ਦੱਸੋ। ਹਾਂਜੀ, ਦੇਖੋ ਜਿਹੜੀ ਇੱਕ ਗੱਲ ਮੈਂ ਪਹਿਲਾਂ ਹੋਰ ਕਰਨੀ ਚਾਹੁੰਦਾ ਉਹ ਇਹ ਹੈ, ਜਿਵੇਂ ਹੁਣ ਪੰਜਾਬ ਦੇ ਵਿੱਚ ਕਈ ਕੇਸ ਹੁੰਦੇ ਰਹਿੰਦੇ ਆ ਦਲਿਤਾਂ ਦੇ ਵਿਰੋਧੀ ਵਾਇਲੈਂਸ ਦੇ ਜੀ। ਜਿਹੜੀ ਧਿਰ ਦਲਿਤਾਂ ਦੇ ਪੱਖ 'ਚ ਖੜਦੀ ਹੈ ਜੀ, ਉਹਦੇ ਵਿੱਚ ਥੋੜੀ ਜਿਹੀ ਕਾਣ ਹੈ, ਉਹ ਵੇਖਣ ਦੀ ਲੋੜ ਹੈ। ਜਿਵੇਂ ਪਿੱਛੇ ਜੇ ਇੱਕ ਕੇਸ ਹੋਇਆ ਸੀਗਾ ਕੁਝ ਸਾਲ ਪਹਿਲਾਂ ਅਬੋਹਰਵੱਲੀ ਜੀ, ਕੋਈ ਦਲਿਤ ਮਜ਼ਦੂਰ ਸੀ ਤੇ ਉਹਦੀ ਨਾ ਉਹਨੂੰ ਬਹੁਤ ਬੁਰੇ ਤਰੀਕੇ ਨਾਲ ਉਹਦੀਆਂ ਲੱਤਾਂ ਬਾਹਾਂ ਵੱਢ ਕੇ ਤੇ ਉਹਦਾ ਕਤਲ ਕਰਤਾ ਸੀ ਜੀ। ਜਦੋਂ ਖਬਰ ਨਿਕਲੀ ਬਾਹਰ, ਪਹਿਲੇ ਦਿਨ, ਹੁਣ ਜਦੋਂ ਕੋਈ ਖਬਰ ਆਉਂਦੀ ਹੈ ਪਹਿਲੇ ਦਿਨ ਇਹ ਨਹੀਂ ਪਤਾ ਲੱਗਦਾ ਵੀ ਕਰਨ ਵਾਲਾ ਕੌਣ ਹੈ ਜੀ। ਤੇ ਉਹਨਾਂ ਨੇ ਕੀ ਸੋਚਿਆ ਵੀ ਉਹਨਾਂ ਨੇ ਇਹ ਮਿਥ ਲਿਆ ਵੀ ਉਹ ਕਰਨ ਵਾਲੇ ਤੇ ਜਾਟੀ ਹੋਣੇ ਆ ਜੀ, ਤੇ ਉਹਨਾਂ ਨੇ ਰੌਲਾ ਪਾ ਲਿਆ ਪੂਰਾ ਜੀ। 2-3 ਦਿਨਾਂ ਬਾਅਦ ਜਦੋਂ ਬੰਦੇ ਫੜੇ ਗਏ, ਉਹ ਬੰਦੇ ਹਿੰਦੂ ਨਿਕਲੇ ਜੀ। ਤੇ ਮੈਂ ਕਿਹਾ ਡੋਡਾ ਕਾਂਡ ਵਾਲੀ ਗੱਲ ਤੁਸੀਂ ਕਰਦੇ ਹੋ, ਜਿਹੜਾ ਬੰਦਾ, ਮੈਂ ਆਪ ਪਰਸਨਲੀ
ਜਿਹੜੇ ਪੰਜਾਬ ਦੇ ਬਹੁਤ ਵੱਡੇ ਖੱਬੇ ਪੱਖੀ ਕਾਰਕੁਨ ਹੈ ਜੀ ਉਹਨਾਂ ਨੂੰ ਮੈਂ ਆਪ ਆਬਜ਼ਰਵ ਕੀਤਾ ਟਵਿੱਟਰ ਤੇ ਜੀ ਕਿ ਇਹ ਗੱਲ ਨਿਕਲ ਆਈ ਵੀ ਕਰਨ ਵਾਲੇ ਹਿੰਦੂ ਚੁੱਪ ਹੀ ਕਰ ਗਏ। ਜੀ ਪ੍ਰੋਟੈਸਟ ਕਰਨੀ ਤਾਂ ਬਹੁਤ ਵੱਡੀ ਗੱਲ ਹੈ, ਟਵੀਟ ਪਾਉਣੋਂ ਵੀ ਹਟ ਗਏ। ਜੀ ਬਿਲਕੁਲ। ਇਹਦੇ ਤੋਂ ਪਤਾ ਕੀ ਲੱਗਦਾ ਵੀ ਜਿਹੜੇ ਖੱਬੇ ਪੱਖੀ ਸਾਡੇ ਜਾਤ ਦਾ ਇਸ਼ੂ ਚੱਕਦੇ ਆ ਉਹ ਦਲਿਤਾਂ ਨਾਲ ਹਮਦਰਦੀ ਚੋਂ ਨਹੀਂ ਚੱਕਦੇ, ਉਹ ਸਿੱਖ ਵਿਰੋਧੀ ਨਫ਼ਰਤ ਚੋਂ ਚੱਕਦੇ। ਜੀ ਬਿਲਕੁਲ। ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਆ ਵੀ ਸਿੱਖ ਢਾਉਣੇ ਆ ਕਿਸੇ ਤਰੀਕੇ ਨਾਲ, ਸਿੱਖਾਂ ਨੂੰ ਸਾਬਿਤ ਕਰਨਾ ਵੀ ਇਹ ਗਲਤ ਬੰਦੇ ਆ। ਪਰ ਜੇ ਕੋਈ ਗਲਤ ਹਿੰਦੂ ਦੇ ਜ਼ੁਲਮ ਦਾ ਟਾਰਗੇਟ ਬਣਦਾ ਉੱਥੇ ਫਿਰ ਉਹਨਾਂ ਦਾ ਕੋਈ ਮਸਲਾ ਨਹੀਂ ਗਾ ਜੀ। ਮਸਲਾ ਉਹਨਾਂ ਦਾ ਦਲਿਤਾਂ ਨਾਲ ਹਮਦਰਦੀ ਨਹੀਂ, ਸਿੱਖਾਂ ਨਾਲ ਨਫ਼ਰਤ ਆ ਜੀ। ਇਹ ਗੱਲ ਤੇ ਹੋਰ ਬਾਕੀ ਕੇਸ ਵੀ ਇਸ ਸੰਬੰਧ ਦੇ ਵਿੱਚ ਕੱਢਣੇ ਚਾਹੀਦੇ ਆ ਜੀ। ਸਾਡਾ ਝੂਠ ਚੱਲਿਆ ਪੰਜਾਬ ਦੇ ਵਿੱਚ, ਬਹੁਤ ਜ਼ਿਆਦਾ ਝੂਠ ਚੱਲਿਆ ਜੀ। ਹੁਣ ਪਿਛਲੇ ਦਿਨੀ ਇੱਕ ਵੀਡੀਓ ਆਪਣੇ ਇੱਕ ਜਿਹੜਾ ਮੁੱਖ ਖੱਬੇ ਪੱਖੀ ਅਖਬਾਰ ਹੈ, ਹੁਣ ਮੈਂ ਦੂਜੇ ਪਾਸੇ ਦੀ ਉਦਾਹਰਨ ਦੇਣ ਲੱਗਾ ਵੀ ਕੁਝ ਬੰਦੇ ਜਿਹੜੇ ਇੱਕ ਅੱਧਾ ਬੰਦਾ ਹਰੇਕ ਧਿਰ ਦੇ ਵਿੱਚ ਕੋਈ ਸੱਚੀ ਗੱਲ ਕਰਨ ਵਾਲਾ ਵੀ ਹੁੰਦਾ, ਸੋ ਇਹ ਬਹੁਤ ਵੱਡੀ ਉਦਾਹਰਨ। ਨਵਾਂ ਜ਼ਮਾਨਾ ਜਿਹੜਾ ਉਹ ਕਾਮਰੇਡਾਂ ਦਾ ਅਖਬਾਰ ਜੀ, ਉਹਦੇ ਵਿੱਚ ਇੱਕ ਪੱਤਰਕਾਰ ਕੰਮ ਕਰਦਾ ਬਖਤੌਰ ਸਿੰਘ ਢਿੱਲੋਂ ਜੀ, ਬੰਦਾ ਕਾਮਰੇਡ ਰਿਹਾ, ਅੱਜ ਕੱਲ ਤਾਂ ਮੈਨੂੰ ਪਤਾ ਨਹੀਂ ਕਿ ਉਹਦੀ ਕੀ ਸੋਚ ਹੈ ਜੀ। ਉਹਨੇ 3 ਸਾਲ ਪਹਿਲਾਂ 2016 ਦੇ ਵਿੱਚ ਇੱਕ ਇੰਟਰਵਿਊ ਦੇ ਕੇ ਜਿਹੜਾ ਪੰਜਾਬ ਦਾ ਇੱਕ ਬਹੁਤ ਚਰਚਿਤ ਕੇਸ ਸੀਗਾ ਬੰਤ ਸਿੰਘ ਝੱਬਰ ਦਾ ਜੀ, ਉਹਦੀ ਸਾਰੀ ਸੱਚਾਈ ਉਹਨੇ ਬਿਆਨ ਕੀਤੀ ਤੇ ਉਹਨੇ ਨਵਾਂ ਦੇ ਵਿੱਚ ਉਹਦੇ ਬਾਰੇ ਇੱਕ ਸਟੋਰੀ ਵੀ ਲਾਈ। ਸੋ ਉਹ ਕੇਸ ਹੈ ਜਿਹੜਾ ਬੰਤ ਸਿੰਘ ਝੱਬਰ ਦਾ, ਉਹ ਇੰਟਰਨੈਸ਼ਨਲੀ ਉਹਦੀ ਗੱਲ ਪਹੁੰਚ ਚੁੱਕੀ ਹੈ। ਕੈਨੇਡਾ ਅਮਰੀਕਾ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਤੱਕ ਵੀ ਉਹ ਗੱਲ ਹੋਈ ਹੈ ਤੇ ਇੱਥੇ ਗੋਰਿਆਂ ਨੇ ਉਹਦੇ ਤੇ ਪੇਪਰ ਲਿਖੇ ਆ ਜੀ। ਗੱਲ ਦਾ ਸਾਰੀ ਦਾ ਆਧਾਰ ਕੀ ਸੀਗਾ? ਉਹ ਇਹ ਸੀਗਾ ਵੀ ਬੰਤ ਸਿੰਘ ਝੱਬਰ ਇੱਕ ਗਰੀਬ ਦਲਿਤ ਬੰਦਾ ਤੇ ਉਹਦੀ ਕੁੜੀ ਨਾਲ ਕਿਸੇ ਨੇ ਰੇਪ ਕੀਤਾ ਤੇ ਬਾਅਦ ਉਹ ਗਵਾਹੀ ਤੋਂ ਨਹੀਂ ਮੁੱਕਰਿਆ, ਉਹ ਰੇਪ ਕਰਨ ਵਾਲੇ ਬੰਦਿਆਂ ਨੇ ਉਹਦੀਆਂ ਲੱਤਾਂ ਬਾਹਾਂ ਤੋੜਤੀਆਂ, ਹੁਣ ਦੀ ਇੱਕ ਬਾਂਹ ਕੱਟੀ ਵੀ ਆ ਤੇ 2 ਲੱਤਾਂ ਕੱਟੀਆਂ ਹੋਈਆਂ ਜੀ। ਇਹ ਸਟੋਰੀ ਆ ਜਿਹੜੀ ਸਾਰੀ ਦੁਨੀਆ ਦੇ ਸਾਹਮਣੇ ਹੈ ਜੀ ਬੰਤ ਸਿੰਘ ਝੱਬਰ ਬਾਰੇ, ਤੇ ਪੰਜਾਬ ਦੀਆਂ ਖੱਬੇ ਪੱਖੀ ਧਿਰਾਂ ਨੇ ਇਹ ਸਟੋਰੀ ਪ੍ਰੈਜ਼ੈਂਟ ਕੀਤੀ ਆ ਪੱਤਰਕਾਰਾਂ ਨੇ ਜੀ। ਜਿਹੜਾ ਬਖਤੌਰ ਸਿੰਘ ਢਿੱਲੋਂ ਜਿਹੜਾ ਕਿ ਆਪ ਵੀ ਖੱਬੇ ਪੱਖੀ ਅਖਬਾਰ ਦੇ ਵਿੱਚ ਕੰਮ ਕਰਦਾ, ਉਹਨੇ ਇਹਦੀ ਸੱਚਾਈ ਕੱਢ ਕੇ ਲਿਆਂਦੀ। ਉਹ ਕਹਿੰਦਾ ਵੀ ਜਿਹੜਾ ਕੁੜੀ ਨਾਲ ਰੇਪ ਹੋਇਆ ਸੀਗਾ ਉਹ ਕਰਨ ਵਾਲੇ ਵੀ ਦਲਿਤ ਸੀ, ਜਿਹਦੇ ਰੇਪ ਹੋਇਆ ਸੀ ਉਹ ਵੀ ਔਰਤ ਦਲਿਤ ਸੀ। ਉਹ ਬਾਅਦ ਚ ਦੋਵੇਂ ਫੜੇ ਵੀ ਗਏ, ਇੱਕ ਵਾਰੀ ਸਮਝੌਤਾ ਹੋ ਗਿਆ ਸੀ ਪਰ ਬਾਅਦ ਚ ਕੇਸ ਫਿਰ ਚੱਲ ਪਿਆ, ਉਹ ਦੋਵੇਂ ਫੜੇ ਗਏ ਤੇ ਉਹਨਾਂ ਨੂੰ ਸਜ਼ਾ ਵੀ ਹੋਈ ਜੀ। ਸਾਰਾ ਅਦਾਲਤੀ ਰਿਕਾਰਡ ਮੌਜੂਦ ਆ ਜੀ। 4-5 ਸਾਲ ਬਾਅਦ ਉਹਦੀ ਕਿਸੇ ਹੋਰ ਜੱਟਾਂ ਦੇ ਮੁੰਡਿਆਂ ਨਾਲ ਲੜਾਈ ਹੋ ਗਈ ਤੇ ਉਹਨਾਂ ਨੇ ਉਹਦੀਆਂ ਲੱਤਾਂ ਬਾਹਾਂ ਜਿਹੜੀਆਂ ਭੰਨਤੀਆਂ। ਹੁਣ ਜਿਹੜੀ ਗੱਲ ਆ ਵੀ ਜੇ ਜਿਹੜੀਆਂ ਲੱਤਾਂ ਬਾਹਾਂ ਭੰਨਣ ਦੀ ਘਟਨਾ ਉਹ ਤਾਂ ਠੀਕ ਹੈ ਵੀ ਬਹੁਤ ਮਾੜੀ ਗੱਲ ਆ, ਜੇ ਕਿਸੇ ਦੀਆਂ ਵੀ ਲੱਤਾਂ ਬਾਹਾਂ ਭੰਨੀਆਂ ਜਾਂਦੀਆਂ, ਕੋਈ ਲੜਾਈ ਹੁੰਦੀ ਹੈ, ਕੋਈ ਗਰੀਬ ਬੰਦੇ ਨੂੰ ਇਸ ਤਰੀਕੇ ਨਾਲ ਬੇਰਹਿਮੀ ਨਾਲ ਕੁੱਟਿਆ ਜਾਂਦਾ, ਉਹ ਗਲਤ ਗੱਲ ਆ, ਕੋਈ ਸ਼ੱਕ ਨਹੀਂ ਇਹਦੇ ਬਿਲਕੁਲ ਹੋਣੀ ਚਾਹੀਦੀ ਉਹਦੀ ਹੋਵੇ। ਪਰ ਜਿਹੜਾ ਇਸ ਸਟੋਰੀ ਦੇ ਵਿੱਚ ਝੂਠ ਬੋਲਿਆ ਗਿਆ ਕਿ ਉਸ ਲੜਾਈ ਨੂੰ ਜਿਹੜੀ ਕਿ ਹੋਰ ਮਸਲੇ ਤੇ ਹੋਈ ਸੀ ਉਹਨੂੰ ਰੇਪ ਨਾਲ ਜੋੜਤਾ ਤੇ ਰੇਪ ਦਾ ਲੜਾਊ ਵੀ ਜੱਟਾਂ ਦੇ ਖਾਤੇ ਪਾਤਾ, ਹਾਲਾਂਕਿ ਉਹ ਕੀਤਾ ਕਿਸੇ ਹੋਰ ਨੇ ਸੀ ਜੀ। ਸੋ ਇਹ ਝੂਠ ਇੰਟਰਨੈਸ਼ਨਲ ਲੈਵਲ ਤੱਕ ਪਹੁੰਚ ਚੁੱਕਿਆ ਜੀ। ਹੁਣ ਇਹ ਬੰਦਿਆਂ ਨੇ ਇੱਥੇ ਗੋਰਿਆਂ ਨੇ ਜਿਹੜੇ ਪੇਪਰ ਲਿਖੇ ਆ ਉਸ ਝੂਠ ਦੇ ਆਧਾਰ ਤੇ ਉਹਨਾਂ ਨੂੰ ਨਾ ਉਹਨਾਂ ਨੂੰ ਪਤਾ ਲੱਗ ਸਕਦਾ ਇਸ ਗੱਲ ਦਾ ਜੀ ਵੀ ਆਹ ਤਾਂ ਝੂਠ ਹੀ ਹੈ ਸਾਰਾ, ਤੇ ਲੋਕਾਂ ਨੇ ਕਿਤਾਬਾਂ ਛਪਾਤੀਆਂ, ਰੂਪਮਾ ਦੱਤ ਨੇ ਕਿਤਾਬ ਵੀ ਛਪਾਤੀ ਉਸੇ ਝੂਠ ਦੇ ਆਧਾਰ ਤੇ। ਅੱਜ ਤੱਕ ਮੈਨੂੰ ਨਹੀਂ ਲੱਗਦਾ ਵੀ ਕੋਈ ਜਿਹੜੇ ਖੱਬੇ ਪੱਖੀ ਉਸ ਸੰਘਰਸ਼ ਦੇ ਵਿੱਚ ਸ਼ਾਮਲ ਸੀਗੇ ਉਹਨਾਂ ਨੂੰ ਅੱਜ ਤੱਕ ਇਸ ਗੱਲ ਦਾ ਮਾੜਾ ਮੋਟਾ ਵੀ ਕੋਈ ਅਫਸੋਸ ਆ ਵੀ ਅਸੀਂ ਝੂਠ ਬੋਲਿਆ ਜੀ। ਹਾਲਾਂਕਿ ਬੰਤ ਸਿੰਘ ਝੱਬਰ ਦੀ ਆਪ ਦਾ ਜਿਹੜਾ ਉਹਨਾਂ ਬੰਦਿਆਂ ਨਾਲ ਬਾਅਦ ਚ ਸਮਝੌਤਾ ਵੀ ਹੋ ਗਿਆ ਸੀ, ਇਕੱਠੇ ਉਹ ਆਮ ਆਦਮੀ ਪਾਰਟੀ ਸ਼ਾਮਲ ਹੋਏ ਜੀ। ਬੰਤ ਸਿੰਘ ਝੱਬਰ ਉਹਨਾਂ ਦੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਗਿਆ, ਉਦਾਂ ਹੀ ਬੰਤ ਸਿੰਘ ਝੱਬਰ ਕਾਮਰੇਡਾਂ ਵਾਸਤੇ ਮਾੜਾ ਬਣ ਗਿਆ ਤੇ ਉਹਦੀਆਂ ਰਿਕਾਰਡਿੰਗਾਂ ਕਰਕੇ ਲੀਕ ਕਰਨ ਲੱਗੇ। ਸੋ ਇਹ ਸਾਰੀ ਗੱਲ ਤੋਂ ਪਤਾ ਕੀ ਲੱਗਦਾ ਵੀ ਦਲਿਤਾਂ ਨਾਲ ਇਹਨਾਂ ਦੀ ਹਮਦਰਦੀ ਕੋਈ ਨਹੀਂ ਗੀ ਜੀ। ਤੁਸੀਂ ਜਿਹੜੀ ਕਾਮਰੇਡਾਂ ਦੀ ਜਾਂ ਉਹ ਕਿਸੇ ਵੀ ਜਥੇਬੰਦੀ ਦੀ ਹਾਈ ਕਮਾਂਡ ਹੈ ਜਿਹੜੀ ਜੀ, ਮੈਨੂੰ ਦੱਸੋ ਉਹਦੇ ਚ ਕਿੰਨੇ ਦਲਿਤ ਹੈ? ਕੋਈ ਵੀ ਨਹੀਂ, ਜਗ੍ਹਾ ਹੀ ਨਹੀਂ ਦਿੰਦੇ ਜੀ। ਸੋ ਜੇ ਵਾਕਿਆ ਹੀ ਇਹ ਦਲਿਤਾਂ ਦੇ ਹਮਦਰਦ ਹੋਣ ਤੇ ਉਹਨਾਂ ਨੂੰ ਥਾਂ ਨਾ ਦੇਣ ਆਪਦੇ ਚ,
ਜੀ ਜਾਂ ਉਹਨਾਂ ਦੀ ਘੱਟੋ ਘੱਟ ਇਹ ਗੱਲ ਨੂੰ ਸਾਹਮਣੇ ਰੱਖ ਕੇ ਉਹਨਾਂ ਦੀ ਮਦਦ ਤੇ ਨਾ ਹੋਣ ਵੀ ਤੁਹਾਡੇ ਤੇ ਜ਼ੁਲਮ ਕਰਨ ਵਾਲਾ ਕੌਣ ਆ। ਜੇ ਤੁਹਾਡੇ ਤੇ ਜ਼ੁਲਮ ਕਰਨ ਜੀ ਵਾਲਾ ਹਿੰਦੂ ਆ ਫਿਰ ਤਾਂ ਅਸੀਂ ਤੁਹਾਡੀ ਕੋਈ ਗੱਲ ਨਹੀਂ ਕਰਨੀ, ਤੇ ਜੇ ਤੁਹਾਡੇ ਤੇ ਜ਼ੁਲਮ ਕਰਨ ਵਾਲਾ ਸਿੱਖ ਹੈ ਤੇ ਫਿਰ ਅਸੀਂ ਪੂਰਾ ਰੌਲਾ ਪਾਵਾਂਗੇ। ਸੋ ਜੀ ਇਹਨਾਂ ਤੋਂ ਇਹ ਗੱਲ ਪਤਾ ਲੱਗਦੀ ਹੈ ਵੀ ਕੰਮ ਜਿਹੜਾ ਉਹ ਬਾਇਸਡ ਹੈ। ਹੁਣ ਆਪਾਂ ਆਉਣੇ ਆ ਤੁਹਾਡੇ ਸਵਾਲ ਵੱਲ। ਜੀ ਸਵਾਲ ਆ ਜਿਹੜਾ ਉਹ ਇੱਕ ਕਿਸਮ ਨਾਲ ਸਮੱਸਿਆ ਦੀ ਜੜ ਆ ਕਿ ਪਿਛਲੇ 100-150 ਸਾਲ ਤੋਂ ਜਦੋਂ ਤੋਂ ਅੰਗਰੇਜ਼ ਰਾਜ ਹੋਇਆ ਉਦੋਂ ਤੋਂ ਤਿੰਨ ਚੀਜ਼ਾਂ ਜਿਹੜੀਆਂ ਉਹ ਲੋਕਾਂ ਦੀ ਸੋਚ ਨੂੰ ਪ੍ਰਭਾਵਿਤ ਕਰ ਰਹੀਆਂ। ਪਹਿਲਾ ਐਜੂਕੇਸ਼ਨ ਸਿਸਟਮ, ਜੀ ਦੂਜਾ ਮੀਡੀਆ ਪੱਤਰਕਾਰ, ਤੇ ਤੀਜਾ ਲਿਟਰੇਚਰ ਲਿਖਣ ਵਾਲੇ ਤੇ ਇੰਟੈਲੈਕਚੁਅਲਸ, ਜੀ ਆਮ ਤੇ ਜਿਹੜੇ ਸਾਹਿਤਕਾਰ। ਇਹ ਤਿੰਨ ਫੀਲਡ ਆ ਜਿਹੜੇ ਇਹਨਾਂ ਤਿੰਨਾਂ ਚੀਜ਼ਾਂ ਦੇ ਰਾਹੀਂ ਲੋਕਾਂ ਦੀ ਸੋਚ ਘੜੀ ਜਾਂਦੀ ਹੈ। ਜੀ ਜਿਹੜਾ ਸਕੂਲ ਸਿਸਟਮ ਹੈ ਉਹ ਤਾਂ ਪਹਿਲਾਂ ਹੀ ਸਰਕਾਰੀ, ਸਿੱਧਾ ਸਰਕਾਰੀ ਪ੍ਰਬੰਧਾਂ ਦੇ ਹੇਠ ਹੁੰਦਾ। ਸੋ ਉੱਥੇ ਉਹੀ ਆਈਡੀਓਲੋਜੀ ਪੜ੍ਹਾਈ ਜਾਂਦੀ ਹੈ ਜਿਹਦੀ ਸਰਕਾਰ ਚਾਹੁੰਦੀ ਹੁੰਦੀ ਹੈ ਵੀ ਇਹਦਾ ਪ੍ਰਸਾਰ ਕਰਨਾ। ਜੀ ਸਕੂਲਾਂ ਬਾਰੇ ਤਾਂ ਉਹ ਆਪਣੀ ਗੱਲ ਸਪਸ਼ਟ ਹੀ ਹੈ। ਦੂਜੀ ਗੱਲ ਆ ਜਾਂਦੀ ਹੈ ਮੀਡੀਆ ਦੀ ਤੇ ਆਪਣੀ ਸਾਹਿਤਕਾਰਾਂ ਦੀ ਤੇ ਵਿਦਵਾਨਾਂ ਦੀ। ਜੀ ਜਿਹੜਾ ਮੀਡੀਆ ਹੈ ਸਾਰੀ ਦੁਨੀਆ ਦੇ ਵਿੱਚ ਦੋ ਤਰ੍ਹਾਂ ਦਾ ਮੀਡੀਆ ਹੈ ਤੇ ਦੋ ਤਰ੍ਹਾਂ ਦੀਆਂ ਪੋਲੀਟੀਕਲ ਪਾਰਟੀਆਂ। ਜੀ ਪੋਲੀਟੀਕਲ ਪਾਰਟੀ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਆ ਰਾਈਟ ਵਿੰਗ, ਤੇ ਇੱਕ ਹੁੰਦੀ ਹੈ ਲੈਫਟ ਵਿੰਗ। ਜੀ ਮੀਡੀਆ ਵੀ ਦੋ ਤਰ੍ਹਾਂ ਦਾ ਹੁੰਦਾ, ਇੱਕ ਹੁੰਦਾ ਰਾਈਟ ਵਿੰਗ ਤੇ ਇੱਕ ਹੁੰਦਾ ਲੈਫਟ ਵਿੰਗ। ਜੀ ਹੁਣ ਸਾਰੀ ਦੁਨੀਆ ਦੇ ਵਿੱਚ ਲਗਭਗ ਪੈਟਰਨ ਸੇਮ ਹੈ ਕਿ ਜਿਹੜੇ ਰਾਈਟ ਵਿੰਗ ਹੋਊਗਾ ਪੋਲੀਟੀਕਲ ਪਾਰਟੀ ਤੇ ਮੀਡੀਆ, ਉਹ ਹੋਊਗਾ ਐਂਟੀ ਮਾਈਨੋਰਿਟੀ ਤੇ ਪੱਛਮੀ ਦੇਸ਼ਾਂ 'ਚ ਐਂਟੀ ਇਮੀਗ੍ਰੇਸ਼ਨ। ਜੀ ਲੈਫਟ ਵਿੰਗ ਹੋਊਗਾ ਉਹ ਹੋਊਗਾ ਪ੍ਰੋ ਮਾਈਨੋਰਿਟੀ ਤੇ ਪ੍ਰੋ ਇਮੀਗ੍ਰੇਸ਼ਨ ਪੱਛਮੀ ਮੁਲਕਾਂ 'ਚ। ਜੀ ਮਾਈਨੋਰਿਟੀ ਤਾਂ ਉਹ ਹਰ ਕਿਤੇ ਹੀ ਹੋਊਗਾ ਹੀ ਹੋਊਗਾ। ਜੀ ਸਿਰਫ ਤੇ ਸਿਰਫ ਸਾਰੀ ਦੁਨੀਆ ਦੇ ਵਿੱਚ ਸਿਰਫ ਤੇ ਸਿਰਫ ਪੰਜਾਬ ਇਹੋ ਜਿਹੀ ਥਾਂ ਹੈ ਜੀ ਜਿੱਥੋਂ ਦਾ ਲੈਫਟ ਵਿੰਗ ਮੀਡੀਆ, ਲੈਫਟ ਵਿੰਗ ਧਿਰ ਸਾਰੀ ਜਿਹੜੀ ਇੰਡੀਆ ਦੀ ਇੱਕ ਮਾਈਨੋਰਿਟੀ ਹੈ ਸਿੱਖ, ਉਹਦੇ ਐਂਟੀ ਹੈ, ਮਾਈਨੋਰਿਟੀ ਦੇ ਐਂਟੀ ਹੈ। ਜਿਹੜੀ ਦੂਜੀ ਮਾਈਨੋਰਿਟੀ ਹੈ ਮੁਸਲਿਮ, ਉਹਦੇ ਉਹ ਹੱਕ 'ਚ ਹੈ। ਜੀ ਸਿੱਖ ਮਾਈਨੋਰਿਟੀ ਹੈ ਉਹਦੇ ਉਹ ਐਂਟੀ ਹੈ। ਜੀ ਤੇ ਪੰਜਾਬ ਦੇ ਸੰਦਰਭ ਦੇ ਵਿੱਚ ਲਗਭਗ ਉਹਨਾਂ ਦਾ ਐਟੀਟਿਊਡ ਆ ਜਿਹੜਾ ਉਹ ਸਟੇਟ ਨਾਲ ਲਗਭਗ ਮੈਚ ਕਰਦਾ। ਜੀ ਸਟੇਟ ਜਿਹੜੀ ਵੀ ਗੱਲ ਕਹਿੰਦੀ ਹੈ ਵੀ ਸਿੱਖ ਬਿਨਾਂ ਗੱਲ ਤੋਂ ਰੌਲਾ ਪਾਉਂਦੇ ਆ, ਸਾਡੇ ਨਾਲ ਧੱਕਾ ਹੁੰਦਾ, ਸਿੱਖਾਂ ਨਾਲ ਧੱਕਾ ਕੋਈ ਹੁੰਦਾ ਹੀ ਨਹੀਂ। ਜੀ ਤੇ ਇਹ ਸਿੱਖ ਆ ਜਿਹੜੇ ਇਹ ਵੀ ਸਰਕਾਰ ਜਿੰਨੇ ਹੀ ਮਾੜੇ ਆ ਜਾਂ ਹੋਰ ਇਹੋ ਜਿਹੀਆਂ ਗੱਲਾਂ, ਇਹ ਤੱਕ ਕਿਤੇ ਨਹੀਂ ਹੋਇਆ। ਜਿਵੇਂ ਹੁਣ ਕਸ਼ਮੀਰ ਹੈ, ਜੀ ਵਿੱਚ ਵੀ ਆਜ਼ਾਦੀ ਦਾ ਸੰਘਰਸ਼ ਚੱਲਦਾ। ਕਸ਼ਮੀਰ ਬਾਰੇ ਜਿਹੜਾ ਖੱਬੇ ਪੱਖੀ ਨਜ਼ਰੀਆ, ਖੱਬੇ ਪੱਖੀ ਧਿਰਾਂ ਦਾ, ਉਹਨਾਂ ਦਾ ਨਜ਼ਰੀਆ ਇਹ ਹੈ ਕਿ ਕਸ਼ਮੀਰ ਨੂੰ ਆਜ਼ਾਦੀ ਮਿਲਣੀ ਚਾਹੀਦੀ ਹੈ। ਜੀ 2 ਸਾਲ ਪਹਿਲਾਂ ਇੱਕ ਵੈਬਸਾਈਟ ਚੱਲਦੀ ਹੈ ਦਲਿਤ ਮੁੱਦਿਆਂ ਬਾਰੇ, roundtable.in, ਤੇ ਆਮ ਕਰਕੇ ਜਾਤ ਪਾਤ ਨਾਲ ਸੰਬੰਧਿਤ ਮੁੱਦਿਆਂ ਤੇ ਲੇਖ ਛਪਦੇ ਆ। ਤੇ ਉਹ 3 ਲੇਖ ਛਪੇ ਸੀਗੇ ਵੀ ਕਸ਼ਮੀਰ ਦੇ ਵਿੱਚ ਵੀ ਜਾਤ ਪਾਤ ਹੈਗੀ ਆ ਬਹੁਤ। ਜੀ ਤੇ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜੇ ਕਸ਼ਮੀਰ ਦੇ ਵਿੱਚ ਜਾਤ ਪਾਤ ਹੈਗੀ ਹੈ ਤੇ ਕੀ ਕਸ਼ਮੀਰ ਦੀ ਆਜ਼ਾਦੀ ਦਾ ਸੰਘਰਸ਼ ਆ ਜਿਹੜਾ ਉਹਦੀ ਸਾਰੀ ਗੱਲਬਾਤ ਨੂੰ ਖੂੰਜੇ ਲਾ ਕੇ ਤੇ ਜਾਤ ਪਾਤ ਦੇ ਮੁੱਦੇ ਨੂੰ ਹੀ ਹਾਈਲਾਈਟ ਕੀਤਾ ਜਾਣਾ ਚਾਹੀਦਾ ਉੱਥੇ, ਜਾਂ ਇਹ ਗੱਲ ਆ ਜਿਹੜੀ ਕੋਈ ਇਹਦੇ 'ਚ ਬੈਲੈਂਸ ਰੱਖਣਾ ਚਾਹੀਦਾ ਕਿ ਜਿਹੜੀ ਆਜ਼ਾਦੀ ਦਾ ਸੰਘਰਸ਼ ਆ ਉਹ ਕਸ਼ਮੀਰੀਆਂ ਦਾ ਜਾਇਜ਼ ਆ ਤੇ ਜਾਤ ਪਾਤ ਦਾ ਇਸ਼ੂ ਆ ਜਿਹੜਾ ਜਿਵੇਂ ਕਸ਼ਮੀਰੀਆਂ ਨੇ ਕੀਤਾ ਕਸ਼ਮੀਰ ਦੇ ਵਿੱਚ ਜਾਤ ਪਾਤ ਜਿਹੜੀ ਉਹ ਮੀਡੀਆ ਦੇ ਵਿੱਚ ਇਸ਼ੂ ਨਹੀਂ, ਪਰ ਇਹ ਨਹੀਂ ਮੰਨਿਆ ਜਾ ਸਕਦਾ ਵੀ ਗਰਾਊਂਡ ਤੇ ਉੱਥੇ ਜਾਤ ਪਾਤ ਹੈ ਨਹੀਂ ਕੀ। ਜੀ ਗਰਾਊਂਡ ਤੇ ਜਾਤ ਪਾਤ ਹਰ ਥਾਂ ਤੇ ਹੈਗੀ ਹੈ, ਕਸ਼ਮੀਰ 'ਚ ਵੀ। ਪਰ ਕਸ਼ਮੀਰ ਦੇ ਲੋਕਾਂ ਨੇ ਤੇ ਉੱਥੋਂ ਦੀਆਂ ਈਵਨ ਜਿਹੜੀਆਂ ਥੋੜੀਆਂ ਜਿਹੀਆਂ ਖੱਬੇ ਪੱਖੀ ਧਿਰਾਂ, ਉਹਨਾਂ ਨੇ ਵੀ ਇਹ ਗੱਲ ਨੂੰ ਆਏ ਬਣਾਇਆ ਵੀ ਜਾਤ ਪਾਤ ਇੱਥੋਂ ਦਾ ਮੁੱਖ ਮਸਲਾ। ਉਹਨਾਂ ਨੇ ਆਪਦਾ ਪੋਲੀਟੀਕਲ ਜਿਹੜਾ ਉਹਨੂੰ ਮੁੱਖ ਮਸਲਾ ਰੱਖਿਆ। ਜਿਹੜੀ ਹੁਣ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਨਹੀਂ ਗੱਲ ਹੋਈ। ਜਿਵੇਂ ਇਹੀ ਮਸਲਾ ਜਿਹੜਾ ਫਲਸਤੀਨ 'ਚ ਵੀ ਵੇਖਣ ਨੂੰ ਮਿਲਿਆ ਔਰਤਾਂ ਦੇ ਮਸਲਿਆਂ ਦੇ ਸੰਬੰਧ ਦੇ ਵਿੱਚ, ਜੀ ਬਈ ਉੱਥੋਂ ਦੀਆਂ ਔਰਤਾਂ ਦੇ ਸਾਹਮਣੇ ਸਵਾਲ ਇਹ ਸੀ ਬਈ ਅਸੀਂ ਪਹਿਲਾਂ ਇਹ ਗੱਲ ਕਰੀਏ
ਬਈ ਸਾਡੇ ਨਾਲ ਫਲਸਤੀਨ ਦੇ ਵਿੱਚ ਧੱਕਾ ਹੁੰਦਾ, ਜਾਂ ਅਸੀਂ ਪਹਿਲਾਂ ਇਹ ਗੱਲ ਰੱਖੀਏ ਬਈ ਫਲਸਤੀਨ ਦੇ ਉੱਤੇ ਇਜ਼ਰਾਈਲ ਦਾ ਕਬਜ਼ਾ ਜਿਹੜਾ ਉਹ ਗਲਤ ਹੈ ਤੇ ਫਲਸਤੀਨ ਨੂੰ ਆਜ਼ਾਦੀ ਮਿਲਣੀ ਚਾਹੀਦੀ ਹੈ। ਜੀ ਸੋ ਉਹਨਾਂ ਨੇ ਕੀ ਰੱਖਿਆ ਵੀ ਫਲਸਤੀਨ ਨੂੰ ਆਜ਼ਾਦੀ ਮਿਲਣੀ ਚਾਹੀਦੀ ਹੈ, ਇਹ ਮੁੱਦਾ ਮੇਨ ਹੈ। ਤੇ ਬਾਕੀ ਉਹ ਠੀਕ ਆ, ਉਹ ਇੰਪੋਰਟੈਂਟ ਜ਼ਰੂਰ ਆ, ਪਰ ਉਹ ਬਾਅਦ ਚ ਆਉਂਦੇ ਆ। ਤੇ ਕਸ਼ਮੀਰ ਦੇ ਸੰਬੰਧ ਚ, ਕਾਸਟ ਸਿਸਟਮ ਦੇ ਸੰਬੰਧ ਤੇ ਈਵਨ ਫੈਮਿਨਿਜ਼ਮ ਦੇ ਸੰਬੰਧ ਦੇ ਵਿੱਚ ਵੀ ਐਟੀਟਿਊਡ ਇਹੀ ਹੈ ਜੀ ਕਿ ਪਹਿਲਾ ਆਜ਼ਾਦੀ ਦਾ ਸੰਘਰਸ਼ ਹੈ, ਬਾਕੀ ਮੁੱਦੇ ਫੇਰ ਆ। ਸੋ ਤੁਸੀਂ ਕਦੇ ਵੀ ਕਿਸੇ ਵੀ ਕਸ਼ਮੀਰੀ ਨੂੰ ਇਹ ਕਹਿੰਦਾ ਨਹੀਂ ਸੁਣੋਗੇ ਵੀ ਸਾਡੇ ਜਾਤ ਪਾਤ ਬਹੁਤ ਹੈ ਜੀ। ਤੁਸੀਂ ਕਿਸੇ ਵੀ ਕਸ਼ਮੀਰੀ ਨੂੰ ਜਾਤ ਪਾਤ ਦੇ ਮੁੱਦੇ ਤੇ ਉਹ ਧਰਨੇ ਮੁਜ਼ਾਹਰੇ ਲਾਉਂਦੇ ਨਹੀਂ ਵੇਖੋਗੇ। ਜੋ ਵੀ ਉੱਥੇ ਸੰਘਰਸ਼ ਹੋਊਗਾ ਸਾਰਾ ਆਜ਼ਾਦੀ ਦੇ ਮਸਲੇ ਤੇ ਹੀ ਹੋਊਗਾ ਵੀ ਆਜ਼ਾਦੀ ਸਾਨੂੰ ਮਿਲੇ ਸਹੀ, ਫਿਰ ਅਸੀਂ ਸਾਰੇ ਮਸਲੇ ਆਪਦੇ ਸੁਧਾਰ ਲਾਂਗੇ ਜੀ। ਹੁਣ ਪੰਜਾਬ ਦੇ ਵਿੱਚ ਇਹਦੇ ਬਿਲਕੁਲ ਉਲਟ ਹੈ। ਪੰਜਾਬ ਦੇ ਵਿੱਚ ਲਗਭਗ ਐਟੀਟਿਊਡ ਇਹ ਹੈ ਕਿ ਜਿਹੜੀ ਗੱਲ ਤੇ ਸਿੱਖ ਘਿਰਦੇ ਆ ਉਹ ਗੱਲ ਵੱਡਾ ਸਮਾਜਿਕ ਮੁੱਦਾ ਬਣਦੀ ਹੈ, ਜਿਹੜੀ ਗੱਲ ਵਿਕਟਿਮ ਬਣਦੇ ਆ ਉਹ ਗੱਲ ਅੱਖੋਂ ਪਰੋਖੇ ਕੀਤੀ ਜਾਂਦੀ ਹੈ, ਉਹ ਗੱਲ ਨੂੰ ਇਗਨੋਰ ਕੀਤਾ ਜਾਂਦਾ ਖੱਬੇ ਪੱਖੀ ਧਿਰਾਂ ਵੱਲੋਂ। ਸੋ ਉਹਦੇ ਚ ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਬੰਦੇ ਦੀ ਸੋਚ ਨੂੰ ਘੜਨ ਦੇ ਆ ਦੋ ਤਿੰਨ ਤਰੀਕੇ ਹੈ: ਲਿਟਰੇਚਰ, ਇੰਟੈਲੈਕਚੁਅਲ ਐਕਟੀਵਿਟੀ, ਮੀਡੀਆ, ਸਕੂਲ ਸਿਸਟਮ। ਤੇ ਪੰਜਾਬ ਦੇ ਵਿੱਚ ਲਗਭਗ ਤਿੰਨੇ ਚੀਜ਼ਾਂ ਹੀ ਸਿੱਖਾਂ ਦੇ ਵਿਰੁੱਧ ਚੱਲ ਰਹੀਆਂ। ਕਿਉਂ ਚੱਲ ਰਹੀਆਂ? ਇਹ ਸਵਾਲ ਵੱਡਾ ਜੀ। ਜਦੋਂ ਪੰਜਾਬ ਦੇ ਵਿੱਚ ਮਾਡਰਨਾਈਜੇਸ਼ਨ ਹੋਈ, ਗੋਰਿਆਂ ਦਾ ਰਾਜ ਆਇਆ, ਉਹਨਾਂ ਨੇ ਨਵਾਂ ਲਿਆਂਦਾ, ਨਵਾਂ ਆਪਦੇ ਹਿਸਾਬ ਦਾ ਐਜੂਕੇਸ਼ਨ ਸਿਸਟਮ ਲਿਆਂਦਾ। ਉਹਦੇ ਨਾਲ ਹੋਇਆ ਕਿ ਬਈ ਵੱਖੋ ਵੱਖਰੀਆਂ ਕਮਿਊਨਿਟੀਆਂ ਦਾ ਰਿਸਪੌਂਸ ਉਹਦੇ ਪ੍ਰਤੀ ਵੱਖੋ ਵੱਖਰਾ ਸੀ। ਬਹੁਤ ਜ਼ਿਆਦਾ ਸਮਝਣ ਵਾਲੀ ਗੱਲ ਆ ਜਿਹੜੀ ਉਹ ਇਹ ਹੈ ਵੀ ਹਿੰਦੂਆਂ ਦਾ ਰਿਸਪੌਂਸ ਕੀ ਸੀ ਉਹਦੇ ਪ੍ਰਤੀ। ਜੀ ਜਿਹੜੇ ਹਿੰਦੂਆਂ ਦੀ ਇਹ ਮੈਂ ਸਮਝਦਾ ਵੀ ਇਹਨਾਂ ਦੀ ਇਹ ਪ੍ਰਾਪਤੀ ਹੈ ਵੀ ਇਹਨਾਂ ਨੇ ਗੋਰਿਆਂ ਦਾ ਜਿਹੜਾ ਓਰੀਐਂਟਲਿਸਟ ਨੈਰੇਟਿਵ ਹੈ ਉਹਨੂੰ ਪੂਰੀ ਤਰ੍ਹਾਂ ਅਡਾਪਟ ਨਹੀਂ ਕੀਤਾ ਜੀ। ਉਹਦੇ ਪੈਰਲਲ ਇੱਕ ਵਿੱਥ ਬਣਾ ਕੇ ਆਪਦੀ ਪੋਜੀਸ਼ਨ ਹੈ ਜਿਹੜੀ ਵੱਖਰੀ ਬਣਾਈ ਰੱਖੀ ਜੀ। ਸਿੱਖਾਂ ਤੋਂ ਇਹ ਕੰਮ ਨਹੀਂ ਕੀਤਾ ਗਿਆ। ਸਿੱਖ ਉਹਨਾਂ ਦਾ ਜਿਹੜਾ ਇੰਟਰਪ੍ਰੇਟਿਵ ਫਰੇਮਵਰਕ ਸੀਗਾ ਉਹਦੇ ਵਿੱਚ ਉਲਝ ਗਏ, ਸਿੱਖਾਂ ਦਾ ਬਹੁਤ ਵੱਡਾ ਹਿੱਸਾ। ਉਹਦੇ ਚ ਪੋਜੀਸ਼ਨ ਦੀ ਵੱਖਰਤਾ ਸੀ ਜਿਹੜੀ ਉਹ ਖੁਰ ਗਈ। ਸਾਡੀਆਂ ਇੰਸਟੀਟਿਊਸ਼ਨਸ ਆ ਜਿਹੜੀਆਂ ਉਹਨਾਂ ਦੇ ਰੂਪ ਰੰਗ ਬਦਲ ਗਏ, ਉਹਨਾਂ ਦੇ ਢਾਂਚੇ ਬਦਲ ਗਏ ਜੀ। ਸਾਡੇ ਤੋਂ ਜਿਹੜੀ ਮਾਡਰਨਾਈਜੇਸ਼ਨ ਦਾ ਪ੍ਰੋਸੈਸ ਆ ਉਹਦੇ ਨਾਲ ਜਿਸ ਢੰਗ ਨਾਲ ਸਾਨੂੰ ਲੜਨਾ ਚਾਹੀਦਾ ਸੀ ਇੰਟੈਲੈਕਚੁਅਲੀ, ਉਸ ਢੰਗ ਨਾਲ ਲੜਿਆ ਨਹੀਂ ਗਿਆ ਜੀ। ਅਸੀਂ ਉਸ ਐਜੂਕੇਸ਼ਨ ਸਿਸਟਮ ਨੂੰ ਜਾਂ ਤਾਂ ਸਿਰ ਨਵਾ ਕੇ ਉਹਨੂੰ ਮੰਨ ਲਿਆ ਤੇ ਲੋਕਾਂ ਡਾਕਟਰ ਤੇ ਇੰਜੀਨੀਅਰ ਬਣਨ ਲੱਗ ਗਏ ਤੇ ਉਹਨੂੰ ਇੱਕ ਰੋਜ਼ੀ ਰੋਟੀ ਦਾ ਸਾਧਨ ਮਿਥ ਲਿਆ ਜੀ। ਤੇ ਦੂਜਾ ਕੰਮ ਜਿਹੜਾ ਕਰਨਾ ਚਾਹੀਦਾ ਸੀ ਵੀ ਉਸ ਸਿਸਟਮ ਦੇ ਵਿੱਚ ਵੜ ਕੇ ਤੁਸੀਂ ਆਪਦੀ ਗੱਲ ਰੱਖਣੀ ਹੈ ਜੀ, ਆਪਦੀ ਜਿਹੜੀ ਵੱਖਰਤਾ ਜਿਹੜੀ ਉਹ ਬਰਕਰਾਰ ਰੱਖਣੀ ਹੈ, ਉਹਦੇ ਵਿੱਚ ਅਸਿਮੀਲੇਟ ਨਹੀਂ ਹੋਣਾਗਾ ਉਸ ਨੈਰੇਟਿਵ ਦੇ ਵਿੱਚ ਜੀ। ਉਹ ਕੰਮ ਕਰਨ ਵਾਲੀ ਸਿੱਖ ਧਿਰ ਅੱਜ ਤੱਕ ਪੈਦਾ ਨਹੀਂ ਹੋਈ ਜੀ। ਖਲਾ ਪੈਦਾ ਹੋ ਗਿਆ, ਉਸ ਖਲਾ ਦੇ ਵਿੱਚ ਜਿਹੜੀ ਖੱਬੇ ਪੱਖੀ ਧਿਰ ਆਈ ਉਹਨੇ ਜਿਹੜੀਆਂ ਹਾਇਰ ਐਜੂਕੇਸ਼ਨਲ ਇੰਸਟੀਟਿਊਸ਼ਨਸ ਆ ਉਹਨਾਂ ਤੇ ਕਬਜ਼ਾ ਕੀਤਾ ਤੇ ਕਬਜ਼ਾ ਕਰ ਸਿੱਖ ਡਿਸਕੋਰਸ ਜਿਹੜਾ ਉਹ ਕੰਪਲੀਟਲੀ ਬਾਹਰ ਕਰਤਾ ਉਹਦੇ ਚੋਂ। ਤੇ ਉਹੀ ਫਿਰ ਉਹਨਾਂ ਯੂਨੀਵਰਸਿਟੀਆਂ ਦੇ ਵਿੱਚੋਂ ਸਾਹਿਤਕਾਰ ਤੇ ਇੰਟੈਲੈਕਚੁਅਲ ਪੈਦਾ ਹੋਣੇ ਸੀ ਤੇ ਕਿਉਂ ਕਬਜ਼ਾ ਕੰਪਲੀਟ ਸੀ ਤੇ ਜਿਹੜੇ ਸਾਹਿਤਕਾਰ ਤੇ ਇੰਟੈਲੈਕਚੁਅਲ ਪੈਦਾ ਹੋਏ ਉਹਨਾਂ ਨੇ ਜੋ ਕੁਝ ਕੀਤਾ ਉਹ ਆਪਣੇ ਸਾਹਮਣੇ ਹੈ। ਤੇ ਉਹਨਾਂ ਨੇ ਲਗਭਗ ਗਰਾਊਂਡ ਰਿਐਲਿਟੀ ਦੀ ਪਰਵਾਹ ਨਾ ਕਰਦੇ ਹੋਏ ਜਿਹੜੀ ਉਹਨਾਂ ਨੇ ਪ੍ਰੋਪੇਗੈਂਡਾ ਕੈਂਪੇਨ ਚਲਾਈ 1984 ਤੋਂ ਲੈ ਕੇ ਉਦੋਂ ਪਹਿਲਾਂ ਤੋਂ ਹੀ ਲੈ ਕੇ, ਉਹਦਾ ਰਿਜ਼ਲਟ ਸਿੱਖ ਸੰਘਰਸ਼ ਦੀ ਹਾਰ ਚ ਨਿਕਲਿਆ ਜੀ। ਇਕੱਲੀ ਸਰਕਾਰ ਆ ਜਿਹੜੀ ਉਹ ਇਸ ਸੰਘਰਸ਼ ਨੂੰ ਜਿੱਤ ਨਹੀਂ ਸਕਦੀ, ਮੈਂ ਇਹ ਮੰਨਦਾ ਜੀ। ਕਿਉਂਕਿ ਸਰਕਾਰ ਆ ਜਿਹੜੀ ਉਹ ਬਹੁਤ ਵਾਰੀ ਜਦੋਂ ਕੋਈ ਰੌਲਾ ਗੌਲਾ ਚੱਲਦਾ ਉਹਦੀ ਕ੍ਰੈਡੀਬਿਲਿਟੀ ਖਤਮ ਹੋ ਜਾਂਦੀ ਸਰਕਾਰ ਦੀ, ਸਰਕਾਰੀ ਗੱਲ ਹੁੰਦੇ ਨਹੀਂ। ਜਿਵੇਂ 1984 ਤੋਂ ਬਾਅਦ ਪੰਜਾਬ ਦੇ ਵਿੱਚ ਵੀ ਸਰਕਾਰ ਦੀ ਕ੍ਰੈਡੀਬਿਲਿਟੀ ਜ਼ੀਰੋ ਸੀ ਜੀ। ਦੇ ਵਿੱਚ ਅੱਜ ਵੀ ਸਰਕਾਰੀ ਪ੍ਰੋਪੇਗੈਂਡੇ ਦੀ ਕ੍ਰੈਡੀਬਿਲਿਟੀ ਜ਼ੀਰੋ ਆ, ਆਮ ਬੰਦਾ ਨਹੀਂ ਗਾ।
ਤੇ ਆਮ ਬੰਦਾ ਪੰਜਾਬ ਦਾ ਵੀ ਨਹੀਂ ਸੀ ਮੰਨਦਾ। ਜੀ ਪੰਜਾਬ ਦੇ ਵਿੱਚ ਇੱਕ ਤੀਜੀ ਧਿਰ ਸੀ ਜਿਹੜੀ ਕਸ਼ਮੀਰ 'ਚ ਹੈ ਨਹੀਂ। ਤੀਜੀ ਧਿਰ ਸੀ ਖੱਬੇ ਪੱਖੀ, ਜਿਨ੍ਹਾਂ ਨੇ ਜੀ ਸਾਰੀ ਪ੍ਰੋਪੇਗੰਡੇ ਨੂੰ ਤੀਜੀ ਧਿਰ ਬਣ ਕੇ ਆਮ ਬੰਦੇ ਤੱਕ ਪਹੁੰਚਾਇਆ ਤੇ ਆਮ ਬੰਦੇ ਦੇ ਧੱਕੇ ਨਾਲ ਸੰਗੋਂ ਠਾਂ ਕੀਤਾ। ਜੀ ਉਸ ਤੀਜੀ ਧਿਰ ਤੋਂ ਬਿਨਾਂ ਸਰਕਾਰ ਬੇਵੱਸ ਸੀ, ਸਰਕਾਰ ਕੁਛ ਕਰ ਹੀ ਨਹੀਂ ਸਕਦੀ। ਸੋ ਜਿਹੜੀ ਜੀ ਪੱਖੀ ਪੰਜਾਬ ਦੀ ਧਿਰ ਹੈ ਨਾ, ਉਹਦੀ ਮੋਟੀਵੇਸ਼ਨ ਸਾਰੀ ਦੀ ਸਾਰੀ ਐਂਟੀ ਸਿੱਖ ਹੈ। ਉਹਦੀ ਮੋਟੀਵੇਸ਼ਨ ਨਾ ਸੋਸ਼ਲ ਜਸਟਿਸ ਹੈ, ਨਾ ਉਹਦੀ ਮੋਟੀਵੇਸ਼ਨ ਦਲਿਤਾਂ ਨਾਲ ਹਮਦਰਦੀ ਹੈ, ਨਾ ਉਹਦੀ ਮੋਟੀਵੇਸ਼ਨ ਔਰਤਾਂ ਨਾਲ ਹਮਦਰਦੀ ਹੈ। ਤੁਸੀਂ ਬਰੀਕੀ ਦੇ ਵਿੱਚ ਜਦੋਂ ਸਾਰੀ ਗੱਲ ਨੂੰ ਵੇਖਦੇ ਆ, ਉਹਨਾਂ ਦਾ ਟਾਰਗੇਟ ਤੇ ਸਿਰਫ ਸਿੱਖ ਹੀ ਹੁੰਦੇ ਆ। ਹਰ ਸੋਸ਼ਲ ਪ੍ਰੋਬਲਮ ਹੈ ਜਿਹੜੀ ਉਹਦੇ 'ਚ ਉਹਨਾਂ ਨੂੰ ਉਹਦਾ ਕਾਰਨ ਜਿਹੜਾ ਸਿੱਖ ਦੱਸਦੇ ਆ। ਜੀ ਤੇ ਉਹਦਾ ਰਿਜ਼ਲਟ ਕੀ ਨਿਕਲਿਆ ਵੀ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਆ ਜਿਹੜੇ ਉਹ ਇੱਕ ਬਹੁਤ ਅਜੀਬ ਤੇ ਬਹੁਤ ਭਿਆਨਕ ਰੋਗ ਦੇ ਸ਼ਿਕਾਰ ਹੋ ਗਏ। ਉਹ ਰੋਗ ਦਾ ਨਾਮ ਹੇਟ। ਸਿੱਖਾਂ ਦੇ ਵਿੱਚ ਸੈਲਫ ਹੇਟ ਤੋਂ ਕੀ ਭਾਵ ਹੈ ਕਿ ਜਦੋਂ ਕੋਈ ਕੌਮ ਜਿਹੜੀ ਉਹ ਆਪਦੇ ਆਪ 'ਚ ਹੀ ਨੁਕਸ ਕੱਢਣ ਲੱਗ ਜਾਏ, ਆਪਦੇ ਆਪ ਨੂੰ ਹੀ ਮਾੜਾ ਕਹੀ ਜਾਵੇ, ਜੀ ਹਰ ਗੱਲ ਦਾ ਕਸੂਰ ਆ ਜਿਹੜੀ ਉਹ ਆਪਦੇ ਆਪ 'ਚ ਕੱਢਣ ਲੱਗ ਜਾਵੇ। ਤੇ ਇਹ ਪੰਜਾਬ ਦੇ ਵਿੱਚ ਡਾਇਸਪੋਰਾ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਗੱਲ ਫੈਲੀ ਹੋਈ ਹੈ। ਤੇ ਆਮ ਬੰਦੇ ਨੂੰ ਇਹ ਜਾਂਦਾ ਵੀ ਸਾਰਾ ਕਸੂਰ ਹੀ ਸਾਡਾ ਹਰ ਗੱਲ ਦੇ ਵਿੱਚ, ਹੋਰ ਕਿਸੇ ਦਾ ਕੋਈ ਕਸੂਰ ਨਹੀਂ। ਤੇ ਬਹੁਤ ਵੱਡੀ ਗਿਣਤੀ 'ਚ ਸਿੱਖਾਂ ਨੇ ਇਹ ਪੋਜੀਸ਼ਨ ਅਡਾਪਟ ਕੀਤੀ ਹੋਈ ਹੈ। ਤੇ ਫਿਕਰ ਕਰਨ ਵਾਲੀ ਗੱਲ ਇਹ ਹੈ ਕਿ ਇਹ ਪੋਜੀਸ਼ਨ ਜੇ ਬਹੁਤ ਜ਼ਿਆਦਾ ਵੱਧ ਜਾਵੇ ਤੇ ਇਹ ਫਿਰ ਆਤਮਘਾਤੀ ਬਣ ਜਾਂਦੀ ਕਿਸੇ ਕੌਮ ਵਾਸਤੇ, ਕਿਉਂਕਿ ਫਿਰ ਵਰਗ ਜਿਹੜਾ ਸੈਲਫ ਹੇਟ ਨੂੰ ਜਿਹਨੇ ਇੰਟਰਨਲ ਕਰ ਲਿਆ, ਉਹ ਫਿਰ ਵਰਗ ਹੌਲੀ ਹੌਲੀ ਉਹਦੇ ਵਿੱਚੋਂ ਬਾਹਰ ਨਿਕਲਣ ਲੱਗ ਜਾਂਦਾ, ਕਿਉਂਕਿ ਫਿਰ ਉਹ ਐਗਜ਼ਿਟ ਜੀ ਇਹ ਦੁਖਾਂਤ ਹੈ ਵੀ ਇਹ ਜਿਹੜੀ ਟਰਮਨੋਲੋਜੀ ਆ ਇਹ ਸਿੱਖਾਂ ਦੇ ਵਿੱਚ ਜਿਹੜੀ ਆ ਇਹ ਕਾਫੀ ਹੱਦ ਤੱਕ ਹੁਣ ਵੇਖੀ ਜਾ ਸਕਦੀ ਹੈ। ਬਹੁਤ ਹੱਦ ਤੱਕ ਡਾਇਸਪੋਰਾ ਸਿੱਖਾਂ ਦੇ ਵਿੱਚ ਵੀ ਬਹੁਤ ਜ਼ਿਆਦਾ। ਜੀ ਬਿਲਕੁਲ। ਪਰ ਜਿਹੜੀ ਸਾਰੀ ਗੱਲ ਵਾਪਰੀ ਹੈ ਉਹਦੀ ਜੜ ਆ ਜਿਹੜੀ ਉਹ ਜਿਹਨੂੰ ਮੈਂ ਕਹਿੰਦਾ ਡਿਸਕਰਸਿਵ ਵਾਇਲੈਂਸ ਇੰਗਲਿਸ਼ ਕਹਿੰਦੇ ਆ, ਬਿਰਤਾਂਤਕ ਹਿੰਸਾ। ਜੀ ਹਿੰਸਾ ਜਿਹੜੀ ਉਹ ਕੱਲੀ ਹਥਿਆਰਾਂ ਦੀ ਜਾਂ ਮਾਰਕਟਾਈ ਦੀ ਨਹੀਂ ਹੁੰਦੀ, ਜਿਹੜੇ ਬੋਲਾਂ ਦੀ ਵੀ ਹਿੰਸਾ ਹੁੰਦੀ ਹੈ, ਸ਼ਬਦ ਵੀ ਹਿੰਸਕ ਹੋ ਸਕਦੇ ਆ। ਸੋ ਸ਼ਬਦਾਂ ਦੀ ਹਿੰਸਾ ਜਿਹੜੀ ਉਹ ਪੰਜਾਬ ਦੇ ਵਿੱਚ ਜਿਹੜੀ ਹੋਈ ਆ, ਉਹਦੇ ਸਾਹਮਣੇ ਸਿੱਖ ਹਾਰ ਗਏ। ਜੀ ਉਹਦਾ ਸਿੱਖਾਂ ਤੋਂ ਟਾਕਰਾ ਨਹੀਂ ਕੀਤਾ ਗਿਆ। ਕਿਉਂ ਨਹੀਂ ਕੀਤਾ ਗਿਆ, ਇਹ ਗੱਲ ਇੰਪੋਰਟੈਂਟ ਹੈ ਸਾਡੇ ਤੋਂ। ਕਿਉਂ ਨਹੀਂ? ਇਹ ਉਹਦੇ ਵਾਸਤੇ ਜਿਹੜਾ ਕੋਈ ਵੀ ਬਿਰਤਾਂਤ ਸਿਰਜਣ ਵਾਸਤੇ ਤੁਹਾਨੂੰ ਕਿਸੇ ਨਾ ਕਿਸੇ ਫੀਲਡ ਦੇ ਵਿੱਚ ਬਹੁਤ ਜ਼ਿਆਦਾ ਤਿਆਰੀ ਕਰਨੀ ਪੈਂਦੀ ਹੈ। ਜੀ ਤੁਹਾਨੂੰ ਆਪਣੇ ਆਪ ਨੂੰ ਉਹਦੇ 'ਚ ਪਰਪੱਕ ਕਰਨਾ ਪੈਂਦਾ ਉਸ ਫੀਲਡ ਦੇ ਵਿੱਚ। ਜੇ ਪੇਂਟਿੰਗ ਕਰਦੇ ਹੋ ਤੁਹਾਨੂੰ ਪੇਂਟਿੰਗ ਸਿੱਖਣੀ ਪੈਂਦੀ ਹੈ, ਜੇ ਤੁਸੀਂ ਗਾਉਣੇ ਆ ਤੁਹਾਨੂੰ ਗਾਉਣ ਦੀ ਕਲਾ ਸਿੱਖਣੀ ਪੈਂਦੀ ਹੈ, ਜੇ ਤੁਸੀਂ ਇੰਟਲੈਕਚੁਅਲ ਐਕਟੀਵਿਟੀ ਕਰਦੇ ਆ ਤੁਹਾਨੂੰ ਆਪਦੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਉਹਦੀ ਤਿਆਰੀ ਤੇ ਲਾਉਣਾ ਪੈਂਦਾ, ਜੇ ਤੁਸੀਂ ਸਾਹਿਤ ਲਿਖਦੇ ਆ ਤੁਹਾਨੂੰ ਉੱਧਰ ਨੂੰ ਧਿਆਨ ਦੇਣਾ ਪੈਂਦਾ, ਜੇ ਤੁਸੀਂ ਪੱਤਰਕਾਰੀ ਕਰਦੇ ਆ ਤੁਹਾਨੂੰ ਉਹ ਕਲਾ ਸਿੱਖਣੀ ਪੈਂਦੀ ਹੈ। ਜਿਹੜਾ ਸਾਡੇ ਪ੍ਰੋਬਲਮ ਪੈਦਾ ਹੋਈ ਉਹ ਇਹ ਪੈਦਾ ਹੋਈ ਕਿ ਸਾਡੀਆਂ ਆਪਦੀਆਂ ਇੰਸਟੀਟਿਊਸ਼ਨਸ ਬਣੀਆਂ ਨਹੀਂ। ਜੀ ਜਿਹੜੀਆਂ ਦੂਜੀਆਂ ਇੰਸਟੀਟਿਊਸ਼ਨ ਸੀ ਉਹਨਾਂ ਦੇ ਵਿੱਚ ਮਾਹੌਲ ਐਂਟੀ ਸਿੱਖ ਸੀ, ਸਾਡੇ ਵਾਸਤੇ ਸਿੱਖਣ ਦਾ ਸਾਜ਼ਗਾਰ ਨਹੀਂ ਸੀ। ਇਸ ਕਰਕੇ ਬਹੁਤੇ ਸਿੱਖ ਉਹ ਦੋਵਾਂ ਥਾਵਾਂ ਤੋਂ ਹੀ ਵਾਂਝੇ ਰਹਿ ਗਏ। ਜਾਂ ਤਾਂ ਸਿੱਖਾਂ ਦੀਆਂ ਆਪਦੀਆਂ ਇੰਸਟੀਟਿਊਸ਼ਨਾਂ ਵਧੀਆ ਚੰਗੇ ਇੰਟਰਨੈਸ਼ਨਲ ਲੈਵਲ ਦੀਆਂ ਖੜੀਆਂ ਹੁੰਦੀਆਂ, ਤੇ ਜਾਂ ਫਿਰ ਉਹ ਜਿਹੜੀਆਂ ਇੰਸਟੀਟਿਊਸ਼ਨਾਂ ਪੰਜਾਬ ਦੇ ਵਿੱਚ ਚੱਲਦੀਆਂ ਉੱਥੋਂ ਟ੍ਰੇਨਿੰਗ ਲੈਂਦੇ ਕਿਵੇਂ ਨਾ ਕਿਵੇਂ। ਪਰ ਉੱਥੇ ਮਾਹੌਲ ਜ਼ਿਆਦਾ ਵਿਰੋਧੀ ਹੋਣ ਕਰਕੇ ਉੱਥੇ ਵੀ ਆਮ ਸਿੱਖ ਵਿਦਿਆਰਥੀ ਜਿਹੜਾ ਉਹ ਅਨਕੰਫਰਟੇਬਲ ਫੀਲ ਕਰਦਾ। ਉਹਦੇ ਕਰਕੇ ਮੌਕਾ ਨਹੀਂ ਮਿਲਿਆ ਟ੍ਰੇਨਿੰਗ ਦਾ, ਤੇ ਜਦੋਂ ਉਹ ਟ੍ਰੇਨਿੰਗ ਨਹੀਂ ਹੈਗੀ ਫਿਰ ਉਹ ਗੱਲ ਰੱਖੀ ਵੀ ਨਹੀਂ ਜਾਂਦੀ ਚੰਗੀ ਤਰੀਕੇ ਨਾਲ। ਉਹ ਲਿਖਤ ਦੀ ਉਹੋ ਜਿਹਾ ਲਿਟਰੇਚਰ ਨਹੀਂ ਪੈਦਾ ਹੁੰਦਾ। ਜਿਵੇਂ ਹੁਣ ਜਿਹੜਾ ਜੇ ਤੁਸੀਂ ਪੰਜਾਬ ਦੇ ਸਾਹਿਤ ਤੇ ਨਿਗਾਹ ਮਾਰੋ ਤਾਂ ਜੇ ਉਹ ਜਿੱਡੀ ਵੱਡੀ ਮੂਵਮੈਂਟ ਪੰਜਾਬ 'ਚ ਚੱਲੀ ਹੈ ਤੇ ਪੰਜਾਬ ਦੇ ਸਾਹਿਤ ਦਾ ਵੱਡਾ ਹਿੱਸਾ ਉਹਦੇ ਐਂਟੀ ਆ ਉਸ ਮੂਵਮੈਂਟ ਤੇ, ਉਹਦੀ ਬਿਲਕੁਲ ਤਸਵੀਰ ਪੇਸ਼ ਕਰਦਾ। ਬਾਕੀ ਥਾਵਾਂ ਤੇ ਆਏ ਨਹੀਂਗਾ। ਹੁਣ ਫਲਸਤੀਨ ਵੀ ਮਹਿਮੂਦ ਦਰਵੇਸ਼ ਹੋਇਆ ਬਹੁਤ ਵੱਡਾ ਕਵੀ, ਤੇ ਉਹ ਫਲਸਤੀਨ ਆਜ਼ਾਦੀ ਦੀ ਗੱਲ ਕਰਦਾ, ਉਹਦੀਆਂ ਕਵਿਤਾਵਾਂ ਦੇ ਵਿੱਚ ਉਹ ਦਰਦ ਆ ਕੌਮ ਦਾ। ਪਰ ਜਿਹੜੇ ਪੰਜਾਬ ਦੇ ਪਾਪੂਲਰ ਕਵੀ ਆ ਜਿਹੜੇ ਉਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਸਰਕਾਰ ਬੋਲਦੀ ਹੈ।
ਸੋ ਇਹ ਗੱਲ ਨੇ ਜਿਹੜੀ ਹੈ ਸਿੱਖਾਂ ਨੂੰ ਪੋਲੀਟੀਕਲੀ ਮਾਰਜਨਲਾਈਜ਼ ਕਰਨ ਦੇ ਵਿੱਚ, ਤੇ ਬਹੁਤ ਸਾਰੇ ਇਸ਼ੂ ਹੈ ਜਿਹੜੇ ਸਿੱਖ ਇਸ਼ੂ ਹੈਗੇ ਨਹੀਂ, ਉਹ ਸਿੱਖਾਂ ਦੇ ਸਿਰ ਮੜਨ ਦੇ ਵਿੱਚ ਬਹੁਤ ਵੱਡਾ ਰੋਲ ਪਲੇ ਕੀਤਾ। ਜੀ ਹਾਂਜੀ ਜੀ ਬਿਲਕੁਲ ਭਾਈ ਸਾਹਿਬ ਜੀ, ਬੜੀ ਅਹਿਮ ਜਿਹੜੀ ਗੱਲਬਾਤ ਆ ਤੁਸੀਂ ਉਹ ਦੱਸੀ ਆ। ਹੁਣ ਆਪਾਂ ਇਹਦੇ ਤੇ ਆਉਂਦੇ ਆ ਕਿ ਸਾਨੂੰ ਜਿਹੜਾ ਅਗਲਾ ਸਟੈਪ ਹੁੰਦਾ, ਕਿਉਂਕਿ ਸਮਾਂ ਵੀ ਆਪਣੇ ਕੋਲ ਤਕਰੀਬਨ 10 ਕੁ ਮਿੰਟ ਜਿਹੜੇ ਨੇ ਉਹ ਰਹਿੰਦੇ ਨੇ, ਸੋ ਮੈਂ ਇਹਦੇ 'ਚ ਇਸ ਗੱਲ ਤੇ ਆਉਣਾ ਚਾਹੁੰਦਾ ਹੁਣ ਕਿ ਬੜੇ ਵਿਸਤਾਰ ਦੇ ਨਾਲ ਆਪਾਂ ਜਿਹੜੀਆਂ ਦਰਵੇਸ਼ ਸੱਚਾਈਆਂ ਨੇ ਉਹਨਾਂ ਨੂੰ ਅਸੀਂ ਜਿਹੜੀਆਂ ਉਹ ਸਮਝਿਆ ਤੇ ਉਹਨਾਂ ਦੇ ਥਰੂ ਆਊਟ ਹੋਣ ਦੀ ਅਸੀਂ ਕੋਸ਼ਿਸ਼ ਕੀਤੀ ਆ। ਕਾਫੀ ਕੁਝ ਤੁਸੀਂ ਜਿਹੜਾ ਉਹ ਕਲੀਅਰ ਕਰਤਾ। ਹੁਣ ਆਪਾਂ ਇਹਦੇ ਤੇ ਆਉਂਦੇ ਆ ਕਿ ਅਸੀਂ, ਮੈਨੂੰ ਪਤਾ ਕਿ ਹੁਣ 10 ਮਿੰਟਾਂ 'ਚ ਤਾਂ ਆਪਾਂ ਇੰਨੀ ਵੱਡੀ ਸਮੱਸਿਆ ਦਾ ਜਿਹੜਾ ਹੱਲ ਆ ਉਹ ਨਹੀਂ ਲੱਭ ਸਕਦੇ, ਪਰ ਫਿਰ ਵੀ ਸ਼ੁਰੂਆਤੀ ਤੌਰ ਤੇ ਸਾਨੂੰ ਕਿਸ ਦਿਸ਼ਾ ਦੇ ਵਿੱਚ ਜਿਹੜੇ ਨੇ ਹੁਣ ਕਦਮ ਜਿਹੜੇ ਨੇ ਚੱਕਣੇ ਚਾਹੀਦੇ ਨੇ, ਕਿਉਂਕਿ ਇਹ ਜਿਹੜਾ ਹੋਰ ਪੰਜਾਬ ਕਿਸੇ ਵੀ ਤਰੀਕੇ ਦਾ ਜਿਹੜਾ ਹਮਲਾ ਉਹਦਾ ਮੁਕਾਬਲਾ ਕਰ ਸਕਦਾ, ਪਰ ਆ ਜਿਹੜਾ ਤੁਸੀਂ ਸ਼ਬਦੀ ਹਮਲਾ ਕਹਿ ਰਹੇ ਹੋ ਜਾਂ ਜੋ ਸਿੱਖ ਕਰੈਕਟਰ ਨੂੰ ਇਹਨਾਂ ਦੇ ਮਾਧਿਅਮਾਂ ਰਾਹੀਂ ਜਾਂ ਇਹਨਾਂ ਦੇ ਅਦਾਰਿਆਂ ਰਾਹੀਂ ਜਾਂ ਸਿੱਖ ਜੱਦੋ ਜਹਿਦ ਨੂੰ ਜਿਸ ਤਰੀਕੇ ਦੇ ਨਾਲ ਜਿਹੜਾ ਨੈਗੇਟਿਵਿਟੀ ਦੇ ਨਾਲ ਪੇਸ਼ ਜਿਹੜਾ ਕੀਤਾ ਜਾ ਰਿਹਾ, ਉਹਦੇ ਮੁਕਾਬਲੇ ਦੇ ਵਿੱਚ ਕੀ ਤਿਆਰੀ ਜਿਹੜੀ ਆ ਉਹ ਕੀਤੀ ਜਾਵੇ? ਦੇਖੋ, ਜਿਹੜੀ ਤਿਆਰੀ ਹੈ ਉਹ ਤਾਂ ਮੋਸਟਲੀ ਆਰਟਿਸਟਿਕ ਐਕਟੀਵਿਟੀ ਤੇ ਇੰਟੈਲੈਕਚੁਅਲ ਐਕਟੀਵਿਟੀ, ਇਹ ਦੋ ਤਰ੍ਹਾਂ ਦੇ ਕੰਮ ਹੀ ਆ ਜਿਹੜੇ ਅਸਲ ਦੇ ਵਿੱਚ ਵੱਡਾ ਫਰਕ ਪਾ ਸਕਦੇ ਆ ਜੀ। ਆਰਟਿਸਟਿਕ ਜਿਵੇਂ ਹੁਣ ਪਿੱਛੇ ਜਿਹੜੀ ਦੁਬਾਰਾ ਚੱਲਿਆ, ਪਿੱਛੇ ਜਿਹੜਾ ਇੱਕ ਵੈਬ ਸੀਰੀਜ਼ ਆਈ ਹੈ ਐਮਾਜ਼ਨ ਪ੍ਰਾਈਮ ਤੇ ਪਾਤਾਲ ਲੋਕ, ਤੇ ਉਹਦੇ ਵਿੱਚ ਉਹਨਾਂ ਨੇ ਕੁਝ ਸੀਨ ਵਿਖਾਏ ਆ ਜਿਹੋ ਜਿਹੀਆਂ ਗੱਲਾਂ ਪੰਜਾਬ ਦੇ ਵਿੱਚ ਨਹੀਂ ਹੁੰਦੀਆਂ, ਬਾਕੀ ਇੰਡੀਆ ਦੇ ਹਿੱਸਿਆਂ 'ਚ ਹੁੰਦੀਆਂ, ਪਰ ਹੁਣ ਉਹਨਾਂ ਨੇ ਮੈਜੋਰਿਟੀ ਦੇ ਲੋਕਾਂ ਦੇ ਗਲਾਂ ਦੇ ਵਿੱਚ, ਦਿਮਾਗਾਂ ਦੇ ਵਿੱਚ ਤਾਂ ਇਹ ਗੱਲ ਪਾਤੀ ਨਾ ਵੀ ਪੰਜਾਬ 'ਚ ਆ ਕੁਛ ਹੋ ਰਿਹਾ ਜੀ, ਸਿੱਖਾਂ ਕੁਛ ਕਰ ਰਹੇ ਆ, ਹਾਲਾਂਕਿ ਕਰ ਨਹੀਂ ਰਹੇ। ਹੁਣ ਜਿਹੜੀ ਨੈਟਫਲਿਕਸ ਤੇ ਐਮਾਜ਼ਨ ਪ੍ਰਾਈਮ ਹੈ, ਉਹ ਬਹੁਤ ਵੱਡਾ ਉਹਨਾਂ ਦਾ ਬਜਟ ਹੈ ਨਵੀਂ ਸੀਰੀਜ਼ ਬਣਾਉਣ ਦਾ ਜੀ। ਤੁਸੀਂ ਜਦੋਂ ਕੋਈ ਵੀ ਬੰਦਾ ਜਿਹੜਾ ਨੈਟਫਲਿਕਸ ਤੇ ਵੀ ਅਪਲਾਈ ਕਰ ਸਕਦਾ ਵੀ ਅਸੀਂ ਸੀਰੀਜ਼ ਬਣਾਉਣੀ ਚਾਹੁੰਦੇ ਆ ਤੇ ਸਾਨੂੰ, ਸੋ ਨੈਟਫਲਿਕਸ ਵਾਲੇ 50-50 ਲੱਖ ਰੁਪਈਆ, ਕਰੋੜ ਰੁਪਈਆ ਵੀ ਜਿਹੜੀਆਂ ਇੰਡੀਆ ਬੇਸ ਜਾਂ ਪੰਜਾਬੀ ਸੀਰੀਜ਼ ਜਾਂ ਫਿਲਮਾਂ ਬਣਾਉਣ ਵਾਸਤੇ ਦੇ ਦਿੰਦੇ ਆ। ਜਿਹੜੇ ਘਰ ਮਿੱਤਰ ਆ ਜਿਹੜੇ ਇਸ ਫੀਲਡ ਦੇ ਵਿੱਚ ਹੈਗੇ ਆ, ਉਹਨਾਂ ਨੇ ਮੈਨੂੰ ਦੱਸਿਆ ਇਹ ਗੱਲ ਜੀ। ਹੁਣ ਪਰ ਉਹ ਦੇਣਗੇ ਤਾਂ ਉਹਨੂੰ ਜਿਹਨੂੰ ਫਿਲਮ ਬਣਾਉਣੀ ਆਉਂਦੀ ਹੈ। ਬਿਲਕੁਲ, ਜੇ ਸਾਨੂੰ ਉਹ ਕੰਮ ਕਰਨਾ ਆਉਂਦਾ ਹੀ ਨਹੀਂ ਜੀ, ਜੇ ਸਾਨੂੰ ਟਰੱਕ ਚਲਾਉਣਾ ਆਉਂਦਾ ਹੀ ਨਹੀਂ, ਸਾਨੂੰ ਕੋਈ ਟਰੱਕਿੰਗ ਕੰਪਨੀ ਕਿਵੇਂ ਨੌਕਰੀ ਦੇ ਦੂਗੀ ਜੀ? ਲਾਇਸੈਂਸ ਲੈਣਾ ਪੈਣਾ ਨਾ, ਫਿਰ ਹੀ ਅਸੀਂ ਟਰੱਕ ਪਾਵਾਂਗੇ ਨਾ। ਨਹੀਂ ਤਾਂ ਬਿਨਾਂ ਲਾਇਸੈਂਸ ਤੋਂ ਕੌਣ ਤੁਹਾਨੂੰ ਟਰੱਕ ਫੜਾ ਦੂਗਾ? ਬਿਲਕੁਲ। ਜਿਹੜੀ ਆਰਟਿਸਟਿਕ ਐਕਟੀਵਿਟੀ ਹੈ, ਖਾਸ ਕਰਕੇ ਫਿਲਮ ਮੇਕਿੰਗ, ਜਿਹੜਾ ਪਿਛਲੇ 10 ਸਾਲਾਂ ਦੇ ਵਿੱਚ ਕੰਮ ਚੱਲਿਆ ਪੰਜਾਬ ਦੇ ਵਿੱਚ, ਉਹ ਇਹ ਹੈ ਬਈ ਕਿਸੇ ਇੱਕ ਬੰਦੇ ਨੂੰ ਇੱਕ ਦਿਨ ਖਿਆਲ ਆਉਂਦਾ ਵੀ ਫਿਲਮ ਬਣਾਈ ਜਾਵੇ ਜੀ, ਅਗਲੇ ਦਿਨ ਉਹ 2-4 ਫੋਨ ਕਰਕੇ ਫਿਲਮ ਬਣਾਉਣ ਦੀ ਕਾਰਵਾਈ ਸ਼ੁਰੂ ਕਰ ਦਿੰਦਾ ਜੀ। ਹੁਣ ਉਹਦੇ ਨਾਲ ਗੱਲ ਕੀ ਆ ਵੀ ਉਹਨੇ ਫਿਲਮ ਬਣਾਉਣੀ ਸਿੱਖੀ ਨਹੀਂ, ਨਾ ਉਹਨੂੰ ਫਿਲਮ ਮੇਕਿੰਗ ਦਾ ਕੁਝ ਪਤਾ ਜੀ। ਫਿਲਮ ਉਹਨੇ ਬਣਾ ਦੇਣੀ ਆ ਕਿਉਂਕਿ ਉਹਦੇ ਕੋਲ ਪੈਸਾ ਹੈਗਾ ਜੀ। ਫਿਰ ਉਹ ਜਿਹੜੀ ਫਿਲਮ ਬਣਦੀ ਹੈ ਉਹ ਸਾਡਾ ਫਾਇਦਾ ਘੱਟ ਕਰਦੀ ਹੈ, ਨੁਕਸਾਨ ਜ਼ਿਆਦਾ ਕਰਦੀ, ਭਾਵੇਂ ਉਹ ਨੁਕਸਾਨ ਵੱਧ ਕਰਦੀ ਜੀ। ਕਿਉਂਕਿ ਇਸ ਕਿਸਮ ਦਾ ਉਹਦਾ ਵਿਸ਼ਾ ਵਸਤੂ ਹੁੰਦਾ, ਉਹਦੇ ਹਾਣ ਦੀ ਉਹਦੀ ਫਿਲਮ ਮੇਕਿੰਗ ਨਹੀਂ ਹੁੰਦੀ ਜੀ, ਡਿਲੀਵਰਿੰਗ ਕੈਪੈਸਿਟੀ ਨਹੀਂ ਹੁੰਦੀ ਫਿਲਮ ਦੇ ਵਿੱਚ। ਬਿਲਕੁਲ। ਪਰ ਉਹਦਾ ਕਾਰਨ ਇਹ ਹੈ ਵੀ ਬਣਾਉਣ ਵਾਲੇ ਨੇ ਆਪਦੀ ਜ਼ਿੰਦਗੀ ਦਾ ਵੱਡਾ ਹਿੱਸਾ ਜਿਹੜਾ ਉਸ ਕੰਮ ਨੂੰ ਸਿੱਖਣ ਤੇ ਨਹੀਂ ਲਾਇਆ ਜੀ। ਜੇ ਅਸੀਂ ਉਹਨੂੰ ਸਿੱਖਣ ਤੇ ਨਹੀਂ ਲਾਵਾਂਗੇ ਤੇ ਗੱਲ ਬਣਨੀ ਨਹੀਂ ਜੀ। ਜਿਵੇਂ ਮੈਂ ਆਪਣੇ ਲੇਖ ਦੇ ਵਿੱਚ ਵੀ ਇਹ ਉਦਾਹਰਨ ਦਿੱਤੀ ਸੀ ਕਿ ਜੇ ਦੁਨੀਆ ਦੇ ਵਿੱਚ ਜਿੰਨੇ ਵੀ ਪੋਲੀਟੀਕਲ ਸੰਘਰਸ਼ ਲੜੇ ਗਏ ਆ, ਉਹਨਾਂ ਦੇ ਆਮ ਫਿਲਮਾਂ ਬਣਦੀਆਂ ਤੇ ਉਹ ਫਿਲਮਾਂ ਆਮ ਕਰਕੇ ਬਹੁਤ ਉੱਚ ਪਾਏ ਦੀਆਂ ਹੁੰਦੀਆਂ ਜੀ। 2 ਫਿਲਮਾਂ ਮੈਂ ਸਾਰੇ ਦਰਸ਼ਕਾਂ ਨੂੰ ਕਹਿੰਦਾ, ਬੇਨਤੀ ਕਰਦਾ ਵੀ ਜ਼ਰੂਰ ਵੇਖੋ ਜੀ। ਉਹਦੀ ਫਿਲਮ ਤਾਂ ਹੈਗੀ ਆ ਲਾਇਨ ਆਫ ਦੀ ਡੈਜ਼ਰਟ। ਲੀਬੀਆ ਦੇ ਉੱਤੇ ਜਦੋਂ ਇਟਲੀ ਦਾ ਕਬਜ਼ਾ ਸੀ ਤੇ ਲੀਬੀਆ ਦੇ ਵਿਰੁੱਧ ਜਿਹੜੇ ਬੰਦੇ ਲੜਦੇ ਸੀਗੇ, ਉਹਨਾਂ ਦਾ ਲੀਡਰ ਸੀ ਉਮਰ
ਤੇ ਜੀ ਉਹਦੇ ਜੀਵਨ ਤੇ ਆਧਾਰਿਤ ਆ। ਜੀ ਇੰਨੀ ਕੁ ਜ਼ਬਰਦਸਤ ਫਿਲਮ ਹੈ ਵੀ 1981 ਦੇ ਵਿੱਚ 1981 ਸ਼ਾਇਦ ਬਣੀ ਸੀਗੀ ਤੇ ਅੱਜ ਜੀ ਤੱਕ ਉਹ ਫਿਲਮ ਕਲਾਸਿਕ ਮੰਨੀ ਜਾਂਦੀ ਹੈ। ਤੇ ਪੱਛਮ ਦੇ ਵਿੱਚ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਵੀ ਕਲਾਸਾਂ ਦੇ ਵਿੱਚ ਉਹ ਫਿਲਮ ਵਿਖਾਈ ਜਾਂਦੀ ਹੈ। ਜੀ ਇੰਨੀ ਕੁ ਜ਼ਬਰਦਸਤ ਫਿਲਮ ਹੈ। ਤੇ ਉਹ ਫਿਲਮ ਵੇਖ ਕੇ ਤੁਹਾਡਾ ਉਹ ਜਿਹੜੇ ਆਜ਼ਾਦੀ ਲਈ ਲੜ ਰਹੇ ਆ ਬੰਦੇ, ਉਹਨਾਂ ਪ੍ਰਤੀ ਤੁਹਾਡਾ ਸਤਿਕਾਰ ਬਹੁਤ ਜ਼ਿਆਦਾ ਵੱਧ ਜਾਂਦਾ। ਜੀ ਤੇ ਦੂਜੀ ਫਿਲਮ ਹੈ ਦੀ ਬੈਟਲ ਆਫ ਅਲਜੀਅਰਸ। ਇਹ ਅਲਜੀਰੀਆ ਦੀ ਆਜ਼ਾਦੀ ਦੀ ਲੜਾਈ, ਅਲਜੀਰੀਆ ਦੇ ਉੱਤੇ ਫਰਾਂਸ ਦਾ ਕਬਜ਼ਾ ਸੀ ਤੇ ਇਹ ਅਲਜੀਰੀਆ ਦੀ ਆਜ਼ਾਦੀ ਦੀ ਲੜਾਈ ਤੇ ਫਿਲਮ ਹੈ। ਤੇ ਅਲਜੀਰੀਆ ਦੇ ਵਿੱਚ ਵੀ ਹਥਿਆਰਬੰਦ ਸੰਘਰਸ਼ ਚੱਲਿਆ ਸੀ ਫਰਾਂਸ ਦੇ ਖਿਲਾਫ। ਜੀ ਤੇ ਉਸ ਹਥਿਆਰਬੰਦ ਸੰਘਰਸ਼ ਨੂੰ ਫਰਾਂਸ ਵਾਲਿਆਂ ਨੇ ਕਿਵੇਂ ਦਬਾਇਆ, ਕਿਵੇਂ ਬੰਦਿਆਂ ਦੇ ਕਤਲ ਕੀਤੇ। ਜਿਹੜਾ ਪੰਜਾਬ ਦੇ ਵਿੱਚ ਆਪਣਾ ਮੂਵਮੈਂਟ ਦੇ ਦੌਰਾਨ ਡਿਸਅਪੀਅਰੈਂਸ ਵਾਲਾ ਕੰਮ ਚੱਲਿਆ ਸੀਗਾ ਵੀ ਬੰਦਾ ਚੱਕੋ, ਮਾਰ ਦਿਓ ਤੇ ਖਪਾ ਦਿਓ, ਉਹਦੀ ਲਾਸ਼ ਦਿਓ ਨਾ, ਇਹ ਸਭ ਤੋਂ ਪਹਿਲਾਂ ਇਹ ਐਕਸਪੈਰੀਮੈਂਟ ਅਲਜੀਰੀਆ 'ਚ ਹੋਇਆ। ਉੱਥੇ ਜਿਹੜੇ ਗੁਰਿੱਲਾ ਲੜਦੇ ਸੀਗੇ ਤੇ ਉਹਨਾਂ ਨੂੰ ਮਾਰ ਕੇ ਤੇ ਹੈਲੀਕਾਪਟਰ 'ਚ ਪਾ ਕੇ ਤੇ ਜਾ ਕੇ ਸਮੁੰਦਰ ਸਿੱਟੇ ਆਉਂਦੇ ਸੀ ਉਹਨਾਂ ਦੀ ਲਾਸ਼। ਸੋ ਉਹ ਇਹ ਟੈਕਟਿਕ ਉੱਥੋਂ ਆਇਆ ਹੋਇਆ। ਤੇ ਉਹ ਇਹ ਫਿਲਮ ਆ ਜਿਹੜੀ ਬੈਟਲ ਆਫ ਅਲਜੀਅਰਸ, ਇਹ ਸਾਰੀ ਉਸ ਹਥਿਆਰਬੰਦ ਸੰਘਰਸ਼ ਤੇ ਵੀ ਕਿਵੇਂ ਕਿਵੇਂ ਉਹਨਾਂ ਨੇ ਉਹ ਸੰਘਰਸ਼ ਆਰਗੇਨਾਈਜ਼ ਕੀਤਾ ਤੇ ਫਿਰ ਕਿਵੇਂ ਕਿਵੇਂ ਉਹ ਸੰਘਰਸ਼ ਹਾਰਿਆ, ਉਹਦੇ ਬੇਸਡ ਹੈ। ਪਰ ਅਲਜੀਰੀਆ ਦੇ ਵਿੱਚ ਤੇ ਹੋਰਾਂ ਥਾਵਾਂ ਤੇ ਜਿੱਥੇ ਜਿੱਥੇ ਸੰਘਰਸ਼ ਹਾਰਿਆ, ਉੱਥੇ ਉੱਥੇ ਹੋਇਆ ਕਿ ਹਥਿਆਰਬੰਦ ਸੰਘਰਸ਼ ਹਾਰਿਆ ਤੇ ਪਪੂਲਰ ਮੂਵਮੈਂਟ ਉੱਠ ਖੜੀ ਵੱਡੇ ਪੱਧਰ ਦੀ। ਤੇ ਉਹ ਪਪੂਲਰ ਮੂਵਮੈਂਟ ਤੋਂ ਬਾਅਦ ਫਿਰ ਪ੍ਰੋਟੈਸਟ ਮੂਵਮੈਂਟਾਂ ਬਹੁਤ ਵੱਡੇ ਪੱਧਰ ਤੇ ਹੋਈਆਂ ਤੇ ਅਲਜੀਰੀਆ ਜਿਹੜਾ ਉਹ ਆਜ਼ਾਦ ਕਰਨਾ ਪਿਆ ਫਰਾਂਸ ਨੂੰ 1962 ਦੇ ਨੇੜੇ ਤੇੜੇ। ਹੁਣ ਪੰਜਾਬ ਦੇ ਵਿੱਚ ਕੀ ਹੋਇਆ ਵੀ ਸੰਘਰਸ਼ ਹਾਰ ਗਿਆ, ਪਰ ਉਹਦੀ ਪਪੂਲਰ ਮੂਵਮੈਂਟ ਨਹੀਂ ਬਣਨ ਦਿੱਤੀ ਕਿਉਂਕਿ ਉਹਦੇ ਖਿਲਾਫ ਨੈਰੇਟਿਵ ਖੜਾ ਕਰਤਾ ਇੱਕ ਝੂਠਾ। ਹੁਣ ਉਹ ਨੈਰੇਟਿਵ ਨੂੰ ਕਾਊਂਟਰ ਕਰਨ ਦੀ ਤਾਕਤ ਹੈ ਨਹੀਂ ਸੀ, ਸਿੱਖਾਂ ਕੋਲੇ ਉਹ ਕੈਪੈਸਿਟੀ ਹੈ ਨਹੀਂ ਸੀ। ਜਿਹੜੇ ਬੰਦੇ ਸੀਗੇ ਜੇ ਦੋ ਚਾਰ ਘੱਟ ਸੀਗੇ ਉਹ ਮਾਰਜਨਲਾਈਜ਼ ਹੋ ਗਏ ਯੂਨੀਵਰਸਿਟੀਆਂ 'ਚ। ਜਿਵੇਂ ਡਾਕਟਰ ਗੁਰਭਗਤ ਸਿੰਘ ਸੀ, ਉਹ ਜਿਵੇਂ ਕੰਪਲੀਟਲੀ ਮਾਰਜਨਲਾਈਜ਼ ਸੀ, ਉਹ ਪੂਰਾ ਉਹਨਾਂ ਨੂੰ ਸਾਈਡ ਲਾਈਨ ਕੀਤਾ ਹੋਇਆ ਸੀ ਯੂਨੀਵਰਸਿਟੀ, ਕਿਉਂਕਿ ਬਾਕੀ ਸਾਰੇ ਡਿਪਾਰਟਮੈਂਟਾਂ ਤੇ ਉਹਨਾਂ ਦਾ ਕਬਜ਼ਾ ਸੀ। ਸੋ ਇਹਦੇ ਚੋਂ ਹੁਣ ਗੱਲ ਇੱਕ ਤਾਂ ਇਹ ਆ ਵੀ ਲੜਾਈ ਹੈਗੀ ਆ ਲੰਮੀ, ਬਹੁਤ ਜ਼ਿਆਦਾ। ਸੋ ਇਹ ਸਾਰੀ ਜਿਵੇਂ ਕੋਈ ਇਹੋ ਜਿਹੇ ਸੰਘਰਸ਼ ਆ ਜਿਹੜੇ, ਜਦੋਂ ਖਾਸ ਕਰਕੇ ਸੰਘਰਸ਼ ਆ ਜਿਹੜਾ ਕੋਈ ਥੱਲੇ ਚਲਿਆ ਜਾਂਦਾ ਨਾ, ਡਾਊਨ ਹੋ ਜਾਂਦਾ, ਇੱਕ ਵਾਰੀ ਟੁੱਟ ਜਾਂਦਾ, ਉਹਨੂੰ ਦੁਬਾਰਾ ਜਿਹੜਾ ਉਹ ਫਿਰ ਬਹੁਤ ਲੰਮਾ ਪ੍ਰੋਸੈਸ ਹੁੰਦਾ। ਉਹ ਫਿਰ ਰਾਤੇ ਰਾਤ ਵਾਲਾ ਕੰਮ ਨਹੀਂ ਹੁੰਦਾ। ਚੱਲਦੇ ਸੰਘਰਸ਼ ਦੇ ਵਿੱਚ ਤਾਂ ਬਹੁਤ ਕੁਛ ਹੋ ਜਾਂਦਾ ਓਵਰਨਾਈਟ। ਸੰਘਰਸ਼ ਇੱਕ ਵਾਰੀ ਟੁੱਟ ਗਿਆ, ਉਹਨੂੰ ਦੁਬਾਰਾ ਖੜੇ ਕਰਨਾ ਜਿਹੜਾ ਉਹ ਬਹੁਤ ਵਿਖਮ ਕੰਮ ਹੈ ਤੇ ਉਹਦੇ ਵਾਸਤੇ ਲੰਮੀ ਲੜਾਈ ਲੜਨੀ ਪੈਂਦੀ ਹੈ। ਉਹਦੇ ਵਾਸਤੇ ਕੋਲੇ ਮੈਂ ਇਹ ਸਮਝਦਾ ਵੀ ਅੱਜ ਦੀ ਘੜੀ ਜਿਹੜੀ ਨੈਰੇਟਿਵ ਪਾਵਰ ਹੈ ਉਹਨੂੰ ਵਧਾਉਣ ਤੋਂ ਬਿਨਾਂ ਕੋਈ ਤਰੀਕਾ ਨਹੀਂ ਆ। ਉਹਨੂੰ ਵਧਾਉਣ ਦਾ ਇੱਕ ਤਰੀਕਾ ਜਿਹੜਾ ਵੀ ਜਿਹੜੀਆਂ ਵੀ ਵਿਰੋਧੀ ਤਾਕਤਾਂ ਦੋ ਬੇਸਿਕਲੀ ਪੰਜਾਬ ਦੇ ਵਿੱਚ, ਉਹ ਹੈਗੀ ਆ ਜਿਹੜੀ ਇੰਡੀਅਨ ਸਟੇਟ ਤੇ ਖੱਬੇ ਪੱਖੀ ਧਿਰ ਪੰਜਾਬ ਦੀ। ਸੋ ਇਹ ਦੋਵੇਂ ਐਂਟੀ ਸਿੱਖ ਤਾਕਤਾਂ ਨੇ ਜਿਹੜੀਆਂ ਹੁਣ ਮੈਂ ਕਈ ਬੰਦੇ ਆ ਜਿਹੜੇ ਸੁਣ ਰਹੇ ਹੋਣਗੇ, ਉਹਨਾਂ ਨੂੰ ਸ਼ਾਇਦ ਮੇਰੀ ਇਸ ਗੱਲ ਤੇ ਇਤਰਾਜ਼ ਹੋਵੇ। ਸੋ ਉਹ ਗੱਲ ਦਾ ਮੈਂ ਜਵਾਬ ਦੇਣਾ। ਪਿਛਲੇ ਕੁਛ ਸਮੇਂ ਤੋਂ ਕੁਛ ਖੱਬੇ ਪੱਖੀ ਧਿਰਾਂ ਜਿਹੜੀਆਂ, ਉਹਨਾਂ ਦੀ ਬਿਆਨਬਾਜ਼ੀ ਆ ਜਿਹੜੀ ਉਹ ਥੋੜੀ ਜਿਹੀ ਸਿੱਖਾਂ ਦੇ ਹੱਕ ਦੇ ਵਾਲੀ ਹੋਈ ਹੈ। ਜਿਵੇਂ 1984 ਦੇ ਜਿਹੜੇ ਕਤਲੇਆਮ ਹੋਇਆ ਦਿੱਲੀ ਦੇ ਵਿੱਚ ਸਿੱਖਾਂ ਦਾ, ਤੇ ਉਹਦੇ ਇਨਸਾਫ ਦੀ ਮੰਗ ਕਰਨੀ ਜਾਂ ਉਹਦੇ ਵਾਸਤੇ ਥੋੜੀ ਬਹੁਤੇ ਪ੍ਰੋਗਰਾਮ ਕਰਨੇ, ਮੁਜ਼ਾਹਰੇ ਕਰਨੇ, ਕੁਛ ਖੱਬੇ ਪੱਖੀ ਧਿਰਾਂ ਨੇ ਕੰਮ ਕੀਤਾ। ਇਹ ਸਮਝਦਾ ਹੈ ਕਿ ਇਹਨੂੰ ਕਹਿੰਦੇ ਆ ਟੋਕਨ ਪੋਲੀਟਿਕਸ। ਟੋਕਨ ਪੋਲੀਟਿਕਸ ਦਾ ਕੀ ਵੀ ਕਰੈਕਟ ਪੋਜੀਸ਼ਨ ਲੈਣ ਵਾਸਤੇ ਤੁਸੀਂ ਨਾ ਕਰਦੇ ਹੋ ਇੱਕ ਗੱਲ ਦਾ ਵੀ ਹਾਂ ਭਾਈ ਅਸੀਂ ਕੀਤਾ, ਤਾਂ ਕਿ ਜਦੋਂ ਕੋਈ ਤੁਹਾਡੇ ਤੇ ਇਤਰਾਜ਼ ਕਰੂਗਾ ਤੁਸੀਂ ਚੱਕ ਕੇ ਫੜਾਓ, ਆਹ ਵੇਖੋ ਜੀ ਅਸੀਂ ਫਲਾਣੇ ਥਾਂ ਤੇ ਆਹ ਮੁਜ਼ਾਹਰਾ ਕੀਤਾ ਸੀਗਾ, ਸੋ ਤੁਸੀਂ ਝੂਠ। ਇਹ ਟੋਕਨ ਪੋਲੀਟਿਕਸ ਦੇ ਤੌਰ ਤੇ ਤਾਂ ਉਹ ਮਾੜਾ ਮੋਟਾ ਜਿਹੜੀ ਬਿਆਨਬਾਜ਼ੀ ਆ ਜਿਹੜੀ ਉਹ ਕਰ ਦਿੰਦੇ ਆ, ਪਰ ਅੰਦਰੋਂ ਜਿਵੇਂ ਉਹ ਉਸ ਕਿਸਮ ਦੀ ਆਊਟਰੇਜ ਨਹੀਂ ਗੀ ਉਹਨਾਂ ਦੇ ਅੰਦਰ ਸਿੱਖ ਮਸਲਿਆਂ ਤੇ। ਜਿਵੇਂ ਜਦੋਂ ਤਾਂ ਕੋਈ ਹੋਰ ਮਸਲਾ ਉੱਠਦਾ, ਜਿਵੇਂ ਇੰਡੀਆ ਲੈਵਲ ਦਾ ਇਹਦਾ ਹੋ ਗਿਆ ਜਾਂ ਹੋਰ ਹੋ ਗਿਆ, ਉਦੋਂ ਤਾਂ ਉਹਨਾਂ ਦੀ ਜਿਹੜਾ ਰਿਐਕਸ਼ਨ ਹੁੰਦਾ ਉਹ ਹੁੰਦਾ ਮਾਰਨ ਵਾਲਾ, ਵੀ ਬਸ ਹਿੱਲ ਗਈ ਤੇ ਉੱਠ ਖੜੋ ਸਾਰੇ।
ਤੇ ਜਦੋਂ ਸਿੱਖ ਮਸਲੇ ਹੁੰਦੇ ਆ ਉਦੋਂ ਜਿਵੇਂ ਇੱਕ ਠੰਡਾ ਜਿਹਾ ਬਿਆਨ ਆਪਾਂ ਜਾਰੀ ਕਰਤਾ ਲਿਖ ਕੇ ਪ੍ਰੈਸ ਨੋਟ ਤੇ ਆਇਆ ਕੁਝ ਨਹੀਂ ਗਾ। ਸੋ ਇਹ ਗੱਲ ਜਿਹੜੀ ਹੈ ਉਹ ਹੈਗੀ ਹੈ ਤੇ ਇਹ ਗੱਲ ਹੈ ਜਿਹੜੀ ਉਹ ਸਮਝਣੀ ਚਾਹੀਦੀ ਹੈ, ਕਿਉਂਕਿ ਉਹ ਗੱਲ ਕੀ ਕਰ ਰਹੇ ਆ ਹੁਣ ਜਿਹੜੇ ਤਾਂ ਪੁਰਾਣੇ ਮਾਰਕਸਵਾਦੀ ਸੀਗੇ ਪੰਜਾਬ ਦੇ, ਉਹ ਤਾਂ ਪੂਰਾ ਹੀ ਸਿੱਧਾ ਹੀ ਪ੍ਰੋ ਸਟੇਟ ਤੇ ਐਂਟੀ ਸਿੱਖ ਚੱਲਦੇ ਸੀਗੇ। ਜਿਹੜੇ ਨਵੇਂ ਤੇਜ ਆ ਤੇ ਇਹਨਾਂ ਨੇ ਨਵਾਂ ਸਟਾਂਸ ਅਡਾਪਟ ਕੀਤਾ ਵੀ ਸਿੱਖ ਮਸਲਿਆਂ ਤੇ ਪੋਲੀਟੀਕਲੀ ਕਰੈਕਟ ਪੋਜੀਸ਼ਨ ਰੱਖੋ, ਉੱਪਰੋਂ ਵੇਖਣ ਨੂੰ ਪਰ ਅੰਦਰੋਂ ਜੜ੍ਹਾਂ ਵੱਡੀ ਚੱਲੋ, ਅੰਦਰੋਂ ਇਹ ਵੀ ਚੱਲੋ ਵੀ ਇਹ ਸਿੱਖ ਸਾਰੀ ਗੜਬੜ ਦੀ ਜੜ ਹੈ ਪੰਜਾਬ ਦੇ ਵਿੱਚ। ਸੋ ਥੋੜੀ ਕੰਪਲੀਕੇਟਡ ਨੁਆਂਸਡ ਜੀ ਗੇਮ ਖੇਡ ਰਹੇ ਆ ਤੇ ਇਹਨੂੰ ਜ਼ਿਆਦਾ ਸਮਝਣ ਦੀ ਲੋੜ ਆ, ਕਿਉਂਕਿ ਇਹਦੇ 'ਚ ਫਿਰ ਭੋਲੇ ਸਿੱਖ ਜਿਹੜੇ ਉਹ ਜ਼ਿਆਦਾ ਫਸ ਜਾਂਦੇ ਆ। ਉਹਨਾਂ ਨੂੰ ਲੱਗਦਾ ਹਾਂਜੀ ਉਹਨਾਂ ਜਾਰੀ ਕੀਤਾ ਸੀਗਾ ਤੇ ਨਹੀਂ ਚੰਗੇ ਬੰਦੇ ਆ, ਪਰ ਇਹ ਗੱਲ ਨਹੀਂ ਗੀ। ਉਹ ਬਿਆਨ ਜਾਰੀ ਆ ਜਿਹੜੇ ਉਹ ਵੀ ਇੱਕ ਚਲਾਕੀ ਵਾਲੀ ਨੀਤੀ ਦੇ ਤਹਿਤ ਹੀ ਜਾਰੀ ਹੁੰਦੇ ਆ ਵੀ ਅਸੀਂ ਪੋਲੀਟੀਕਲ ਕਰੈਕਟ ਬਣ ਗਏ ਆਪਦੀ ਤੇ ਉਹ ਇਹਨਾਂ ਨੂੰ ਰਗੜੀ ਜਾਈਏ। ਸੋ ਜਿਹੜੀ ਨੈਰੇਟਿਵ ਪਾਵਰ ਵਧਾਉਣੀ ਹੈ ਕਿਸੇ ਕੌਮ ਦੀ, ਉਹਦਾ ਕੀ ਤਰੀਕਾ? ਉਹਦਾ ਇੱਕ ਤਰੀਕਾ ਇਹ ਹੁੰਦਾ ਵੀ ਜਿਹੜੇ ਤੁਸੀਂ ਆਪਦੇ ਪ੍ਰੋਗਰਾਮ ਆਰਗੇਨਾਈਜ਼ ਕਰਦੇ ਆ ਉਹਨੂੰ ਇਸ ਤਰੀਕੇ, ਜਿਵੇਂ ਹੁਣ ਚਲੋ ਹੁਣ ਤਾਂ ਕਰੋਨਾ ਵਾਇਰਸ ਕਰਕੇ ਸੈਮੀਨਾਰ ਵਗੈਰਾ ਹੋ ਨਹੀਂ ਰਹੇਗੇ, ਪਰ ਜਿਹੜੇ ਪਹਿਲਾਂ ਹੋ ਰਹੇ ਉਹਨਾਂ ਦੀ ਜਿਹੜੀ ਇੱਕ ਵੱਡੀ ਘਾਟ ਮੈਂ ਵੇਖੀ ਹੈ ਉਹ ਇਹ ਹੈ ਬਈ ਉੱਥੇ ਜਿਹੜੀ ਆਡੀਅנס ਹੁੰਦੀ ਹੈ ਤੇ ਜਿਹੜਾ ਬੋਲਣ ਵਾਲਾ ਹੁੰਦਾ ਉਹ ਆਪਦੇ ਆਪ ਇੱਕ ਦੂਜੇ ਨਾਲ ਪਹਿਲਾਂ ਹੀ ਸਹਿਮਤ ਹੁੰਦੇ ਆ ਜੀ, ਤੇ ਸਵਾਲ ਜਵਾਬ ਨਹੀਂ ਹੁੰਦੇ ਗੇ ਜੀ। ਇਸ ਗੱਲ ਨੇ ਸਿੱਖਾਂ ਦੀ ਇੰਟੈਲੈਕਚੁਅਲ ਡਿਵੈਲਪਮੈਂਟ ਨੂੰ ਬਹੁਤ ਵੱਡੀ ਰੁਕਾਵਟ ਪਾਈ ਹੈ। ਇਸ ਗੱਲ ਨੇ ਸਿੱਖਾਂ ਦੀ ਇੰਟੈਲੈਕਚੁਅਲ ਡਿਵੈਲਪਮੈਂਟ ਕਾਰਨ ਉਹਦਾ ਕੀ ਆ ਬਈ ਆਮ ਕਰਕੇ ਜਿਹੜੇ ਸਾਡੇ ਸੱਜਣ ਆ ਜਿਹੜੇ ਉਹਨਾਂ ਨੇ ਵਿਦਵਾਨੀ ਦਾ ਬੀੜਾ ਚੱਕਿਆ ਹੋਇਆ ਜੀ, ਉਹ ਸਵਾਲਾਂ ਤੋਂ ਬਹੁਤ ਡਰਦੇ ਆ ਜੀ। ਬਹੁਤ ਵੱਡੇ ਵੱਡੇ ਵਿਦਵਾਨ ਜਿਨ੍ਹਾਂ ਨੇ 5-5 7-7 ਕਿਤਾਬਾਂ ਵੀ ਲਿਖੀਆਂ ਹੋਈਆਂ, ਆਪਾਂ ਚਲੋ ਨਾਂ ਨਹੀਂ ਲੈਣਾ ਕਿਸੇ ਦਾ ਜੀ। ਕੋਈ ਨੌਜਵਾਨ ਜਾ ਕੇ ਸਵਾਲ ਕਰਦਾ ਤੇ ਉਹਨਾਂ ਦਾ ਜਵਾਬ ਅੱਗੋਂ ਹੁੰਦਾ ਜੀ ਮੈਂ ਫਿਲਾਸਫਰ ਨਹੀਂ ਗਾ ਜੀ। ਬਿਲਕੁਲ। ਤੋ ਇਹ ਗੈਰ ਜ਼ਿੰਮੇਵਾਰੀ ਵਾਲੀ ਗੱਲ ਹੈ ਤੇ ਇਹ ਬੇਸਿਕਲੀ ਇਹ ਗੱਲ ਤੋਂ ਪਤਾ ਲੱਗਦਾ ਵੀ ਇਹੋ ਜਿਹੇ ਸੱਜਣ ਆ ਜਿਹੜੇ ਉਹ ਵਿਦਵਾਨੀ ਦੇ ਨਾਂ ਤੇ ਕੋਈ ਧੰਦਾ ਚਲਾ ਰਹੀ ਹੈ ਜੀ। ਕਿਉਂਕਿ ਜੇ ਤੁਸੀਂ ਵਿਦਵਾਨੀ ਵਾਲਾ ਮੁਖੌਟਾ ਪਾ ਕੇ ਚੱਲ ਰਹੇ ਆ ਤਾਂ ਤੁਹਾਨੂੰ ਸਵਾਲਾਂ ਦੇ ਜਵਾਬ ਤਾਂ ਦੇਣੇ ਹੀ ਪੈਣੇ ਆ ਜੀ। ਤੁਸੀਂ ਸਵਾਲ ਤੋਂ ਨਹੀਂ ਭੱਜ ਸਕਦੇ। ਜਿਹੜੇ ਕੋਈ ਨੌਜਵਾਨ ਆ ਜਿਹੜਾ ਉਹ ਭਲਵਾਨੀ ਕਰਦਾ, ਉਹ ਭਲਵਾਨ ਕਰਦਾ, ਉਹ ਖਾੜੇ ਦੇ ਵਿੱਚ ਆਪਦੇ ਜਿਹੜੇ ਸੰਗੀ ਸਾਥੀ ਉਹਦੇ ਦੋਸਤ ਮਿੱਤਰ ਉਹਨਾਂ ਨਾਲ ਘੁਲਦਾ, ਪਹਿਲਾਂ ਟੂਰਨਾਮੈਂਟ ਜਾ ਕੇ ਘੁਲਦਾ ਨਾ ਜੀ। ਬਿਲਕੁਲ। ਖਾੜੇ 'ਚ ਪ੍ਰੈਕਟਿਸ ਕਰਕੇ ਜਦੋਂ ਅਸੀਂ ਆਪਦੇ ਪ੍ਰੋਗਰਾਮ ਦੇ ਵਿੱਚ ਕੋਈ ਸਵਾਲ ਜਵਾਬ ਨਹੀਂ ਕਰਾਂਗੇ ਜੀ, ਜਦੋਂ ਅਸੀਂ ਉੱਥੇ ਕੋਈ ਸਵਾਲ ਹੋਣ ਹੀ ਨਹੀਂ ਦੇਵਾਂਗੇ ਜੀ, ਤੇ ਫਿਰ ਅਸੀਂ ਦੂਜੇ ਜਦੋਂ ਵਿਰੋਧੀ ਨਾਲ ਜਾ ਕੇ ਸਵਾਲ ਜਵਾਬ ਕਰਾਂਗੇ ਤੇ ਉੱਥੇ ਤੱਕ ਕਰਨ ਜੋਗੇ ਅਸੀਂ ਹੋਣਾ ਹੀ ਨਹੀਂ, ਕਿਉਂਕਿ ਸਾਡੇ ਜੋ ਸਾਡੀ ਉਹ ਇੰਟੈਲੈਕਚੁਅਲ ਮਸਲਾ ਜਿਹੜੇ ਉਹ ਡਿਵੈਲਪ ਹੀ ਨਹੀਂ ਹੋਣਗੇ। ਸੋ ਬੇਨਤੀ ਇਹ ਹੈ ਵੀ ਜਿਹੜੇ ਟੀਵੀ ਸ਼ੋਅ ਕਰਦੇ ਆ, ਜਿਹੜੇ ਪ੍ਰੋਗਰਾਮ ਹੁੰਦੇ ਆ, ਜਿਹੜੇ ਗੁਰਦੁਆਰਿਆਂ 'ਚ ਪ੍ਰੋਗਰਾਮ ਹੁੰਦੇ ਆ, ਉਹਨਾਂ ਦਾ ਜਿਹੜਾ ਸਵਾਲ ਜਵਾਬ ਹੈ, ਖਾਸ ਕਰਕੇ ਵਿਰੋਧੀ ਸਵਾਲ ਜੀ, ਜਿਹੜਾ ਬੋਲਣ ਵਾਲਾ, ਜੇ ਮੈਂ ਇੱਥੇ ਬੋਲ ਰਿਹਾ ਜੀ, ਉਹਦੇ 'ਚ ਵੀ ਜਿਹੜਾ ਆਪਾਂ ਪ੍ਰੋਗਰਾਮ ਕਰ ਰਹੇ ਇਹਦੇ 'ਚ ਵੀ ਇਹੀ ਸਮੱਸਿਆ ਵੀ ਆਪਾਂ ਸਾਰੀਆਂ ਗੱਲਾਂ ਸਹਿਮਤ ਹੈ, ਪਰ ਹੋਣਾ ਚਾਹੀਦਾ ਵੀ ਆਪਾਂ ਸਹਿਮਤ ਨਾ ਹੋਈਏ ਗੱਲਾਂ ਤੇ ਜੀ, ਟਕਰਾਈਏ ਕਿਸੇ ਗੱਲ ਤੇ। ਤੁਸੀਂ ਮੇਰੀ ਗੱਲ ਕੱਟੋ, ਮੈਂ ਫਿਰ ਜਵਾਬ ਦੇਵਾਂ, ਫਿਰ ਜਿਹੜਾ ਪ੍ਰੋਗਰਾਮ ਹੈ ਜਿਹੜਾ ਉਹ ਇਹਦੇ ਤੋਂ 10 ਗੁਣਾ ਵੱਧ ਇੰਟਰਸਟਿੰਗ ਬਣ ਜਾਣਾ ਸੁਣਨ ਵਾਲੇ ਵਾਸਤੇ ਜੀ, ਤੇ ਸਾਡੀ ਦੋਵਾਂ ਦੀ ਵੀ ਪ੍ਰੈਕਟਿਸ ਜ਼ਿਆਦਾ ਹੋਣੀ ਸੀ ਜੀ, ਸੁਣਨ ਵਾਲਿਆਂ ਨੂੰ ਵੀ ਉਹਦੇ ਚੋਂ ਜ਼ਿਆਦਾ ਸਿੱਖਣ ਨੂੰ ਮਿਲਣਾ ਸੀ। ਸੋ ਬੇਨਤੀ ਇਹ ਹੈ ਵੀ ਹਾਲ ਦੀ ਘੜੀ ਅਸੀਂ, ਕਿਉਂਕਿ ਸਾਰਾ ਕੁਛ ਆਨਲਾਈਨ ਚੱਲ ਰਿਹਾ, ਜਿਹੜੇ ਆਪਣੇ ਸਿਸਟਮ ਹੈ, ਜਿਵੇਂ ਆਹ ਸਿਸਟਮ ਹੈ ਆਪਣਾ, ਇਹਦੇ ਵਿੱਚ ਵੀ ਹੋ ਸਕਦਾ ਵੀ ਅੱਧਾ ਘੰਟਾ ਆਪਾਂ ਗੱਲ ਕਰੀਏ ਤੇ ਅੱਧਾ ਘੰਟਾ ਆਪਾਂ ਆਡੀਅנס ਨੂੰ ਦੇਈਏ, ਤੇ ਆਡੀਅנס ਹੋ ਸਕਦਾ ਇਹੋ ਜਿਹੇ ਸਵਾਲ ਵੀ ਆ ਜਾਣ ਜਿਹੜੇ ਮੇਰੀ ਕੀਤੀ ਗੱਲ ਨਾਲ ਸਹਿਮਤ ਨਾ ਹੋਣ, ਤੇ ਮੇਰਾ ਜਦੋਂ ਕੋਈ ਮੈਨੂੰ ਉਹ ਸਵਾਲ ਆਊਗਾ ਜਿਹੜਾ ਮੇਰੀ ਗੱਲ ਨਾਲ ਸਹਿਮਤ ਨਹੀਂ ਹੋਊਗਾ ਬੰਦਾ, ਉੱਥੇ ਮੇਰਾ ਕੰਮ ਸਟਾਰਟ ਹੋਣਾ। ਉਹਨਾਂ ਚਿਰ ਮੇਰਾ ਕੰਮ ਸਟਾਰਟ ਹੀ ਨਹੀਂ ਹੁੰਦਾ ਅਸਲੀ ਜੀ, ਜਿੰਨਾ ਚਿਰ ਮੈਨੂੰ ਕੋਈ ਕਾਊਂਟਰ ਨਹੀਂ ਕਰਦਾ ਜੀ।
ਸੋ ਇਹ ਬਹੁਤ ਵੱਡੀ ਸਮੱਸਿਆ ਜਿਹੜੀ ਹੈ ਮੈਂ ਸਾਰੇ ਨਾਰਥ ਅਮਰੀਕਾ ਦੇ ਵਿੱਚ ਪ੍ਰੋਗਰਾਮਾਂ ਦੇ ਵਿੱਚ ਜਿੱਥੇ ਜਿੱਥੇ ਗਿਆ ਉੱਥੇ ਵੀ ਵੇਖੀ ਹੈ ਜੀ। ਇਹ ਕਲਚਰ ਡਿਵੈਲਪ ਨਹੀਂ ਹੋਇਆ ਕਿ ਕੰਟਰਰੀ ਕੁਐਸਚਨ ਜਿਹੜੇ ਉਹ ਕੀਤੇ ਜਾਣ ਤੇ ਤੋਂ ਬਿਨਾਂ ਸਾਨੂੰ ਪੂਰੀ ਸਮਝ ਵੀ ਨਹੀਂ ਲੱਗ ਸਕਦੀ। ਜਿਹੜਾ ਦੇਖੋ ਯੂਨੀਵਰਸਿਟੀ ਦਾ ਜਿਹੜਾ ਕਲਾਸਰੂਮ ਸੈਟਿੰਗ ਹੈ ਉਹਦੇ ਚ ਕੀ ਹੁੰਦੀ ਹੈ ਵੀ ਆਉਂਦਾ ਉਹ ਲੈਕਚਰ ਕਰਦਾ ਤੇ ਸਟੂਡੈਂਟ ਉਹਨੂੰ ਸਵਾਲ ਕਰਦੇ ਆ, ਫਿਰ ਉਹਨਾਂ ਸਵਾਲਾਂ ਦੇ ਜਵਾਬ ਤੇ ਕਈ ਵਾਰੀ ਉਹ ਸਵਾਲ ਆ ਜਿਹੜੇ ਉਹ ਬਹੁਤੀ ਵਾਰੀ ਉਹ ਸਵਾਲ ਆ ਜਿਹੜੇ ਉਹ ਪ੍ਰੋਫੈਸਰ ਡਿਸਐਗਰੀਮੈਂਟ ਵਾਲੇ ਹੁੰਦੇ ਆ ਜੀ। ਇਹ ਕਹਿ ਰਿਹਾ ਹੁੰਦਾ ਨਹੀਂ ਜੀ ਤੁਹਾਡੀ ਗੱਲ ਆਏ ਆ ਪਰ ਮੈਨੂੰ ਆਏ ਨਹੀਂ ਲੱਗਦਾ, ਮੈਨੂੰ ਤਾਂ ਐਂ ਲੱਗਦਾ ਜੀ। ਫਿਰ ਟੀਚਰ ਜਿਹੜਾ ਉਹਦਾ ਜਵਾਬ ਦਿੰਦਾ ਵੀ ਨਹੀਂ ਦੇਖੋ ਇਹ ਗੱਲ ਦੇ ਵਿੱਚ ਆ ਹੈ ਤੇ ਇਸ ਕਰਕੇ ਇਹ ਗੱਲ ਆਏ ਹੈ ਜੀ। ਹੁਣ ਅਸੀਂ ਉਸ ਪ੍ਰੋਸੈਸ ਦੇ ਵਿੱਚ ਸਾਡਾ ਸਾਰਾ ਮੀਡੀਆ ਜਿਹੜਾ ਨਾਰਥ ਅਮਰੀਕਾ ਦਾ ਇਹਦੀ ਇਹ ਘਾਟ ਆ ਜੀ। ਅਸੀਂ ਇਹ ਪ੍ਰੋਸੈਸ ਦੇ ਵਿੱਚ ਨਹੀਂ ਪੈਂਦੇ ਵੀ ਜਿਹੜਾ ਬੰਦਾ ਸਾਡੇ ਨਾਲ ਨਹੀਂ ਸਹਿਮਤ ਉਹ ਆ ਕਿਸੇ ਨੂੰ ਸਵਾਲ ਕਰੇ ਜੀ। ਜਿਹੜੇ ਪ੍ਰੋਗਰਾਮ ਕਰਦੇ ਆ ਕਿਉਂਕਿ ਗੁਰਦੁਆਰੇ ਦੀ ਸੈਟਿੰਗ ਤਾਂ ਚਲੋ ਇਹੋ ਆ ਵੀ ਉੱਥੇ ਸਵਾਲ ਜਵਾਬ ਹੋ ਨਹੀਂ ਸਕਦੇ ਗੁਰਦੁਆਰੇ ਦੀ ਸਟੇਜ, ਪਰ ਬੇਨਤੀ ਇਹ ਹੈ ਵੀ ਸਾਨੂੰ ਪ੍ਰੋਗਰਾਮ ਆ ਜਿਹੜੇ ਉਹ ਸਵਾਲਾਂ ਜਵਾਬਾਂ ਵਾਲੇ ਇੱਕ ਗੁਰੂ ਘਰ ਦੇ ਵਿੱਚ ਜਿਹੜੇ ਪ੍ਰੋਗਰਾਮ ਹੁੰਦੇ ਆ ਲੈਕਚਰ ਹੁੰਦੇ ਆ ਉਹ ਆਪਣੀ ਥਾਂ ਹੈ, ਉਹਨਾਂ ਦੀ ਆਪਣੀ ਅਹਿਮੀਅਤ ਹੈ ਜੀ। ਔਰ ਸਾਨੂੰ ਪ੍ਰੋਗਰਾਮ ਜਿਹੜੇ ਉਹ ਹਾਲ ਦੇ ਵਿੱਚ ਬਾਹਰ ਕਰਨੇ ਚਾਹੀਦੇ ਆ ਤੇ ਜਿੱਥੇ ਨੈਟ ਕੇ ਸਵਾਲ ਕੀਤੇ ਜਾਣ ਜੀ। ਤੇ ਬੰਦੇ ਨੂੰ ਸਿਰਫ ਉਹਨੂੰ ਬੁਲਾਉਣਾ ਚਾਹੀਦਾ ਸਟੇਜ ਤੇ ਜਿਹੜਾ ਬੰਦਾ ਆਡੀਅנס ਦੇ ਸਵਾਲ ਲੈਣ ਵਾਸਤੇ ਰਾਜੀ ਹੈ। ਜਿਹੜਾ ਬੰਦਾ ਕਹਿੰਦਾ ਮੈਂ ਲੈਕਚਰ ਕਰਨਾ ਪਰ ਮੈਨੂੰ ਸਵਾਲ ਨਹੀਂ ਹੋਣਾ ਚਾਹੀਦਾ ਜੀ, ਸਮਝਦਾ ਵੀ ਉਹ ਬੰਦਾ ਸਮੱਸਿਆ ਦੀ ਜੜ ਆ ਜੀ। ਬੰਦਾ ਸਵਾਲ ਤੋਂ ਭੱਜਦਾ ਉਹ ਸਮੱਸਿਆ ਦੀ ਜੜ ਆ ਜੀ। ਤੇ ਜਿਹੜੀ ਸਾਡੀ ਆਪਦੀ ਸੰਗਤ ਹੁੰਦੀ ਆ ਜਿਹੜੀ ਸਾਡੇ ਨਾਲ ਉੱਪਰੋਂ ਭਾਵੇਂ ਸਹਿਮਤ ਹੁੰਦੇ ਆ ਉਹਨਾਂ ਦੇ ਅੰਦਰ ਵੀ ਸਵਾਲ ਚੱਲਦੇ ਹੁੰਦੇ ਆ ਬਥੇਰੇ ਜੀ। ਅੰਦਰ ਹੀ ਕਈ ਸ਼ੱਕ ਜਿਹੇ ਚੱਲਦੇ ਹੁੰਦੇ ਆ ਜਿਨ੍ਹਾਂ ਦੀ ਬੰਦਾ ਭਾਲਦਾ ਹੁੰਦਾ। ਹੁਣ ਜਿਹੜਾ ਬੰਦਾ ਕਹਿੰਦਾ ਵੀ ਮੈਂ ਇੰਟੈਲੈਕਚੁਅਲ ਹੈ, ਮੈਂ ਕਿਤਾਬਾਂ ਪੜ੍ਹਦਾ, ਮੈਂ ਕਿਤਾਬਾਂ ਲਿਖਦਾ, ਉਹਦਾ ਫਰਜ਼ ਹੀ ਉਹਨਾਂ ਸ਼ੱਕਾਂ ਦੀ ਉਹਨਾਂ ਸਵਾਲਾਂ ਦੀ ਨਿਵਰਤੀ ਕਰਨਾ। ਜੇ ਉਹ ਉਹਨਾਂ ਸਵਾਲਾਂ ਦੀ ਨਿਵਰਤੀ ਨਹੀਂ ਕਰਵਾ ਸਕਦਾ ਉਹ ਕਦਾ ਇੰਟੈਲੈਕਚੁਅਲ ਹੈ? ਫਿਰ ਜੇ ਉਹ ਸਵਾਲ ਦਾ ਜਵਾਬ ਕਦਾ ਇੰਟੈਲੈਕਚੁਅਲ ਹੈ? ਉਹਨੂੰ ਉਹ ਕਹਾਉਣ ਦਾ ਹੱਕ ਹੀ ਨਹੀਂਗਾ। ਸੋ ਮੇਰੇ ਖਿਆਲ ਦੇ ਵਿੱਚ ਜਿਹੜੇ ਪ੍ਰੋਗਰਾਮ ਹੁਣ ਚਲੋ ਅਗਲੇ ਸਾਲ ਤੱਕ ਖੁੱਲ ਜੂਗਾ ਸਾਰਾ ਸਿਸਟਮ ਤੇ ਪ੍ਰੋਗਰਾਮ ਦੁਬਾਰਾ ਹੋਣ ਲੱਗ ਜਾਊ ਜੀ। ਇਹ ਹੈ ਵੀ ਜੇ ਪ੍ਰੋਗਰਾਮ ਨਹੀਂ ਵੀ ਹੁੰਦੇ ਉਹ ਜੇ ਵੱਡੇ ਪੱਧਰ ਦੇ 100-200 ਬੰਦੇ ਵਾਲੇ ਤਾਂ ਇਹੋ ਜਿਹੇ ਡਿਸਕਸ਼ਨ ਗਰੁੱਪ ਚਲਾਏ ਜਾ ਸਕਦੇ ਆ 5-5 10-10 ਬੰਦਿਆਂ ਦੇ, ਭਾਵੇਂ ਉਹ ਆਨਲਾਈਨ ਹੋਣ, ਜਿੱਥੇ ਬੰਦੇ ਆਪਦੇ ਸਵਾਲ ਜਿਹੜੇ ਮਨ ਦੇ ਵਿੱਚ ਉਹਨਾਂ ਦੇ ਰੜਕ ਰਹੀਆਂ ਗੱਲਾਂ ਜਿਹੜੀਆਂ ਮੰਨਣ ਨੂੰ ਜੀ ਨਹੀਂ ਕਰਦਾ ਪਰ ਉਹਨਾਂ ਦੇ ਮਨ ਦੇ ਵਿੱਚ ਸਵਾਲ ਹੈ ਕਿ ਆਈ ਹੈ ਤਾਂ ਕਿਉਂ ਹੈ, ਉਹਨਾਂ ਨੂੰ ਉਸ ਗੱਲ ਦਾ ਜਵਾਬ ਨਹੀਂ ਮਿਲਦਾ ਜੀ। ਉਹ ਪ੍ਰੋਸੈਸ ਚਲਾਇਆ ਜਾਵੇ। ਉਹ ਪ੍ਰੋਸੈਸ ਜਿਹੜਾ ਵਿਚਾਰ ਚਰਚਾ ਦਾ ਇਹ ਪੁਰਾਤਨ ਸਿੱਖਾਂ ਦੇ ਵਿੱਚ ਇਹ ਬਹੁਤ ਸੀਗਾ। ਜਦੋਂ ਆਪਾਂ ਇਤਿਹਾਸ ਇਤਿਹਾਸ ਪੜ੍ਹਦੇ ਆ ਨਾ, ਤੁਸੀਂ ਪੁਰਾਣਾ ਇਤਿਹਾਸ ਪੜ੍ਹ ਕੇ ਵੇਖੋ ਉਹਦੇ ਤੁਹਾਨੂੰ ਸਾਖੀਆਂ ਮਿਲ ਜਾਣਗੀਆਂ ਇਹੋ ਜਿਹੀਆਂ। ਬਿਲਕੁਲ ਗੱਲ ਕਲੀਅਰ। ਸਿੰਘ ਸਭਾ ਲਹਿਰ ਜਦੋਂ ਸ਼ੁਰੂ ਹੋਈ ਆ ਉਹ ਸ਼ੁਰੂ ਹੀ ਇਸ ਕੰਮ ਤੋਂ ਹੋਈ ਜੀ। ਬੰਦੇ ਇਕੱਠੇ ਹੋਏ, ਉਹਨਾਂ ਨੇ ਵਿਚਾਰ ਚਰਚਾ ਸ਼ੁਰੂ ਕੀਤੀ, ਇੱਕ ਦੂਜੇ ਨਾਲ ਵਿਚਾਰ ਮੇਲ ਨਹੀਂ ਸੀ ਖਾਂਦੇ ਸ਼ੁਰੂ ਚ, ਪਰ ਉਹਨਾਂ ਦਾ ਕਾਫਲਾ ਇੱਕ ਬਣ ਗਿਆ। ਸੋ ਇਹ ਜਿਹੜਾ ਇਹ ਸਿਸਟਮ ਹੈ ਵੀ ਮੈਂ ਉਸੇ ਬੰਦੇ ਨਾਲ ਹੀ ਅਸੀਂ ਐਸੋਸੀਏਟ ਕਰਨਾ, ਉਸੇ ਬੰਦੇ ਨਾਲ ਹੀ ਬਹਿਣਾ ਉੱਠਣਾ ਜਿਹੜਾ ਬੰਦਾ ਸਾਡੇ ਨਾਲ ਸਹਿਮਤ ਹੈ ਪਹਿਲਾਂ ਹੀ ਸਹਿਮਤ ਹੈ ਜੀ। ਤੇ ਇਹਨੂੰ ਬਦਲਣਾ ਜੀ। ਪਰ ਜਿਹੜੀ ਸਾਡੀ ਮੁੱਢਲੀ ਟ੍ਰੇਨਿੰਗ ਆ, ਸਾਨੂੰ ਗੁਰੂ ਨਾਨਕ ਸਾਹਿਬ ਜੀ ਦਾ ਵੀ ਫਰਮਾਨ ਆ, ਬਾਣੀ ਦਾ ਵੀ ਫਰਮਾਨ ਹੈ ਕਿ ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ। ਸੋ ਇਸ ਜਿਹੜੀ ਕਿਰਿਆ ਤੋਂ ਅਸੀਂ ਤਕਰੀਬਨ ਦੂਰ ਹੁੰਦੇ ਜਾ ਰਹੇ ਹਾਂ। ਜੇ ਅਸੀਂ ਬਾਬਾ ਜੀ ਉਹਨਾਂ ਦੀਆਂ ਬਾਣੀਆਂ ਵੀ ਵੇਖਦੇ ਹਾਂ, ਸਿੱਧ ਗੋਸ਼ਟ ਦੇਖਦੇ ਹਾਂ, ਤੇ ਉਹ ਸਾਰੀਆਂ ਆਧਾਰਿਤ ਹੀ ਸਵਾਲ ਜਵਾਬ ਦੇ ਉੱਤੇ ਆ। ਸੋ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇੱਕ ਜਿਹੜਾ ਡਾਇਲਾਗ ਆ, ਜਿੰਨੀ ਚਿਰ ਆਪਾਂ ਹੋਰ ਕੁਛ ਜਿਹੜਾ ਅਗਾਂਹ ਨਹੀਂ ਵੱਧਦੇ, ਅਸੀਂ ਅਕੈਡਮਿਕ ਜਿਹੜੇ ਨੇ ਉਸ ਲੈਵਲ ਦੇ ਨਹੀਂ ਸੰਸਥਾਵਾਂ ਅਸੀਂ ਪੈਦਾ ਕਰ ਸਕੇ, ਜਾਂ ਅਸੀਂ ਸਾਡੀ ਤਿਆਰੀ ਹਜੇ ਫਿਲਮ ਮੇਕਿੰਗ ਜਾਂ ਹੋਰ ਜਿਹੜੇ ਪ੍ਰਚਲਿਤ ਮੀਡੀਆ ਸਰੋਤ ਨੇ ਉਹਨਾਂ ਦੇ ਵਿੱਚ ਨਹੀਂ ਹੈ, ਤਾਂ ਘੱਟੋ ਘੱਟ ਅਸੀਂ ਜਿਹੜਾ ਡਾਇਲਾਗ ਆ ਉਹਨੂੰ ਜ਼ਰੂਰ ਉਹਦੀ ਮਹੱਤਤਾ ਨੂੰ ਸਮਝੀਏ ਤੇ ਉਹਨੂੰ ਫਿਰ ਆਪਾਂ ਪ੍ਰੈਕਟਿਸ ਜ਼ਰੂਰ ਕਰੀਏ। ਹਾਂਜੀ ਜੀ। ਸੋ ਭਾਈ ਪ੍ਰਭ ਸ਼ਰਨਵੀਰ ਸਿੰਘ ਜੀ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਇਸੇ ਤਰ੍ਹਾਂ ਜਿਹੜੇ ਪ੍ਰੋਗਰਾਮ ਨੇ
ਉਹ ਦਰਸ਼ਕਾਂ ਦੇ ਰੂਬਰੂ ਕਰਾਂਗੇ, ਤਾਂ ਕਿ ਇਹ ਜਿਹੜਾ ਡਾਇਲੌਗ ਵਾਲੀ ਗੱਲ ਹੈ, ਇਹ ਵੀ, ਇਹਨੂੰ ਵੀ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ, ਜਿਵੇਂ ਹੀ ਇਹ ਸਾਰਾ ਕੁਝ ਜਿਹੜਾ ਇਹ COVID-19 ਦਾ ਜਿਹੜਾ ਦੌਰ ਚੱਲ ਰਿਹਾ, ਇਹ ਕਿਸੇ ਸੁਖਾਲੇ ਜਿਹੜਾ ਵਾਤਾਵਰਣ ਵੱਲ ਜਾਂਦਾ, ਮਾਹੌਲ ਵੱਲ ਜਾਂਦਾ, ਤਾਂ ਆਪਾਂ ਇਹ ਜਿਹੜਾ ਤੁਹਾਡਾ ਵਿਚਾਰ ਹੈ ਜ਼ਰੂਰ ਇੱਥੇ ਤਵੱਜੋ ਦਿੰਦੇ ਹੋਏ ਇਸ ਤਰ੍ਹਾਂ ਦੇ ਪ੍ਰੋਗਰਾਮ ਵੀ ਸ਼ੁਰੂ ਕਰਾਂਗੇ। ਪਰ ਕਈ ਵਾਰੀ ਸੋਸ਼ਲ ਮੀਡੀਆ ਤੇ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਜਿਵੇਂ ਅਸੀਂ ਕਈ ਵਾਰੀ ਲਾਈਨ ਖੋਲ ਦਿੰਦੇ ਆ ਤੇ ਉਹ ਹੁੰਦੀ ਸਾਰਿਆਂ ਲਈ ਆ, ਕਈ ਵਾਰ ਕੁਝ ਏਦਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ ਜਿਹਨਾਂ ਤੇ ਕੰਟਰੋਲ ਨਹੀਂ ਰਹਿੰਦਾ। ਮੇਰਾ ਖਿਆਲ ਇਸ ਗੱਲ ਤੋਂ ਵੀ ਡਰਦਿਆਂ ਕਈ ਵਾਰ ਗਰੇਜ਼ ਕੀਤਾ ਜਾਂਦਾ। ਪਰ ਜੇ ਤੁਸੀਂ ਪ੍ਰੋਗਰਾਮਸ ਦੇ ਥੱਲੇ ਵੀ ਜਾ ਕੇ ਕਮੈਂਟਸ ਦੇਖੋਗੇ, ਕਈ ਵਾਰ ਐਸੀ ਸ਼ਬਦਾਵਲੀ ਹੁੰਦੀ ਹੈ ਜਿਹੜੀ ਤੁਸੀਂ ਡਿਲੀਟ ਹੀ ਕਰ ਸਕਦੇ ਹੋ, ਉਹਦਾ ਜਵਾਬ ਨਹੀਂ ਦੇ ਸਕਦੇ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਹੁੰਦੀਆਂ ਨੇ, ਪਰ ਫਿਰ ਵੀ ਸਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਪ੍ਰੈਕਟਿਸ ਵੱਲ ਵਧਣਾ ਚਾਹੀਦਾ, ਕਿਉਂਕਿ ਸਾਡੇ ਕੋਲ ਜਿਹੜਾ ਸਭ ਤੋਂ ਸੁਖਾਲਾ ਇਸ ਵਕਤ ਜਿਹੜਾ ਹੱਲ ਨਜ਼ਰ ਆ ਰਿਹਾ ਉਹ ਇਹ ਹੈ ਕਿ ਅਸੀਂ ਸਵਾਲ ਲਈਏ, ਜਵਾਬ ਦਈਏ ਤੇ ਸਵਾਲ ਕਰੀਏ ਵੀ। ਇਸ ਡਾਇਲੌਗ ਦੇ ਵਿੱਚੋਂ ਹੀ ਕੋਈ ਜਿਹੜਾ ਪ੍ਰੋਗਰੈਸਿਵ ਡਿਵੈਲਪਮੈਂਟ ਹੈ ਜਿਹੜੀ ਉਹ ਨਿਕਲ ਸਕਦੀ ਆ। ਅਖੀਰ ਦੇ ਵਿੱਚ 1 ਮਿੰਟ ਦੇ ਵਿੱਚ ਤੁਸੀਂ ਜਿਹੜਾ ਸਮ ਅਪ ਕਰਨਾ ਚਾਹੋ। ਦੇਖੋ ਜੀ, ਜਿਹੜੀ ਇਹੋ ਜੀ ਜਿਹੜੀ ਇੰਟੈਲੈਕਚੁਅਲ ਐਕਟੀਵਿਟੀ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਹਰੇਕ ਕੌਮ ਵਾਸਤੇ। ਸਿੱਖਾਂ ਨੇ ਉਹ ਨਹੀਂ ਕੀਤੀ ਤੇ ਉਹਦਾ ਖਮਿਆਜਾ ਅਸੀਂ ਭੁਗਤੀ ਜਾਂਦੇ ਹਾਂ। ਸੋ ਗਾਂ ਤੋਂ ਇੱਕ ਸਿੰਪਲ ਅਸੂਲ ਬਣਾਉਣਾ ਚਾਹੀਦਾ ਸਾਰਿਆਂ ਨੂੰ। ਜਿੰਨੀਆਂ ਵੀ ਸਿੱਖ ਸੰਸਥਾਵਾਂ ਲਈ ਬੰਦੇ ਸੁਣ ਰਹੇ ਆ, ਉਹਨਾਂ ਨੂੰ ਮੇਰੀ ਬੇਨਤੀ ਹੈ ਜੀ, ਸਟੇਜ ਦੇ ਉੱਤੋਂ ਬੋਲਣ ਦਾ ਹੱਕ ਸਿਰਫ ਉਸ ਬੰਦੇ ਨੂੰ ਹੋਣਾ ਚਾਹੀਦਾ ਜਿਹੜਾ ਬੰਦਾ ਸਵਾਲ ਸੁਣਨ ਵਾਸਤੇ ਰਾਜੀ ਹੈ ਤੇ ਉਹਨਾਂ ਦੇ ਦੇਣ ਵਾਸਤੇ ਰਾਜੀ ਹੈ। ਜਿਹੜਾ ਬੰਦਾ ਕਹਿੰਦਾ ਵੀ ਮੈਨੂੰ ਸਵਾਲ ਨਾ ਕੀਤਾ ਜਾਵੇ, ਉਹ ਬੰਦੇ ਨੂੰ ਸਟੇਜ ਤੇ ਚੜ੍ਹਨਾ ਨਹੀਂ ਹੋਣਾ ਚਾਹੀਦਾ। ਇਹ ਪਹਿਲਾ ਕਦਮ ਹੈ ਇੱਧਰ ਨੂੰ। ਫਿਰ ਉਹ ਸਪੇਸ ਮਿਲੇ ਹੀ ਉਹਨੂੰ ਜਿਹੜਾ ਸਵਾਲਾਂ ਦੇ ਜਵਾਬ ਦੇਣ ਵਾਸਤੇ ਰਾਜੀ ਹੈ, ਜਿਹੜਾ ਸੁਣਨ ਵਾਸਤੇ ਰਾਜੀ ਹੈ। ਨਹੀਂ ਤਾਂ ਬਾਕੀ ਨਾਲ ਜਿਹੜਾ ਉਹ ਸਾਰੀ ਗੱਲ ਦੀ ਦਿਸ਼ਾ ਵੀ ਬਦਲੀ ਜਾਂਦੇ ਆ ਤੇ ਸਵਾਲਾਂ ਉਹਨਾਂ ਨੇ ਨਾ ਕੀਤੀ ਵੀ ਹੁੰਦੀ ਆ ਤੇ ਸਵਾਲ ਉਹ ਲੈਂਦੇ ਨਹੀਂ ਗੇ ਤੇ ਉਹ ਫਿਰ ਸਿਸਟਮ ਵਨ ਸਾਈਡਡ ਹੋ ਜਾਂਦਾ, ਉਹ ਰੇਡੀਓ ਵਾਲਾ ਕੰਮ ਹੋ ਜਾਂਦਾ। ਸੁਣੋ ਵੀ ਜਿਵੇਂ ਇੱਕ ਕਾਈਂਡ ਆਫ ਕੋਈ ਉਹਨਾਂ ਦਾ ਐਟੀਟਿਊਡ ਇਹ ਹੁੰਦਾ ਵੀ ਮਹਾਂਪੁਰਸ਼ਾਂ ਦੇ ਪ੍ਰਵਚਨ ਸੁਣੋ ਤੇ 7 ਵਚਨ ਕਹਿ ਕੇ ਮੰਨ ਲਓ, ਪਰ ਵਿਦਵਾਨ ਪੁਰਸ਼ ਨਹੀਂ ਹੁੰਦੇ। ਨਾ ਕਿਸੇ ਵਿਦਵਾਨ ਦੀ ਗੱਲ ਸੱਚ ਕਹਿ ਕੇ ਮੰਨਣੀ ਚਾਹੀਦੀ ਹੈ। ਵਿਦਵਾਨ ਹੁੰਦੇ ਹੀ ਸਵਾਲ ਕਰਨ ਵਾਸਤੇ ਹੈ ਤੇ ਉਹਨਾਂ ਨੂੰ ਸਵਾਲ ਤੇ ਉਹ ਸਵਾਲ ਜਵਾਬ ਦੇ ਪ੍ਰੋਸੈਸ ਚੋਂ ਹੀ ਕੁਛ ਨਾ ਕੁਛ ਨਿਕਲੂਗਾ। ਜੀ ਹਾਂਜੀ ਜੀ, ਸੋ ਬਹੁਤ ਬਹੁਤ ਧੰਨਵਾਦ ਸਰਦਾਰ ਪ੍ਰਭ ਸ਼ਰਨਵੀਰ ਸਿੰਘ ਜੀ ਤੁਹਾਡਾ ਵੀ, ਔਰ TV 84 ਦੇ ਨਾਲ ਜੁੜੇ ਹੋਏ ਜਿੰਨੇ ਵੀ ਸਾਡੇ ਲਿਸਨਰ ਨੇ, ਵਿਊਅਰਸ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਉਹ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਜੁੜੇ ਨੇ ਔਰ ਇਸ ਗੱਲ ਦੇ ਵਿੱਚ ਹਿੱਸਾ ਲਿਆ। ਤੁਹਾਡਾ ਕੋਈ ਵੀ ਪ੍ਰੋਗਰਾਮ ਪ੍ਰਤੀ ਸਵਾਲ ਜਾਂ ਫਿਰ ਕੋਈ ਤੁਹਾਡਾ ਸੁਝਾਅ ਹੋਵੇ, ਜ਼ਰੂਰ ਕਮੈਂਟ ਬਾਕਸ ਦੇ ਵਿੱਚ ਤੁਸੀਂ ਲਿਖੋ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਜਿਹੜਾ ਸਵਾਲ ਆ ਉਹਨੂੰ ਕਿਸੇ ਨਾ ਕਿਸੇ ਤਰੀਕੇ ਆਨਸਰ ਕੀਤਾ ਜਾ ਸਕੇ। ਸੋ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਜੀ। ਵੇਖਦੇ ਰਹੋ TV 84। ਅੰਤ ਦੇ ਵਿੱਚ ਸਾਰੇ ਹੀ ਦਰਸ਼ਕਾਂ ਸਰੋਤਿਆਂ ਨੂੰ ਤੇ ਭਾਈ ਸਾਹਿਬ ਜੀ ਨੂੰ ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।